ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਢੇਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਢੇਰਕੇਣਾ 415-909-0503। ਊੜਾ ਡਾਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। ਕਾਲ ਕਰੋ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-272-5200 ਦੇ ਉੱਤੇ। ਤੇ ਨਾਲ ਦੇ ਨਾਲ ਦੱਸ ਜੀ, ਅੱਜ ਦੇ ਪ੍ਰੋਗਰਾਮ 'ਚ ਕਾਲਸ ਵੀ ਆਪਾਂ ਤੁਹਾਡੀਆਂ ਲਵਾਂਗੇ, ਕੁਛ ਕੁ ਅਹਿਮ ਖਬਰਾਂ ਦੇ ਨਾਲ ਵਾਹ ਵਾਸਤਾ ਪਾ ਕੇ ਉਸ ਤੋਂ ਬਾਅਦ 'ਚ ਤੁਹਾਡੀ ਕਾਲਸ ਦੇ ਵੱਲ ਨੂੰ ਜਿਹੜਾ ਵਧਾਂਗੇ। ਇੱਕ ਅਹਿਮ ਕੇਸ ਦੀ ਜਿਸ ਦਾ ਫੈਸਲਾ ਆਇਆ ਆ, ਜਿਸ ਦੇ ਨਾਲ ਕਹਿ ਸਕਦੇ ਹਾਂ ਵੀ ਜੋ ਕੇਸਿਸ ਚੱਲਦੇ ਆ ਇਮੀਗ੍ਰੇਸ਼ਨ ਦੇ ਉੱਤੇ ਜਿਹੜਾ ਉਹ ਅਸਰ ਪੈਣਾ ਆ, ਉਹਦੇ ਬਾਰੇ ਵੀ ਜਿਹੜੀ ਉਹ ਆਪਾਂ ਚਰਚਾ ਜਿਹੜੀ ਉਹ ਕਰਾਂਗੇ। ਤੇ USCIS ਟਰੰਪ ਪ੍ਰਸ਼ਾਸਨ ਹੋਰ ਕੀ ਕਰ ਰਿਹਾ ਇਮੀਗ੍ਰੇਸ਼ਨ ਨੂੰ ਲੈ ਕੇ, ਉਸ ਬਾਰੇ ਵੀ ਗੱਲ ਹੋਊਗੀ। ਅਟਾਰਨੀ ਢਿਲਕੀਆਣਾ ਜੀ, ਸ਼ੁਰੂਆਤ ਕਰਦੇ ਹਾਂ ਆਪਣੀ ਅੱਜ ਦੀ ਇਸ ਗੱਲਬਾਤ ਦੀ। USCIS ਸਕਰੀਨਿੰਗ ਤੇ ਵੈਟਿੰਗ ਉਸ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੇ ਵੱਲ ਨੂੰ ਅੱਗੇ ਜਿਹੜਾ ਉਹ ਵੱਧ ਰਿਹਾ ਹੈਗਾ ਆ, ਜਾਂ ਇਸ ਦੇ ਵਿੱਚ ਕੀ ਅਪਡੇਟਸ ਆਪਣੇ ਕੋਲ ਜਿਹੜੀਆਂ ਆ ਰਹੀਆਂ? ਬਹੁਤ ਸਾਰੇ ਐਗਜ਼ੈਕਟਿਵ ਆਰਡਰਸ ਇਸ ਨਾਲ ਸੰਬੰਧਿਤ ਸਾਈਨ ਹੋਏ ਸੀਗੇ, ਸੋ ਕੀ ਅਪਡੇਟ ਆ ਸਕਰੀਨਿੰਗ ਤੇ ਵੈਟਿੰਗ ਨੂੰ ਲੈ ਕੇ USCIS ਦੁਆਰਾ? ਸੋ ਇਹਨਾਂ ਨੇ ਆਪਣੀ ਵੈਬਸਾਈਟ ਤੇ ਪਬਲਿਸ਼ ਕੀਤਾ, USCIS ਵਾਲਿਆਂ ਨੇ ਇਹ ਆਰਟੀਕਲ, ਤੇ ਜਿੱਦਾਂ ਵੇਖਣ ਨੂੰ ਮਿਲ ਰਿਹਾ ਉਹ ਇਹ ਹੈ ਕਿ ਇਹ ਐਕਸ਼ਨ ਵੀ ਲੈ ਰਹੇ ਆ ਤੇ ਨਾਲ ਆਪਣੇ ਸੋਸ਼ਲ ਮੀਡੀਆ ਦੀ ਯੂਜ਼ ਵੀ ਕਰ ਰਹੇ, ਆਪਣੀ ਵੈਬਸਾਈਟ ਦੀ ਵੀ ਯੂਜ਼ ਕਰ ਰਹੇ ਆ ਉਹਨੂੰ। ਇਹ ਆਪਣੇ ਜੋ ਵੀ ਚਲੋ ਇਹ ਕਹਿੰਦੇ ਅਕੰਪਲਿਸ਼ਮੈਂਟਸ ਹੈਗੀਆਂ ਉਹਨਾਂ ਨੂੰ ਇਹ ਅੱਗੇ ਦੱਸਦੇ ਵੀ ਹੈਗਾ, ਆਪਾਂ ਆਹ ਕਰਤਾ, ਆਪਾਂ ਉਹ ਕਰਤਾ। ਸੋ ਉੱਦਾਂ ਦਾ ਹੀ ਇਹ ਜਿਹੜਾ ਇਹਨਾਂ ਨੇ ਆਰਟੀਕਲ ਆਪਣਾ ਪਬਲਿਸ਼ ਕੀਤਾ ਕਿ ਹੁਣ ਤੱਕ ਇਹਨਾਂ ਨੇ ਕੀ ਅਕੰਪਲਿਸ਼ ਕੀਤਾ ਸਾਲ ਤੋਂ, ਕਿਉਂਕਿ ਹੁਣ ਇਹਨਾਂ ਨੂੰ ਉੱਤੇ ਹੋ ਗਿਆ ਤੇ ਕਾਫੀ ਜ਼ਿਆਦਾ ਜਿਹੜੀ ਸੀਗੇ ਪੂਰੀ ਤੁਸੀਂ ਕਹਿ ਲਓ ਕਿ ਇੱਕ ਤਰ੍ਹਾਂ ਜਿਹੜਾ ਇਮੀਗ੍ਰੇਸ਼ਨ ਦਾ ਪ੍ਰੋਸੈਸ ਸੀਗਾ ਉਹਨੂੰ ਇਹਨਾਂ ਨੇ ਸਾਰਾ ਜਿਹੜਾ ਹਿਲਾ ਕੇ ਰੱਖਤਾ। ਸਾਰੇ ਜਿਹੜੇ ਢਾਂਚਾ ਜਿਹੜਾ ਸੀਗਾ ਇੱਕ ਤਰੀਕੇ ਨਾਲ ਬਦਲਤਾ ਹੈ ਨਾ, ਸਾਰੇ ਲੋਕਾਂ ਤੇ ਇਹਦਾ ਇਫੈਕਟ ਵੀ ਪਿਆ ਤੇ ਪੂਰੀ ਜਿਹੜੀ ਚੀਜ਼ ਸੀਗੀ ਚੇਂਜ ਕਰਤੀ। ਤੇ ਉਸ ਬਾਰੇ ਇਹ ਗੱਲ ਕਰਦੇ ਆ, ਇਹ ਕਹਿੰਦੇ ਆ ਕਿ ਜਦੋਂ ਟਰੰਪ ਹੁਣਾਂ ਨੇ ਆਫਿਸ ਸੰਭਾਲਿਆ ਤੇ ਉਹਨਾਂ ਨੇ ਪ੍ਰਾਇੋਰਟਾਈਜ਼ ਕੀਤਾ ਨੈਸ਼ਨਲ ਸਿਕਿਉਰਿਟੀ ਨੂੰ ਤੇ ਪਬਲਿਕ ਸੇਫਟੀ ਨੂੰ, ਕਿਉਂਕਿ ਉਹ ਕਹਿੰਦੇ ਆ ਕਿ ਬਾਰਡਰ ਬਿਲਕੁਲ ਖੁੱਲੇ ਸੀਗੇ ਤੇ ਕਾਫੀ ਲੋਕੀ ਜਿਹੜੇ ਕ੍ਰਿਮੀਨਲ ਟਾਈਪ ਦੇ ਜਿਹੜੇ ਸੀਗੇ ਉਰੇ ਅਮਰੀਕਾ ਦੇ ਵਿੱਚ ਆ ਗਏ ਆ। ਤੇ ਗੱਲ ਸੱਚ ਵੀ ਹੈਗੀ ਹੈ, ਖੁੱਲੇ ਸੀਗੇ ਬਿਲਕੁਲ ਬਾਰਡਰ ਤੇ ਕਾਫੀ ਕ੍ਰਿਮੀਨਲ ਲੋਕੀ ਜਿਹੜੇ ਆਏ ਵੀ ਆ। ਤੇ ਉਸ ਤੋਂ ਬਾਅਦ ਜਿਹੜਾ ਸੀਗਾ ਲਾਅ ਜਿਹੜੇ ਸੀਗੇ ਰਿਲੈਕਸ ਸੀਗੇ ਤੇ ਨਾ ਸਿਰਫ ਜਿਹੜੇ ਕ੍ਰਿਮੀਨਲ ਲੋਕੀ ਆਏ ਉਹਨਾਂ ਨੇ ਫਾਇਦਾ ਵੀ ਬੜਾ ਜਿਹੜਾ ਤੁਸੀਂ ਕਹਿ ਲਓ ਕਿ ਕਾਨੂੰਨਾਂ ਦਾ ਜਿਹੜਾ ਚੱਕਿਆ, ਕਿ ਜਿਹੜੀ ਫਰੀਡਮ ਜਿਹੜੀ ਸੀਗੀ, ਜਿਹੜੇ ਰਾਈਟਸ ਜਿਹੜੇ ਹੁੰਦੇ ਆ ਕ੍ਰਿਮੀਨਲ ਡਿਫੈਂਡੈਂਟ ਨੂੰ, ਉਹਦੀ ਆੜ ਦੇ ਵਿੱਚ ਕਾਫੀ ਫਾਇਦਾ ਵੀ ਜਿਹੜਾ ਚੁੱਕਿਆ ਗਿਆ। ਕਾਫੀ ਜਿਹੜੇ ਸੀਗੇ ਲੁੱਟਾਂ ਖੋਹਾਂ ਤੋਂ ਲੈ ਕੇ ਸ਼ੌਪਲਿਫਟਿੰਗ ਤੋਂ ਲੈ ਕੇ ਮਰਡਰ ਤੱਕ ਵੀ, ਇਵਨ ਜਿਹੜੇ ਸੀਗੇ ਰੇਪ ਮਰਡਰ ਜਿਹੜੇ ਨੈਸ਼ਨਲ ਲੈਵਲ ਵਾਲੇ ਜਿਹੜੇ ਸੀਗੇ ਕਾਲਜ ਗੋਇੰਗ ਜਿਹੜੀਆਂ ਸੰਗੀਨ ਜੁਰਮ ਜਿਹੜੇ ਆ, ਸੰਗੀਨ ਜੁਰਮ ਜਿਹੜੇ ਸੀਗੇ ਕਾਫੀ ਜਿਹੜੇ ਸੀਗੇ ਉਹਦੇ ਵਿੱਚ ਇਮੀਗ੍ਰੈਂਟਸ ਦਾ ਜਿਹੜਾ ਨਾਂ ਵੀ ਜਿਹੜਾ ਆ ਹੁਣ। ਪਰ ਇਮੀਗ੍ਰੈਂਟ ਸਿਰਫ ਇਹੀ ਨਹੀਂ ਕਰਦੇ, ਇਮੀਗ੍ਰੈਂਟ ਜਿਹੜੇ ਹੈਗੇ ਆ ਉਹ ਤੁਸੀਂ ਦੇਖੋ ਉਹਨਾਂ ਨੇ ਹਰੇਕ ਕਿੱਤੇ ਦੇ ਵਿੱਚ ਮੱਲਾਂ ਵੀ ਬਹੁਤ ਮਾਰੀਆਂ। ਬਿਜ਼ਨਸ ਹੋ ਗਏ, ਭਾਵੇਂ ਡਾਕਟਰ ਹੋ ਗਏ, ਸਾਇੰਟਿਸਟ ਹੋ ਗਏ, ਇੰਜੀਨੀਅਰ ਹੋ ਗਏ। ਪਰ ਇੱਕ ਜਿਹੜਾ ਸਰਕਾਰ ਨੇ ਸੀਗਾ ਨੈਰੇਟਿਵ ਸੈੱਟ ਕਰਤਾ, ਫੀਅਰ ਮੌਂਗਰਿੰਗ ਇਹਨੂੰ ਪੋਲਿਟਿਕਸ ਜਿਹੜੀ ਕਹਿੰਦੇ ਆ, ਕਿ ਇੱਕ ਪੱਖ ਨੂੰ ਦੂਜੇ ਪੱਖ ਦਾ ਬਾਰ-ਬਾਰ ਚੀਜ਼ ਜਿਹੜੀ ਬੋਲੀ ਉਹਦਾ ਸ਼ਾਇਦ ਲੋਕੀ ਉੱਦਾਂ ਹੀ ਸਮਝਣ ਲੱਗ ਪੈਂਦੇ ਆ ਕਿ ਪਤਾ ਨਹੀਂ ਸਾਰੇ ਜਾਣੇ ਕ੍ਰਿਮੀਨਲ ਜਿਹੜੇ ਸੀਗੇ ਜਾਂ ਹੁੰਦੇ ਆ। ਈਵਨ ਇਹਨਾਂ ਦੀ ਇਲੈਕਸ਼ਨ ਕੈਂਪੇਨ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਕਿ ਮਰਡਰਰ ਹੈਗੇ ਆ, ਰੇਪਿਸਟ ਹੈਗੇ ਆ, ਡਰੱਗੀ ਹੈਗੇ ਆ। ਤੇ ਉਦੋਂ ਵੀ ਬੜਾ ਬਹਿਸ-ਬੂਸ ਜਿਹੜੀ ਚੱਲੀ ਸੀਗੀ, ਪਰ ਉਹ ਗੱਲ ਜਿਹੜੀ ਸੀਗੀ ਉੱਥੇ ਰਹਿ ਗਈ ਤੇ ਨੈਰੇਟਿਵ ਜਿਹੜਾ ਸੀਗਾ ਉਹ ਐਂਟੀ ਇਮੀਗ੍ਰੇਸ਼ਨ ਤੇ ਜਿਹੜਾ ਸੀਗਾ ਕਾਫੀ ਜ਼ਿਆਦਾ ਪੁਸ਼ ਜਿਹੜਾ ਹੋ ਗਿਆ। ਹਾਂਜੀ, ਕਾਫੀ ਸਾਰੇ ਲੋਕੀ ਜਿਹੜੇ ਐਕਚੁਅਲੀ ਛੱਡ ਕੇ ਵੀ ਜਿਹੜਾ ਸੀਗਾ ਵਾਪਸ ਚਲੇ ਗਏ ਆ ਇੰਡੀਆ। ਕੋਈ ਕਿ ਜੇਲ੍ਹ 'ਚ ਨਾ ਚਲ ਜਾਣ, ਕਈਆਂ ਦੇ ਜਵਾਕ, ਫੈਮਲੀਆਂ ਵਗੈਰਾ ਵਾਲੇ ਜਿਹੜੇ ਬੰਦੇ ਸੀਗੇ, ਕਾਫੀ ਲੋਕੀ ਜਿਹੜੇ ਡਰ ਕੇ ਵੀ ਜਿਹੜੇ ਚਲ ਗਏ। ਇੱਕ ਜਿੱਦਾਂ ਦਾ ਮਾਹੌਲ ਜਿਹੜਾ ਚੱਲਦਾ ਐਂਗਜ਼ਾਇਟੀ ਵਾਲਾ, ਕਾਫੀ ਲੋਕਾਂ ਨੂੰ ਜਿਹੜਾ ਸਟ੍ਰੈਸ ਵਗੈਰਾ ਵੀ ਕਾਫੀ ਰਹਿਣ ਲੱਗ ਪਏ ਸੀਗੇ। ਕਾਫੀ ਲੋਕੀ ਕਾਲ ਕਰਕੇ ਵੀ ਐਕਚੁਅਲੀ ਦੱਸਦੇ ਹੁੰਦੇ ਸੀਗੇ ਕਿ ਨਹੀਂ ਚੱਲ ਜਾਣਾ। ਕਈਆਂ ਨਾਲ ਕੁਝ ਵੀ ਨਹੀਂ ਹੋਇਆ ਸੀਗਾ, ਨਾਰਮਲ ਉਹਨਾਂ ਦੇ ਅਸਾਈਲਮ ਦੇ ਕੇਸ ਜਿੱਦਾਂ ਚੱਲਦੇ ਸੀਗੇ, ਉਹ ਵੀ ਸਟ੍ਰੈਸ ਦੇ ਕਰਕੇ ਜਿਹੜੇ ਸੀਗੇ ਕਈ ਲੋਕੀ ਵਾਪਸ ਜਿਹੜੇ ਚਲ ਗਏ। ਤੇ ਐਗਜ਼ਿਟ ਜਿਹੜੀ ਤੁਸੀਂ ਦੇਖਿਆ ਹੋਣਾ ਆਪਣਾ ਇੰਡੀਆ ਤੋਂ ਵੀ ਵੀਡੀਓ ਜਿਹੜੀਆਂ ਆਉਣ ਲੱਗ ਪਈਆਂ ਕਿ ਨਹੀਂ ਵਾਪਸ ਆ ਜਾਓ, ਬੜਾ ਵਧੀਆ ਏਦਾਂ ਉੱਦਾਂ।
ਇਹ ਆ ਸਾਰਿਆਂ ਨੂੰ ਮੈਸੇਜ ਕਿ ਦੇਖੋ ਹਰੇਕ ਟਾਈਮ ਦੀ ਗੱਲ ਜਿਹੜੀ ਹੁੰਦੀ ਹੈ ਬਹੁਤ ਜ਼ਿਆਦਾ ਜਿਹੜਾ ਦਰਵਾਜ਼ਾ ਖੁੱਲਾ ਸੀਗਾ। ਉਦਾਹਰਨ ਜੇ ਦਈਏ ਤਾਂ ਉਹੀ ਆ ਕਿ ਪੈਂਡੂਲਮ ਜਦੋਂ ਇੱਕ ਵਾਰੀ ਟੂ ਫਾਰ ਲੈਫਟ ਨੂੰ ਸਵਿੰਗ ਹੁੰਦਾ, ਉਹਨੇ ਵਾਪਸ ਆ ਕੇ ਰਾਈਟ ਵੱਲ ਸਵਿੰਗ ਹੋਣਾ ਹੁੰਦਾ। ਕਿ ਨਾ ਬਾਈਡਨ ਹੋਣੀ ਇਦਾਂ ਦਾ ਮਾਹੌਲ ਕ੍ਰੀਏਟ ਕਰਦੇ, ਨਾ ਇਦਾਂ ਦਾ ਸਿਨੈਰੀਓ ਜਿਹੜਾ ਬਣਨਾ ਸੀਗਾ। ਸੋ ਜਿਹੜੀ ਸੱਚ ਗੱਲ ਉਹ ਇਹ ਹੈ। ਤੇ ਹੁਣ ਇਹ ਆ ਕਿ ਜਿੱਦਾਂ ਇਹਨਾਂ ਦੇ ਗ੍ਰਿਡ ਲੌਕ ਚੱਲਦੇ ਆ, ਜਿੱਦਾਂ ਇਹਨਾਂ ਦੀਆਂ ਸਰਕਾਰਾਂ ਕਈ ਵਾਰੀ ਬੰਦ ਵੀ ਰਹਿੰਦੀਆਂ, ਸੈਨੇਟਰ ਵੀ ਜਿਹੜੇ ਕਾਂਗਰਸਮੈਨ ਸਾਰੇ 50-50 ਤੇ, ਜਿੱਦਾਂ ਹੁਣ 45 ਕੁ ਦਿਨ ਮੇਰੇ ਖਿਆਲ ਲਗਭਗ ਹੋ ਗਏ ਆ ਇਹਨਾਂ ਨੂੰ ਬੰਦ ਹੋਏ ਨੂੰ ਤੇ ਇਹ ਚੈਕਸ ਐਂਡ ਬੈਲੈਂਸਿਸ ਜਿਹੜੇ ਹੈਗੇ ਆ, ਕਾਮਨ ਸੈਂਸ ਜਿਹੜੀ ਲੌਂਗ ਰਨ ਚ ਕਾਮਨ ਸੈਂਸ ਜਿਹੜੀ ਪ੍ਰਵੇਲ ਜਿਹੜੀ ਕਰ ਸਕਦੀ ਹੈ। ਕਾਫੀ ਕੋਰਟਸ ਜਿਹੜੇ ਸੀਗੇ ਉਹਨਾਂ ਨੇ ਸਰਕਾਰ ਦੇ ਉਲਟ ਵੀ ਸਟੈਂਡ ਲਿਆ। ਕਾਫੀ ਜਿਹੜੇ ਕੋਰਟ ਸੀਗੇ ਹਾਈ ਲੈਵਲ ਦੇ, ਇਵਨ ਸੁਪਰੀਮ ਕੋਰਟ ਵੀ, ਉਹਨਾਂ ਨੇ ਸਰਕਾਰ ਦੇ ਫੇਵਰ ਦੇ ਵਿੱਚ ਵੀ ਸਟੈਂਡ ਲਿਆ। ਤੇ ਭਾਵੇਂ ਉਹ ਲੋਕਾਂ ਨੂੰ ਜੇਲ੍ਹ ਦੇ ਵਿੱਚ ਡੱਕਣ ਵਾਲੀ ਗੱਲ ਆ, ਬੌਂਡ ਨੂੰ ਮਿਲਣੇ ਚਾਹੀਦੇ ਨਹੀਂ ਮਿਲਣੇ ਚਾਹੀਦੇ, ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਕੋਰਟਸ ਨੇ ਡਿਸਾਈਡ ਕੀਤੀਆਂ। ਕਈ ਸਰਕਟ ਕੋਰਟ ਜਿਹੜੇ ਹੈਗੇ ਆ ਉਹ ਅਗੇਂਸਟ ਵੀ ਗਏ ਆ। 5th ਸਰਕਟ 8th ਸਰਕਟ ਜਿੱਦਾਂ ਉਹਨਾਂ ਦੇ ਰੂਲਿੰਗ ਇਹੀ ਸੀਗੀ ਕਿ ਲੋਕਾਂ ਨੂੰ ਫੜ ਕੇ ਜਿਹੜਾ ਰੱਖਿਆ ਜਾ ਸਕਦਾ। 9th ਸਰਕਟ ਨੇ ਕੋਈ ਸੋਲਿਡ ਪੋਜੀਸ਼ਨ ਨਹੀਂ ਲਈ ਡਿਟੈਂਸ਼ਨ ਦੇ ਉੱਤੇ। ਤੇ ਕਾਈਂਡ ਆਫ ਜਿਹੜਾ ਵੇਗ ਜਿਹਾ ਹੈਗਾ ਲੋਕੀ ਛੁੱਟ ਰਹੇ ਆ। ABS ਵਗੈਰਾ ਕਈ ਜੂਰਿਸਡਿਕਸ਼ਨ ਜਿਹਾ, ਹੁਣ ਟੈਕਸਸ ਵਗੈਰਾ, ਲੂਈਜ਼ੀਆਨਾ, ਮਿਸੀਸਿਪੀ ਥੋੜਾ ਜਿਹਾ ਮੁਸ਼ਕਿਲ ਆ 5th ਸਰਕਟ ਦੀ ਰੂਲਿੰਗ ਤੋਂ ਬਾਅਦ। ਤੇ ਕੈਲੀਫੋਰਨੀਆ ਜਿਹੜੀ 9th ਸਰਕਟ ਆ ਉਹ ਕਾਫੀ ਲਿਬਰਲ ਆ। ਪਰ ਹੁਣ ਜਿਹੜੇ ਲੋਕੀ ਆ ਉਹ ਫੜ ਵੀ ਜਿਹੜੇ ਦੂਜੀ ਸਟੇਟ ਦੇ ਵਿੱਚ ਹੁੰਦੇ ਆ ਤਕਰੀਬਨ, ਤੇ ਕਈ ਵਾਰੀ ਉਹਨਾਂ ਨੂੰ ਟ੍ਰਾਂਸਫਰ ਵੀ ਜਿਹੜਾ ਕਰ ਦਿੱਤਾ ਜਾਂਦਾ। ਸੋ ਕਈ ਕੁਛ ਜਿਹੜਾ ਸੀਗਾ ਇਮੀਗ੍ਰੇਸ਼ਨ ਦੇ ਵਿੱਚ ਵਿਦਨ ਅ ਵੈਰੀ ਸ਼ਾਰਟ ਸਪੈਨ 1-2 ਮਹੀਨੇ ਦੇ ਵਿੱਚ ਕੁਛ ਨਾ ਕੁਛ ਜਿਹੜਾ ਨਵਾਂ ਜਿਹੜਾ ਆ ਜਾਂਦਾ ਸੀਗਾ। ਕਈ ਲੋਕੀ ਜਿਹੜੇ ਸੀਗੇ ਸਪਟੈਂਬਰ ਅਕਤੂਬਰ ਦੇ ਜਿਹੜੇ ਟਾਈਮ ਦੇ ਵਿੱਚ, ਹੁਣ ਇੱਕ ਮੁੰਡਾ ਬਾਹਰ ਆਇਆ ਸੀ, ਉਹਦੀ ਵੀਡੀਓ ਲੇਟੈਸਟ ਸੀਗੀ, 6 ਮਹੀਨੇ ਉਹ ਜਿਹੜਾ ਜੇਲ੍ਹ ਰਹਿ ਕੇ ਆਇਆ। ਉਹ ਫਿਰ ਉਹਨਾਂ ਕੋਲ ਪੁੱਛੀਦਾ ਕਿ ਕੀ ਮਾਹੌਲ ਸੀਗਾ, ਕਿੱਦਾਂ, ਕਈ ਚੀਜ਼ਾਂ ਉਹ ਦੱਸਦੇ ਆ। ਤੇ ਕਈ ਜਿਹੜੇ ਲੋਕੀ ਆ ਨਹੀਂ ਉਹ ਜਿਹੜਾ ਰੁਕ ਸਕਦੇ ਐਡੀ ਦੇਰ, ਛੱਡ ਜਾਂਦੇ ਆ। ਪਹਿਲਾਂ ਹੀ ਕਰਜ਼ਾ ਚੜਿਆ ਤਾਂ ਵੀ ਚੱਲ ਜਾਂਦੇ, ਅੱਗੇ ਪਿੱਛੇ ਦੀ ਨਹੀਂ ਸੋਚਦੇ। ਤੇ ਕਈ ਜਿਹੜੇ ਆ ਉਹ ਕਹਿੰਦੇ ਸਾਡੇ ਕੋਲ ਚੋਇਸ ਨਹੀਂ, ਸਾਨੂੰ ਇੱਥੇ ਟਿਕਣਾ ਪੈਣਾ, ਅੱਗੇ ਪੁਸ਼ ਕਰਨਾ ਪੈਣਾ। ਤੇ ਮੈਸੇਜ ਇਹੀ ਹੈ ਸਾਰਿਆਂ ਨੂੰ ਕਿ ਦੇਖੋ ਜਿਹੜੇ ਲਾਅ ਜਿਹੜੇ ਆਉਣ ਵਾਲੇ ਵੀ 3.5 ਸਾਲ ਹੈਗੇ ਆ, ਇਹਦੇ ਵਿੱਚ ਜਿਹੜੀ ਸਰਕਾਰ ਸੀਗੀ ਉਹਨਾਂ ਦੀ ਇਹੀ ਪਾਲਿਸੀ ਜਿਹੜੀ ਰਹਿਣੀ ਆ। ਮਿਡ ਟਰਮ ਦੇ ਵਿੱਚ ਜ਼ਰੂਰ ਹੋ ਸਕਦਾ ਕਿ ਜੇ ਪਾਰਟੀ ਉਧਰ ਨੂੰ ਸ਼ਿਫਟ ਹੋ ਗਈ, ਡੈਮੋਕ੍ਰੇਟਸ ਜਿਹੜੇ ਵਾਪਸ ਮੈਜੋਰਟੀ ਦੇ ਵਿੱਚ ਆ ਜਾਣ ਜਾਂ ਕਾਫੀ ਉਹਨਾਂ ਦੀ ਜਿੱਤ ਜਿਹੜੀ ਹੋ ਜਾਵੇ, ਤੇ ਫਿਰ ਸੀਗਾ ਕਿ ਹੌਲੀ ਹੌਲੀ ਜਿਹੜਾ ਟੇਬਲ ਉਹ ਟਰਨ ਹੋਣਾ ਸ਼ੁਰੂ ਹੋ ਜਾਊਗਾ। ਸੋ ਇਹ ਸਰਕਾਰ ਕੀ ਕਹਿੰਦੀ ਹੈ ਕਿ ਆਪਾਂ ਨੈਸ਼ਨਲ ਸਿਕਿਉਰਿਟੀ ਨੂੰ ਪ੍ਰਾਇੋਰਟਾਈਜ਼ ਕੀਤਾ ਤੇ ਪਬਲਿਕ ਸੇਫਟੀ ਨੂੰ ਜਿਹੜਾ ਪ੍ਰਾਇੋਰਟਾਈਜ਼ ਕੀਤਾ, ਕਿਉਂਕਿ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਜਿਹੜੇ ਵੀ ਮਰਡਰ ਵਗੈਰਾ ਜਿਹੜੇ ਹੋਏ ਸੀਗੇ ਕਿ ਉਹਦੇ ਕਰਕੇ ਜਿਹੜੇ ਜਸਟੀਫਾਈਡ ਤੇ ਕਾਫੀ ਜ਼ਿਆਦਾ ਮੋਮੈਂਟਮ ਇਹਨਾਂ ਦਾ ਸੀਗਾ, ਤਾਂ ਹੀ ਇਲੈਕਸ਼ਨ ਜਿਹੜੇ ਸੀਗੇ ਇਹ ਪੂਰੇ ਮੈਜੋਰਟੀ ਨਾਲ ਜਿਹੜੇ ਜਿੱਤੇ ਸੀਗੇ। ਸੋ ਐਗਜ਼ੈਕਟਿਵ ਆਰਡਰ ਜਿਹੜਾ ਇਹਨਾਂ ਦਾ ਸੀਗਾ 141-61, ਉਹਦੇ ਵਿੱਚ ਜਿਹੜਾ ਸੀਗਾ ਉਹਨਾਂ ਨੇ ਕਿਹਾ ਕਿ ਫੋਰਨ ਟੈਰਰਿਸਟ ਤੇ ਹੋਰ ਨੈਸ਼ਨਲ ਸਿਕਿਉਰਿਟੀ ਤੇ ਪਬਲਿਕ ਸੇਫਟੀ ਜਿਹੜੇ ਥ੍ਰੈਟ ਹੈਗੇ ਉਹ ਤੋਂ ਅਮਰੀਕਾ ਨੂੰ ਬਚਾਉਣਾ। ਇਹਨਾਂ ਨੇ ਕਿਹਾ ਕਿ ਸਾਰੇ ਜਿਹੜੇ ਏਲੀਅਨ ਇਹ ਮੈਕਸਿਮਮ ਡਿਗਰੀ ਪੋਸੀਬਲ ਜਿਹੜਾ ਹੋ ਸਕਦਾ ਉਨੀ ਇਹਨਾਂ ਦੀ ਸਕਰੂਟਨਾਈਜ਼ ਕਰਨੀ ਹੈ ਐਪਲੀਕੇਸ਼ਨਾਂ। ਇਹ ਨਹੀਂ ਕਿ ਸਿੱਧੇ ਬਸ ਅਪਰੂਵ ਕਰ ਦੇਣੇ ਆ ਕੇਸ, ਜਿੰਨਾ ਮੈਕਸਿਮਮ ਤੋਂ ਮੈਕਸਿਮਮ ਹੋ ਸਕੇ ਤੇ ਉਨੀ ਇਹਨਾਂ ਦੀ ਚੈਕਿੰਗ ਜਿਹੜੀ ਕਰਨੀ ਆ। ਫਿਰ ਇਹਨਾਂ ਨੇ ਪ੍ਰੈਜ਼ੀਡੈਂਟ ਪ੍ਰੋਕਲੇਮੇਸ਼ਨ 10949 ਰਿਸਟ੍ਰਿਕਟਿੰਗ ਦੀ ਐਂਟਰੀ ਆਫ ਫੋਰਨ ਨੈਸ਼ਨਲਸ, ਜਿਹੜੀਆਂ ਟੈਰਰਿਸਟ ਕੰਟਰੀਆਂ ਤੋਂ ਆਉਂਦੇ ਆ ਜਾਂ ਪਬਲਿਕ ਸੇਫਟੀ ਦੇ ਥ੍ਰੈਟ ਹੈਗੇ ਆ। ਫਿਰ ਇਹਨਾਂ ਨੇ 109-98 ਰਿਸਟ੍ਰਿਕਟਿੰਗ ਐਂਡ ਲਿਮਿਟਿੰਗ ਐਂਟਰੀ ਆਫ ਫੋਰਨ ਨੈਸ਼ਨਲ ਟੂ ਪ੍ਰੋਟੈਕਟ ਸਿਕਿਉਰਿਟੀ ਆਫ ਯੂਨਾਈਟਿਡ ਸਟੇਟਸ, ਤੇ 39 ਕੰਟਰੀ ਇਹਦੇ ਵਿੱਚ ਸੀਗੀਆਂ, ਜਿਹਦੇ ਵਿੱਚੋਂ ਇਹਨਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਆਪਾਂ ਵੈਟਿੰਗ ਜਿਹੜੀ ਕਰਨੀ ਹੈ। ਸੋ ਜਿਹੜੀਆਂ 3 ਇਹਨਾਂ ਨੇ ਸਿੱਧੇ ਆਉਂਦੇ ਹੀ ਜਿਹੜਾ ਸੀਗਾ ਰਾਈਟ ਆਫ ਦਾ ਬੈਟ ਐਗਜ਼ੈਕਟਿਵ ਆਰਡਰ ਜਿਹੜੇ ਪ੍ਰੈਜ਼ੀਡੈਂਟ ਪ੍ਰੋਕਲੇਮੇਸ਼ਨ ਜਿਹੜੇ ਕਰਤੇ ਸੀਗੇ, ਉਹਦੇ ਕਰਕੇ ਕੀ ਹੋਇਆ ਕਿ ਜਿਹੜੇ ਇਮੀਗ੍ਰੇਸ਼ਨ ਬੈਨੀਫਿਟ ਵੀ ਲੋਕੀ ਕਿਸੇ ਵੀ ਤਰ੍ਹਾਂ ਦੇ ਮੰਗਦੇ ਸੀਗੇ, ਵਰਕ ਪਰਮਿਟ ਆ ਜਾਂ ਕੁਝ ਵੀ ਆ, ਹਾਈ ਰਿਸਕ ਵਾਲੀ ਕੰਟਰੀ ਵਾਲਿਆਂ ਤਾਂ ਉਹਨਾਂ ਨੇ ਬਿਲਕੁਲ ਟੋਟਲੀ ਜਿਹੜਾ ਸੀਗਾ ਪੌਜ਼ ਕਰਤਾ। ਇਹਨਾਂ ਨੇ ਫਿਰ ਆਪਣੀਆਂ ਜਿਹੜੀਆਂ ਇਨਵੈਸਟੀਗੇਸ਼ਨਸ ਕੀਤੀਆਂ, ਕੰਪਰੀਹੈਂਸਿਵ ਰਿਵਿਊ ਕੀਤੇ, ਜਿਹਦੇ ਵਿੱਚ ਇਹਨਾਂ ਨੇ ਵੇਖਿਆ ਕਿ ਕਾਫੀ ਸਾਰੇ ਜਿਹੜੇ ਵਰਕਲੋਡ ਬਹੁਤ ਜ਼ਿਆਦਾ ਐਪਲੀਕੇਸ਼ਨਾਂ ਜਿਹੜੀਆਂ ਪੈਂਡਿੰਗ ਹੈਗੀਆਂ, ਮਿਲੀਅਨਸ ਦੇ ਵਿੱਚ ਜਿਹੜੇ ਕੇਸ ਹੋ ਗਏ ਸੀਗੇ, ਤੇ ਉਹ ਕਿਤੇ ਵੀ ਜਾ ਨਹੀਂ ਰਹੇ ਸੀਗੇ ਕਿਉਂਕਿ ਕੋਰਟਸ ਜਿਹੜੇ ਸੀਗੇ ਜੱਜ ਉਹ ਇੱਕ ਦਿਨ 'ਚ 2 ਕੇਸ ਜਿਹੜੇ ਦੇਖ ਸਕਦੇ ਸੀਗੇ। ਇਹਨਾਂ ਨੇ ਜਿਹੜਾ ਵਾਕਈ ਪ੍ਰੋਸੀਜਰ ਇੰਨਾ ਕੁ ਤੇਜ਼ ਜਿਹੜਾ ਕੀਤਾ, ਬੜੇ ਕੇਸ ਇਹਨਾਂ ਨੇ ਪ੍ਰੀ ਟਰਮਿਟ ਕੀਤੇ, ਸਿੱਧੇ ਜਿਹੜਾ ਸੀਗੇ ਫੈਸਲੇ ਉਦਾਂ ਦੇ ਕੀਤੇ ਕਿ ਸਿੱਧੇ ਕੇਸ ਜਿਹੜੇ ਡਿਨਾਈ ਕਰੋ ਹੀਅਰਿੰਗ, ਸ਼ਾਰਟ ਹੀਅਰਿੰਗ ਦੇ ਵਿੱਚ ਸਕੈਜੂਲਿੰਗ ਆਰਡਰ ਵਗੈਰਾ ਇਸ਼ੂ ਕੀਤੇ ਕਿ ਜੇ ਕਿਸੇ ਨੇ ਡੈਡਲਾਈਨ ਮੀਟ ਨਹੀਂ ਕੀਤੀ ਉਹਨਾਂ ਦੇ ਕੇਸ ਇਹਨਾਂ ਨੇ ਡਿਨਾਈ ਕਰਨੇ ਸ਼ੁਰੂ ਕਰਤੇ। ਇਹ ਸਾਰੇ ਕਾਸੇ ਦੇ ਵਿੱਚ ਇਹ ਦੇਖਿਆ ਆਪਾਂ ਕਿ ਜਿਹੜੇ ਨਵੇਂ ਕਈ ਆਏ ਸੀਗੇ 2000
23-24 ਵਾਲੇ ਉਹ ਕੇਸਾਂ ਦੇ ਵਿੱਚ ਕਾਫੀ ਪ੍ਰੋਬਲਮ ਹੋਈ। ਹੁਣ ਪਤਾ ਨਹੀਂ ਕੀ ਉਹ ਸੋਚ ਕੇ ਆਏ ਸੀ ਜਾਂ ਕੀ ਉਹਨਾਂ ਨੂੰ ਦੱਸਿਆ ਗਿਆ ਸੀਗਾ ਕਿੱਦਾਂ। ਕਾਫੀ ਸਾਰੇ ਜਿਹੜੇ ਲੋਕੀ ਸੀਗੇ ਉਹ ਕੋਆਪਰੇਟ ਵੀ ਆਪਣੇ ਵਕੀਲ ਨਾਲ ਕਰਨਾ ਨਹੀਂ ਚਾਹੁੰਦੇ ਸੀ। ਕਾਫੀ ਵਕੀਲਾਂ ਨਾਲ ਗੱਲਬਾਤ ਕਰੀ ਦੀ ਹੈ ਤਾਂ ਉਹ ਕਹਿੰਦੇ ਕਿ ਇਨਫੋਰਮੇਸ਼ਨ ਨਹੀਂ ਦੇਣਾ ਚਾਹੁੰਦੇ, ਡਾਕੂਮੈਂਟ ਨਹੀਂ ਦੇਣਾ ਚਾਹੁੰਦੇ। ਤੇ ਉੱਤੋਂ ਦੀ ਇਕਨੋਮਿਕ ਕੰਡੀਸ਼ਨਸ ਵੀ ਇੱਥੇ ਜਿਹੜੀਆਂ ਜੌਬ ਦੀ ਮੰਦਹਾਲੀ ਜਿਹੜੀ ਸੀਗੀ, ਸੋ ਲੈ ਦੇ ਕੇ ਜਿਹੜਾ ਇਹ ਸੀਗਾ ਕਿ ਕਈ ਲੋਕੀ ਯੂਰਪ 'ਚ ਵੀ ਆਪਣੀਆਂ ਚੰਗੀਆਂ ਜੌਬ ਬਿਜ਼ਨਸ ਛੱਡ ਕੇ ਆਏ ਸੀਗੇ। ਉਹਨਾਂ ਨੇ ਆ ਕੇ ਵੇਖਿਆ ਕਿ ਹਾਈਪ ਜ਼ਿਆਦਾ ਸੀਗੀ ਅਮਰੀਕਾ ਦੀ। ਆਪਾਂ ਕਹਿੰਦੇ ਵੀ ਹੁੰਦੇ ਸੀਗੇ ਜਦੋਂ ਤੁਹਾਨੂੰ ਰਾਜਕਰਨ ਜੀ ਯਾਦ ਆ ਕਿ ਬਿਲਕੁਲ 4-5 ਸਾਲ ਪਹਿਲਾਂ ਕਿ ਨਾ ਕਿਸੇ ਦੀ ਦੇਖ ਕੇ ਆਪਣਾ ਨਾ ਢਾਓ, ਜਿਹੜਾ ਕੰਮਕਾਰ ਚੱਲਦਾ ਅਭੀ ਜੀ ਉੱਥੇ ਵਧੀਆ ਚੱਲ ਰਿਹਾ। ਯੂਰਪ ਦੇ ਵਿੱਚ ਵਧੀਆ ਮੁਲਕ ਨੇ, ਐਸੀ ਨਹੀਂ, ਵੇਟ ਕਰ ਲਓ ਥੋੜੀ। ਬਿਲਕੁਲ ਕਿਉਂਕਿ ਲਾਈਫ 'ਚ ਕਿਉਂਕਿ ਉਰੇ ਕੰਮ ਵੀ ਬਹੁਤ ਜ਼ਿਆਦਾ ਜਿਹੜਾ ਅਮਰੀਕਾ 'ਚ ਸਾਰਿਆਂ ਨੂੰ ਪਤਾ ਜਿਹੜੇ ਹੈਗੇ ਆ। ਠੀਕ ਹੈ, ਹੁਣ ਆਪਣੇ ਭਾਈਬੰਦ ਕਾਫੀ ਸੁਣਦੇ ਆ ਬਾਹਰ ਵੀ ਜਿਹੜਾ ਰੇਡੀਓ, ਤੇ ਜਿਹੜੇ ਨਹੀਂ ਆਏ ਉਹਨਾਂ ਨੂੰ ਹੁਣ ਕਹਿੰਦੇ ਬੈਟਰ ਆਫ ਹੈ ਨਾ। ਕਈਆਂ ਦੇ ਸੀਗੇ ਪੀਜ਼ੇ ਪੂਜੇ ਇੱਧਰ, ਕਈ ਵੇਚ ਬੂਝ ਕੇ ਜਿਹੜਾ ਆਏ ਸੀਗੇ ਕਿ ਅਮਰੀਕਾ 'ਚ ਪਤਾ ਨਹੀਂ ਕੀ ਸਬਜ਼ ਬਾਗ ਹੈਗੇ ਆ। ਪਰ ਇਹ ਸੀਗਾ ਕਿ 2-3 ਸਾਲ ਉਹ ਜ਼ਰੂਰ ਚੱਲਿਆ। ਪਰ ਹੁਣ ਜਿਹੜਾ ਸੀਗਾ ਇਸ ਵੇਲੇ ਜਿਹੜਾ ਅਗਲੇ 3.5 ਸਾਲ ਆ ਉਹ ਔਖੇ ਰਹਿਣੇ। ਤੇ ਗੱਲ ਕਰਨ ਦਾ ਪੁਆਇੰਟ ਇਹ ਹੈਗਾ ਕਿ ਅੱਜ ਦੀ ਡੇਟ 'ਚ ਵੀ ਲੋਕੀ ਆ ਰਹੇ ਆ ਤੇ ਆ ਕੇ ਕਈ ਸਿੱਧੇ ਜੇਲ੍ਹ 'ਚ ਜਾਂ ਜੇਲ੍ਹ 'ਚੋਂ ਬਾਹਰ ਵੀ ਨਹੀਂ ਨਿਕਲਦੇ। ਤੇ ਅਜੇ ਵੀ ਜਿਹੜਾ ਸੀਗਾ ਉਹ ਏਜੰਟਾਂ ਨੇ ਇਹੀ ਕਿਹਾ ਕਿ ਨਹੀਂ ਇਹ ਹੋ ਗਿਆ ਠੀਕ ਸਾਰਾ ਸਿਸਟਮ, ਹੁਣ ਕੋਈ ਪ੍ਰੋਬਲਮ ਨਹੀਂ। ਪ੍ਰੋਬਲਮ ਅਜੇ ਹੈਗੀ ਹੈ, 3.5 ਸਾਲ ਪ੍ਰੋਬਲਮ ਜਿਹੜੀ ਰਹਿਣੀ ਹੈ। ਸੋ ਇਹ ਕੀ ਕਹਿੰਦੇ ਆ ਕਿ ਆਪਾਂ ਕਹਿੰਦੇ ਕੰਪਰੀਹੈਂਸਿਵ ਰਿਵਿਊ ਕੀਤਾ, ਟਰੰਪ ਹੁਣੀ ਕਹਿੰਦੇ ਆ, ਤੇ ਆਪਾਂ ਦੇਖਿਆ ਕਿ ਜਿਹੜੀ ਸਕਰੀਨਿੰਗ ਸੀਗੀ ਜਾਂ ਜਿਹੜੇ ਹਿਸਾਬ ਨਾਲ ਕੇਸ ਅਪਰੂਵ ਹੁੰਦੇ ਸੀਗੇ ਉਹ ਪੂਰੇ ਡਿਟੇਲ ਦੇ ਵਿੱਚ ਨਹੀਂ ਜਾਂਦੇ ਸੀਗੇ ਤੇ ਪੂਰੀ ਵੈਟਿੰਗ ਜਿਹੜੀ ਸੀਗੀ ਲੋਕਾਂ ਦੀ ਨਹੀਂ ਹੁੰਦੀ ਸੀਗੀ। ਕਈ ਲੋਕੀ ਉਹ ਕਹਿੰਦੇ ਇਵਨ ਉਹਨਾਂ ਨੂੰ ਸਿਟੀਜ਼ਨਸ਼ਿਪ ਵੀ ਮਿਲ ਗਈ ਜਿਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਮਿਲਣੀ ਚਾਹੀਦੀ ਸੀਗੀ। ਤੇ ਉਹ ਕਹਿੰਦੇ ਕਿ ਕਾਫੀ ਜ਼ਿਆਦਾ ਗੈਪਸ ਇਹਨਾਂ ਨੇ ਐਕਸਪੋਜ਼ ਕੀਤੇ ਜਿਹੜੇ ਕਿ ਯੂਐਸ ਦੀ ਨੈਸ਼ਨਲ ਸਿਕਿਉਰਿਟੀ ਨੂੰ ਤੇ ਪਬਲਿਕ ਸੇਫਟੀ ਨੂੰ ਖਤਰਾ ਜਿਹੜਾ ਪਹੁੰਚਾ ਸਕਦੇ ਆ। ਠੀਕ ਹੈ। ਸੋ ਉਹ ਕੀ ਕਹਿੰਦੇ ਆ ਕਿ ਹੁਣ ਉਹਨਾਂ ਦੇ ਜਿਹੜੇ ਨੈਕਸਟ ਸਟੈਪ ਕੀ ਹੈਗੇ ਆ ਕਿ ਪਾਲਿਸੀ ਮੈਮੋਰੈਂਡਮ, ਕਿ ਜਿਹੜੀ ਏਜੰਸੀਆਂ ਹੈਗੀਆਂ ਉਹ ਆਪਣੀ ਆਪਣੀ ਪਾਲਿਸੀ ਕਿੱਦਾਂ ਉਹਨਾਂ ਨੇ ਕੀ ਕਰਨਾ, ਉਹ ਪਾਲਿਸੀ ਮੈਮੋਰੈਂਡਮ ਜਿਹੜੇ ਪਾਸ ਕਰਕੇ ਜਿਹੜਾ ਸੀਗਾ ਹੋਰ ਚੀਜ਼ ਨੂੰ ਜਿਹੜਾ ਸਟ੍ਰਿਕਟ ਕਰੂਗੇ। 3 ਪਾਲਿਸੀ ਮੈਮੋਰੈਂਡਮ ਇਹਨਾਂ ਨੇ ਪਾਸ ਕੀਤੇ ਆ, 602, 0192, 0193 ਤੇ 0194। ਸੋ ਇਹਨਾਂ ਨੇ 3 ਪਾਲਿਸੀ ਮੈਮੋਰੈਂਡਮ ਜਿਹੜੇ ਪਾਸ ਕੀਤੇ ਸੀਗੇ। 192 ਵਾਲੇ 'ਚ ਇਹ ਕਹਿੰਦੇ ਆ ਕਿ ਸਾਰੀਆਂ ਜਿਹੜੀਆਂ ਅਸਾਈਲਮ ਦੀਆਂ ਐਪਲੀਕੇਸ਼ਨ ਹੈਗੀਆਂ ਪੈਂਡਿੰਗ ਹੈਗੀਆਂ ਜਾਂ ਯੂਐਸ CIS ਬੈਨੀਫਿਟ ਦੀਆਂ ਐਪਲੀਕੇਸ਼ਨਾਂ ਹੈਗੀਆਂ ਜਿਹੜੀਆਂ ਹਾਈ ਰਿਸਕ ਕੰਟਰੀਜ਼ ਹੈਗੀਆਂ, ਉਹਨਾਂ ਦੀ ਸਿੱਧੇ ਤੁਸੀਂ ਹੋਲਡ ਤੇ ਪਾ ਦਿਓ ਤੇ ਉਹਨਾਂ ਨੂੰ ਐਕਸਟਰਾ ਜਿਹੜਾ ਰਿਵਿਊ ਕਰਨਾ। ਫਿਰ ਜਿਹੜਾ ਪਾਲਿਸੀ ਮੈਮੋਰੈਂਡਮ ਇਹਨਾਂ ਦਾ 193 ਉਹ ਕਹਿੰਦਾ ਕਿ ਜਿਹੜਾ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਹੈਗੀਆਂ, ਡਾਇਵਰਸਿਟੀ ਵੀਜ਼ਾ ਜਿਹੜਾ ਲੋਟਰੀ ਵੀਜ਼ਾ ਦਾ ਉਹਦੇ ਥੱਲੇ ਆਈਆਂ, ਹਾਂਜੀ, ਉਹਨਾਂ ਨੂੰ ਤੁਸੀਂ ਜਿਹੜਾ ਸੀਗਾ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਨੂੰ ਹੋਲਡ ਤੇ ਪਾ ਦਿਓ, ਜਿਹੜੇ ਛੋਟੀ ਕੰਟਰੀਆਂ 'ਚ ਲੋਕ ਜਿਹੜੇ ਆਉਂਦੇ ਸੀਗੇ। ਹਾਂਜੀ। ਤੇ ਜਿਹੜਾ 194 ਇਹਨਾਂ ਦਾ ਪਾਲਿਸੀ ਮੈਮੋਰੈਂਡਮ ਸੀਗਾ ਉਹ ਕਹਿੰਦਾ ਹੈਗਾ ਕਿ ਜਿਹੜੇ ਐਡੀਸ਼ਨਲ ਹਾਈ ਰਿਸਕ ਕੰਟਰੀ ਹੁਣ ਇਹਨਾਂ ਨੇ ਆਇਡੈਂਟੀਫਾਈ ਜਿਹੜੀਆਂ ਕੀਤੀਆਂ, ਉਹਨਾਂ ਦੀਆਂ ਵੀ ਸਾਰੀਆਂ ਜਿਹੜੀਆਂ ਸੀਗੀਆਂ ਅਸਾਈਲਮ ਵਗੈਰਾ ਦੀਆਂ ਐਪਲੀਕੇਸ਼ਨਾਂ ਜਿਹੜੀਆਂ ਹੋਲਡ ਤੇ ਪਾ ਦਿਓ, ਪੌਜ਼ ਕਰ ਦਿਓ ਸਭ ਕੁਝ, ਪੌਜ਼ ਕਰ ਦਿਓ ਸਭ ਕੁਝ। ਤੇ ਇਹਦੇ ਵਿੱਚ ਇਹ ਦੱਸਦੇ ਜਾਈਏ ਕਿ ਇਹ ਨਹੀਂ ਕਿ ਉਹਨਾਂ ਨੇ ਗ੍ਰੀਨ ਕਾਰਡ ਦੇਣੇ ਨਹੀਂ ਆ, ਉਹਨਾਂ ਨੇ ਹੋਰ ਜ਼ਿਆਦਾ ਜਿਹੜੀ ਸਕਰੂਟਨੀ ਜਿਹੜੀ ਕਰਨੀ ਆ। ਜਿਹੜਾ ਅਸਾਈਲਮ ਆਫਿਸਰ, ਜਿਹੜਾ ਹੁਣ ਇੰਟਰਵਿਊਇੰਗ ਆਫਿਸਰ ਹੈਗਾ USCIS ਦੇ ਵਿੱਚ, ਉਹ ਸਾਨੂੰ ਹੁਣ ਜਿਹੜੇ ਕੇਸ ਲੋਕੀ ਕੰਟੈਕਟ ਕਰਦੇ ਆ ਤੇ ਉਹਨਾਂ ਦੇ ਕੇਸ ਕਈਆਂ ਦੇ ਇਨਵੈਸਟੀਗੇਟ ਹੋ ਰਹੇ ਆ, ਉਹਦੇ ਵਿੱਚ ਉਹ ਕੀ ਵੇਖਦੇ ਆ ਕਿ ਕੋਈ ਫਰਾਡ ਦੇ ਇੰਡੀਕੇਟਰ ਦੇਖਦੇ ਆ ਕਿ ਅਸਾਈਲਮ ਐਪਲੀਕੇਸ਼ਨ 'ਚ ਆਹ ਨਹੀਂ ਲਿਖਿਆ, ਉਹ ਨਹੀਂ ਲਿਖਿਆ। ਤੇ ਜ਼ਿਆਦਾਤਰ ਜਿਹੜਾ ਸੀਗਾ ਪੈਰਾਲੀਗਲ ਵਾਲੀਆਂ ਐਪਲੀਕੇਸ਼ਨਾਂ ਉਹ ਸਾਡੇ ਕੋਲ ਬਹੁਤ ਜ਼ਿਆਦਾ ਆ ਰਹੀਆਂ ਕਿਉਂਕਿ ਇੱਧਰ ਉੱਧਰ ਅਗਰ ਤੁਸੀਂ ਜਿਹੜੇ ਫਾਰਮ ਭਰੇ ਆ ਕਿ ਉਹਨਾਂ ਨੇ ਪੂਰਾ ਕੇਸ ਭਰ ਕੇ ਨਹੀਂ ਪੜ੍ਹ ਕੇ ਨਹੀਂ ਜਿਹੜਾ ਕੀਤਾ, ਤੇ ਬੰਦੇ ਅਗਲੇ ਜਦੋਂ ਇੰਟਰਵਿਊ 'ਚ ਜਾਂਦੇ ਆ ਉਦੋਂ ਉਹਨਾਂ ਨੂੰ ਪ੍ਰੀਪੇਅਰਡ ਵੀ ਨਹੀਂ ਉਹ ਹੁੰਦੇ ਕਿ ਉਹ, ਉਹਨਾਂ ਨੂੰ ਲੱਗਦਾ ਕਿ ਐਵੇਂ ਛੋਟੀ ਮੋਟੀ ਜਿਹੀ ਚੀਜ਼ ਆ ਨਾਂ ਨੂੰ ਪੁੱਛ ਕੇ ਜਿਹੜਾ ਕਰ ਦੇਣਾ ਉਹਨਾਂ ਨੇ। ਤੇ ਕਈ ਵਾਰੀ ਆਪਾਂ ਡਿਨਾਇਲ ਵੇਖ ਰਹੇ ਹਾਂ ਕਿ ਉਹਦੇ ਵਿੱਚ ਜਿਹੜਾ USCIS ਦਾ ਅਫਸਰ ਸੀਗਾ ਉਹਨੂੰ ਕੋਈ ਢਾਂਚਾ ਦੇ ਦਿੱਤਾ ਉਹਨਾਂ ਨੇ ਕਿ ਤੂੰ ਆਹ ਵਾਲਾ ਲਾਅ ਪੁਆਇੰਟ ਜਿਹੜਾ ਲਗਾ ਕੇ ਕੇਸ ਡਿਨਾਈ ਕਰਨੇ ਆ, ਤੇ ਉਹਦੇ ਵਿੱਚ ਉਹਨਾਂ ਨੇ ਕੇਸ ਲਾਅ ਐਕਚੁਅਲੀ ਮੈਂਸ਼ਨ ਕੀਤਾ ਹੋਇਆ ਜਿਹੜੀ 9th ਸਰਕਿਟ ਦਾ। ਜਿਹੜੇ USCIS ਆਫਿਸਰ ਉਦਾਂ ਹੈਗੇ ਉਹ ਕਦੀ ਵੀ ਐਡੀ ਡਿਟੇਲ 'ਚ ਨਹੀਂ ਜਾਂਦੇ, ਸੋ ਉਹਨਾਂ ਨੇ ਥੋੜੇ ਜਿਹੇ ਤੁਸੀਂ ਕਹ ਲਓ ਕਿ ਟੂਲਸ ਦਿੱਤੇ ਆ ਕਿ ਕਿੱਦਾਂ ਤੁਸੀਂ ਕੇਸ ਜਿਹੜਾ ਡਿਨਾਈ ਕਰ ਸਕਦੇ ਆ। ਸੋ ਇਹ ਹੈਗਾ ਆਪਣੀ ਜਿਹੜੀ ਜਿਹਨਾਂ ਦੀ ਵੀ ਅਸਾਈਲਮ ਦੀ ਐਪਲੀਕੇਸ਼ਨ ਪੈਂਡਿੰਗ ਆ ਹੁਣ, ਠੀਕ ਆ, 2-2 3-3 4-4 ਸਾਲ ਹੋ ਗਏ ਆ, ਜਿਹਨਾਂ ਨੇ ਵੀ ਪੈਰਾਲੀਗਲ ਵਾਂਗੂ ਆਪਣੀ ਅਸਾਈਲਮ ਦੀ ਐਪਲੀਕੇਸ਼ਨ ਲਾਈ ਹੈ, ਇੱਕ ਵਾਰੀ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਤੁਸੀਂ ਸਾਰੇ ਜਾਣੇ ਜਿਹੜਾ ਸੀਗਾ ਆਪਣੀ ਐਪਲੀਕੇਸ਼ਨ ਨੂੰ ਦੇਖੋ, ਠੀਕ ਆ। ਜੇ ਆਹ ਵਾਲੀ ਸੈਗਮੈਂਟ ਨੂੰ ਥੋੜੀ ਜਿਹੀ ਤੁਸੀਂ ਰਿਕਾਰਡ ਵੀ ਕਰ ਲਓ ਕਿ ਸਿੰਪਲ ਜਿਹੜਾ ਹੋ ਜਾਂਦਾ ਕਿ ਕਈ ਵਾਰੀ ਐਡੀ ਲੌਂਗ ਫਾਰਮ ਜਿਹੜੀ ਫਾਰਮੈਟ ਲੋਕੀ ਨਹੀਂ ਦੇਖਦੇ ਆ। ਜੀ। ਸੋ ਮੈਸੇਜ ਜੀ ਇਹ ਹੈਗਾ ਸਾਰਿਆਂ ਨੂੰ ਕਿ ਜਿਹਨਾਂ ਦੀ ਅਸਾਈਲਮ ਕੇਸ ਗ੍ਰਾਂਟ ਹੋ ਗਿਆ ਸੀਗਾ ਜਿਹਨਾਂ ਦਾ, ਤੇ ਉਹਨਾਂ ਨੇ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਜਿਹੜੀ ਫਾਈਲ ਕੀਤੀ ਸੀਗੀ ਪੈਂਡਿੰਗ ਹੈਗੀ ਆ, ਹਨਾ,
ਤੇ ਸਪੈਸ਼ਲੀ ਜਿਹਨਾਂ ਨੇ, ਜੇ ਤਾਂ ਤੁਸੀਂ ਵਕੀਲ ਦੇ ਕੋਲੋਂ ਕੀਤੀ ਆ ਉਹਦੀ ਤਾਂ ਤੁਹਾਨੂੰ ਪ੍ਰੋਟੈਕਸ਼ਨ ਮਿਲ ਜਾਂਦੀ ਹੈ, ਠੀਕ ਹੈ। ਕਈ ਗਲਤੀਆਂ ਜਿਹੜੀਆਂ ਸੀਗੀਆਂ ਵਕੀਲ ਦੇ ਸਰ ਬੰਦਾ ਮੜ ਸਕਦਾ ਹੈਗਾ ਕਿ ਨਹੀਂ ਵਕੀਲ ਨੇ ਵੈਟ ਨਹੀਂ ਕੀਤਾ ਜਾਂ ਇਦਾਂ ਨਹੀਂ ਕੀਤਾ ਜਾਂ ਉਦਾਂ ਨਹੀਂ ਕੀਤਾ। ਪਰ ਜਦੋਂ ਤੁਸੀਂ ਉਹ ਪੈਰਾਲੀਗਲ ਕੋ ਜਦੋਂ ਐਪਲੀਕੇਸ਼ਨ ਫਾਈਲ ਕਰਾਈ ਹੈ, ਯੂ ਆਰ ਔਨ ਯੋਰ ਓਨ, ਕਿਉਂਕਿ ਉਹ ਲਾਇਸੈਂਸਡ ਬੰਦਾ ਜਿਹੜਾ ਨਹੀਂ ਹੈਗਾ। ਤੇ ਤੁਸੀਂ ਸਾਰੇ ਜਾਣੇ ਆਪਣੀ ਜਿਹੜੀ ਐਪਲੀਕੇਸ਼ਨ ਇੱਕ ਵਾਰੀ ਦੇਖੋ, ਉਹਦੇ ਵਿੱਚ ਕਾਫੀ ਕਾਮਨ ਜਿਹੜੀਆਂ ਮਿਸਟੇਕਸ ਜਿਹੜੀਆਂ ਹੁੰਦੀਆਂ ਡੇਟਸ ਨੂੰ ਲੈ ਕੇ, ਕਿਹੜੀਆਂ ਸੰਸਥਾਵਾਂ ਨਾਲ ਤੁਸੀਂ ਸੰਬੰਧ ਰੱਖਦੇ ਹੋ ਉਹਨਾਂ ਨੂੰ ਲੈ ਕੇ, ਤੇ ਤੁਹਾਡਾ ਜਿਹੜਾ ਕ੍ਰਿਮੀਨਲ ਜਾਂ ਅਰੈਸਟ ਰਿਕਾਰਡ ਹੈਗਾ ਜਿਹਦੇ ਵਿੱਚ ਕੀ ਹਰੇਕ ਚੀਜ਼ ਆ ਜਾਂਦੀ ਹੈ। ਇਵਨ ਜਿਹੜਾ ਟ੍ਰੈਫਿਕ ਟਿਕਟਾਂ ਤੋਂ ਲੈ ਕੇ ਤੁਹਾਡੇ ਬਾਰਡਰ ਟੱਪੇ ਤੇ ਜਿਹੜੀ ਅਰੈਸਟ ਹੋਈ ਸੀਗੀ, ਕਿਹੜੇ ਕਿਹੜੇ ਨਾਮ ਜਿਹੜੇ ਵਰਤੇ ਆ, ਕਿੱਥੇ ਕਿੱਥੇ ਵਰਤੇ ਆ। ਸੋ ਛੋਟੀਆਂ ਛੋਟੀਆਂ ਚੀਜ਼ਾਂ, ਜਿੱਦਾਂ ਕਈ ਵਾਰੀ ਬੰਦੇ ਨੇ ਪਨਾਮਾ 'ਚ ਕੋਈ ਹੋਰ ਨਾਮ ਵਰਤਿਆ ਹੁੰਦਾ, ਪੈਰਾਲੀਗਲ ਦੱਸਦਾ ਨਹੀਂ। ਸੋ ਇੱਕ ਵਾਰੀ ਆਪਣੀ ਐਪਲੀਕੇਸ਼ਨ ਜਿਹੜੀ ਦੇਖੋ। ਸੋ ਉਹਦੇ ਵਿੱਚ ਆਪਾਂ ਕੀ ਕਰਨਾ ਸ਼ੁਰੂ ਕੀਤਾ ਹੁਣ, ਕਿ ਕਾਫੀ ਐਪਲੀਕੇਸ਼ਨਾਂ ਆਪਾਂ ਨੂੰ ਜਿਹੜੇ ਲੋਕੀ ਹਾਇਰ ਕਰਦੇ ਆ ਆਪਾਂ ਨੂੰ ਵਿਡਰਾਅ ਕਰਨਾ ਪੈ ਰਿਹਾ, ਕਿਉਂਕਿ ਉਹਦੇ ਵਿੱਚ ਗਲਤ ਇਨਫੋਰਮੇਸ਼ਨ ਸੀਗੀ ਜਿਹੜੀ ਬੰਦੇ ਨੂੰ ਹੋਰ ਨੁਕਸਾਨ ਜਿਹੜਾ ਪਹੁੰਚਾ ਸਕਦੀ ਹੈ। ਠੀਕ ਹੈ। ਸੋ 2-2 3-3 ਸਾਲ ਪੁਰਾਣੀਆਂ ਐਪਲੀਕੇਸ਼ਨ ਜਿਹੜੀਆਂ ਪੈਂਡਿੰਗ ਸੀ ਉਹਨੂੰ ਵਿਡਰਾਅ ਕਰਕੇ ਜਿਹੜਾ ਸੀਗਾ, ਤਾਂ ਕਿ ਉਹ ਗਲਤੀਆਂ ਬੰਦੇ ਤੇ ਉਹਨਾਂ ਨੂੰ ਦੱਸ ਕੇ ਕਿ ਬਈ ਇਹ ਪੈਰਾਲੀਗਲ ਨੇ ਕੀਤਾ ਸੀਗਾ ਤੇ ਉਹਨੇ ਆਪਣਾ ਨਾਮ ਸਾਈਨ ਨਹੀਂ ਕੀਤਾ ਥੱਲੇ ਤੇ ਗਲਤ ਲਿਖਿਆ। ਕਿਉਂਕਿ ਇੱਕ ਚੀਜ਼ ਇਹ ਹੈ ਕਿ ਇਹ ਪੈਰਾਲੀਗਲ ਜਿਹੜੇ ਹੈਗੇ ਆਪਣੇ ਨਾਮ ਵਗੈਰਾ ਵੀ ਸਾਈਨ ਨਹੀਂ ਕਰਦੇ ਥੱਲੇ, ਜਿੱਦਾਂ ਵਕੀਲ ਨੂੰ ਸਾਈਨ ਕਰਨਾ ਪੈਂਦਾ, ਇੱਕ ਅਕਾਊਂਟੇਬਿਲਟੀ ਹੁੰਦੀ ਹੈ ਪ੍ਰੀਪੇਅਰਰ ਦੀ। ਹਾਂਜੀ ਹਾਂਜੀ ਹਾਂਜੀ। ਇਹ ਕੀ ਕਰਦੇ ਆ ਕਿ ਬੰਦੇ ਦਾ ਨਾਂ ਨਹੀਂ ਸਾਈਨ ਕਰਦੇ, ਬੰਦੇ ਦੇ ਉੱਤੇ ਮੜ ਦਿੰਦੇ ਆ ਕਿ ਤੁਸੀਂ ਆਪ ਹੀ ਜਾ ਕੇ ਜਿੱਦਾਂ ਸੈਲਫ ਫਾਈਲ ਜਿਹੜੀ ਕੀਤੀ ਹੈ, ਫਿਰ ਨਾ ਇਹ ਇੰਟਰਵਿਊ ਦੇ ਵਿੱਚ ਜਾ ਸਕਦੇ ਆ। ਪਹਿਲਾਂ ਕਈ ਜਿਹੜੇ ਸੀਗੇ ਉਹ ਸ਼ਾਰਟਕਟ ਲੈ ਕੇ ਟਰਾਂਸਲੇਟਰ ਇੰਟਰਪ੍ਰੇਟਰ ਬਣ ਕੇ ਥੋੜਾ ਜਿਹਾ ਸਕੀਮ ਜਿਹੀ ਨਾਲ ਜਿਹੜੇ ਜਾਂਦੇ ਸੀਗੇ। ਤੇ ਗੱਲ ਇਹ ਹੈਗੀ ਕਿ ਉਹ ਪ੍ਰੋਬਲਮ ਤੋਂ ਲੋਕਾਂ ਨੂੰ ਬਚਾ ਨਹੀਂ ਪਾ ਰਹੇ। ਉੱਥੇ ਜਿਹੜਾ ਸੀਗਾ USCIS ਦੇ ਜਿਹੜੇ ਅਫਸਰ ਆ ਉਹ ਫੁੱਲ ਫਲੈਜ ਜਿਹੜੀ ਸਾਲਮ ਇੰਟਰਵਿਊ ਕੰਡਕਟ ਕਰਨੀ ਸ਼ੁਰੂ ਕਰ ਦਿੰਦੇ ਆ, ਫਿਰ ਪ੍ਰੋਬਲਮ ਜਿਹੜੀਆਂ ਵੱਧ ਜਾਂਦੀਆਂ। ਉਹਦੇ ਵਿੱਚ ਹੁਣ ਜਿਹੜੇ ਨਵੇਂ ਕੇਸ ਲਾਅ, ਇੱਕ ਦਾ ਤਾਂ ਮੈਂ ਦੇਖਿਆ USCIS ਦਾ ਸਾਲਮ ਅਫਸਰ ਸੀਗਾ, ਉਹ ਕਹਿੰਦਾ ਹਮਲੇ ਤੇਰੇ ਗੰਭੀਰ ਨਹੀਂ ਹੈਗੇ। ਮੈਂ ਕਿਹਾ ਲੈ ਦੱਸ, ਤੈਂ ਕੀ ਕਰਨਾ ਉਹਦੇ ਵਿੱਚ, ਜਿਹੜਾ ਜੱਜ ਨੇ ਆਲਰੇਡੀ ਫੈਸਲਾ ਕਰਤਾ, ਇਹ ਚੀਜ਼ ਆਲਰੇਡੀ ਰੈਸਟ ਜੁਡੀਕਾਟਾ ਨੂੰ ਕਹਿੰਦੇ ਕਿ ਆਲਰੇਡੀ ਡਿਸਾਈਡ ਜਿਹੜੀ ਹੋ ਚੁੱਕੀ ਹੈ। ਤੂੰ ਤੇਰੇ ਕੋਲ ਰੀਓਪਨ ਦੀ ਪਾਵਰ ਨਹੀਂ ਹੈਗੀ, ਤੂੰ ਸਿਰਫ ਇਹਦਾ 485 ਜਿਹੜਾ ਸੀਗਾ ਉਹ ਡਿਸਾਈਡ ਕਰ ਸਕਦਾ। ਠੀਕ ਹੈ ਜੀ। ਸੋ ਇਦਾਂ ਦੀਆਂ ਚੀਜ਼ਾਂ ਕਾਫੀ ਸਾਹਮਣੇ ਜਿਹੜੀਆਂ ਆ ਰਹੀਆਂ। ਸੋ ਆਪਣੀ ਆਪਣੀ ਐਪਲੀਕੇਸ਼ਨ ਚੈੱਕ ਕਰੋ, ਜਿਹਦੇ ਵਿੱਚ ਕੋਈ ਕਮੀ ਪੇਸ਼ੀ ਜਿਹੜੀ ਹੈਗੀ ਆ, ਜਾਂ ਤਾਂ ਤੁਹਾਨੂੰ ਵਿਡਰਾਅ ਕਰਕੇ ਦੁਬਾਰਾ ਰੀਫਾਈਲ ਕਰਨੀ ਪੈਣੀ ਹੈ, ਜਾਂ ਉਹਨੂੰ ਅਪਡੇਟ ਕਰਨਾ ਪੈਣਾ ਵਕੀਲ ਦੇ ਥਰੂ। ਤੇ ਇਹ ਕੰਮ ਜਿਹੜਾ ਤੁਸੀਂ ਦੇਖ ਲਓ, ਕਿਉਂਕਿ ਆਉਣ ਵਾਲੇ ਜਿਹੜੇ ਹੁਣ ਜਿੱਦਾਂ ਤੁਹਾਨੂੰ ਦੱਸਿਆ ਕਿ ਪਾਲਿਸੀ ਮੈਮੋਰੈਂਡਮ ਜਿੱਧਰਲੇ ਪਾਸੇ ਨੂੰ ਜਾ ਰਹੇ ਆ, ਇਹ ਵੈਟਿੰਗ ਦੇ ਵਿੱਚ ਇਹਨਾਂ ਨੇ ਐਕਸਪੈਂਡ ਕਰਨਾ। ਕਿ ਪਹਿਲਾਂ ਜਿੱਦਾਂ ਇਹਨਾਂ ਦਾ ਬੰਦੇ ਫੜਨ ਨਾਲ ਫੋਕਸ ਸੀਗਾ, ਤੇ ਹੁਣ ਇਹਨਾਂ ਦਾ ਇਹ ਹੈਗਾ ਕਿ ਜਿਹੜੇ ਲੋਕਾਂ ਦੀ ਐਪਲੀਕੇਸ਼ਨ ਪੈਂਡਿੰਗ ਵੀ ਹੈਗੀ ਆ, ਭਾਵੇਂ ਕੇਸ ਪਾਸ ਹੋ ਗਿਆ, ਉਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਪ੍ਰੋਬਲਮ ਜਿਹੜੀ ਨਹੀਂ ਹੋਣੀ ਹੈ। ਤੇ ਇਸ ਤੋਂ ਬਾਅਦ ਇਹ ਕਹਿੰਦੇ ਆ ਕਿ ਕਾਫੀ ਇਹਨਾਂ ਨੇ ਹੋਰ ਐਕਸ਼ਨਸ ਜਿਹੜੇ ਲਏ, USCIS ਕਹਿੰਦੀ ਆ ਲੋਕਾਂ ਨੂੰ ਜਿਹੜਾ ਸੀਗਾ ਕਿ ਐਪਲੀਕੇਸ਼ਨ ਹੋਰ ਜ਼ਿਆਦਾ ਉਹਨਾਂ ਦੀ ਜਿਹੜੀ ਨਜ਼ਰ ਪਵੇ ਉਹਦੇ ਉੱਤੇ। ਪਹਿਲਾ ਕੰਮ ਕਹਿੰਦੇ ਉਹ ਕਿ ਇੰਪਲੋਇਮੈਂਟ ਆਥੋਰਾਈਜੇਸ਼ਨ ਜਿਹੜੀ ਵਰਕ ਪਰਮਿਟ ਆ, ਉਹਦਾ ਪੀਰੀਅਡ ਉਹਨਾਂ ਨੇ ਕੱਟ ਸ਼ਾਰਟ ਕੀਤਾ। ਉਹ ਕਹਿੰਦੇ ਬਾਈਡਨ ਉਹਨਾਂ ਨੇ 5-5 ਸਾਲ ਦੇ ਦਿੱਤੇ ਸੀਗੇ, ਜਿਹਦੇ ਵਿੱਚ ਕਿ ਬੰਦੇ ਨੂੰ ਇੱਕ ਬਹੁਤ ਲੰਬਾ ਸਮਾਂ ਹੁੰਦਾ ਤੇ 5 ਸਾਲ ਜਿਹੜੇ ਮਿਲ ਜਾਂਦੇ ਸੀਗੇ। ਦੁਬਾਰਾ ਉਹਦੀ ਸਕਰੀਨਿੰਗ ਵਗੈਰਾ ਨਹੀਂ ਹੁੰਦੀ ਸੀਗੀ ਕਿ ਕਿਤੇ ਉਹਨੇ ਕੋਈ ਕ੍ਰਾਈਮ ਤਾਂ ਨਹੀਂ ਕੀਤਾ, ਕੁਛ ਨਹੀਂ ਕੀਤਾ। ਸੋ ਇਹ ਕਹਿੰਦੇ ਆ ਕਿ ਇੱਕ ਉਹ ਚੀਜ਼ ਜਿਹੜੀ ਚੇਂਜ ਇਹਨਾਂ ਨੇ ਕੀਤੀ, ਉਹਨਾਂ ਨਾਲ ਇਹਨਾਂ ਨੂੰ ਕਾਫੀ ਫਾਇਦਾ ਹੋਇਆ। ਉਹਦੇ ਵਿੱਚ ਕਈ ਚੀਜ਼ਾਂ ਇਹਨਾਂ ਦੇ ਸਾਹਮਣੇ ਜਿਹੜੀਆਂ ਆਈਆਂ, ਜਿਹਨਾਂ ਦਾ ਕੋਈ ਵੀ ਕ੍ਰਿਮੀਨਲ ਰਿਕਾਰਡ ਵਗੈਰਾ ਸੀਗਾ, ਉਹਨਾਂ ਨੂੰ ਇਹਨਾਂ ਨੇ ਵਰਕ ਪਰਮਿਟ ਡਿਨਾਈ ਕਰਨੇ ਸ਼ੁਰੂ ਕਰਤੇ। ਸੋ ਗੱਲ ਸਿੱਧੀ ਜੀ ਆ ਕਿ ਆਪਣਾ ਰਿਕਾਰਡ ਜਿਹੜਾ ਸਾਫ਼ ਰੱਖੋ। ਇਹਦੇ ਵਿੱਚ ਕੋਈ ਉਹ ਨਹੀਂ ਕਿ ਕਿਉਂ ਜਿਹੜੀ ਜਿਹਨਾਂ ਦਾ ਰਿਕਾਰਡ ਸਾਫ਼ ਆ ਉਹਨਾਂ ਨੂੰ ਵਰਕ ਪਰਮਿਟ ਮਿਲੀ ਜਾਣੇ, ਕੋਈ ਪ੍ਰੋਬਲਮ ਨਹੀਂ ਹੈਗੀ। ਫਿਰ ਇਹਨਾਂ ਨੇ ਜਿਹੜੀ ਫੋਟੋਗ੍ਰਾਫ ਦੀ ਪਾਲਿਸੀ ਸੀਗੀ ਕਿ ਰੀਯੂਜ਼ ਤੁਸੀਂ ਕਰ ਸਕਦੇ ਆ ਕਿ ਨਹੀਂ ਕਰ ਸਕਦੇ, ਜਾਂ ਫਿੰਗਰਪ੍ਰਿੰਟ ਰੀਯੂਜ਼ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ। ਜਿਹੜੀ ਬਾਈਡਨ ਸਰਕਾਰ ਸੀਗੀ, ਉਹਨਾਂ ਨੇ ਕੋਵਿਡ ਦੇ ਵਿੱਚ ਤਾਂ ਸਿੱਧੇ ਉਹਨਾਂ ਨੇ ਜਿਹੜੇ ਸੀਗੇ ਪੁਰਾਣੇ ਫਿੰਗਰਪ੍ਰਿੰਟ ਚੱਕ ਲਏ, ਤੁਹਾਨੂੰ ਆਉਣ ਦੀ ਲੋੜ ਨਹੀਂ, ਸਿੱਧੇ ਜਿਹੜੀ ਸੀਗੀ ਇੱਕ ਤਰ੍ਹਾਂ ਈਜ਼ੀ ਜਿਹੜਾ ਕਰਤਾ ਸੀਗਾ। ਇਹ ਕਹਿੰਦੇ ਆ ਕਿ 3 ਸਾਲ ਤੋਂ ਪੁਰਾਣੇ ਨਹੀਂ ਜਿਹੜੇ ਹੋਣੇ ਚਾਹੀਦੇ। ਫੋਟੋਗ੍ਰਾਫ ਇਹ ਕਹਿੰਦੇ ਆ ਕਿ ਹੁਣ ਉੱਥੇ USCIS ਤੇ ਦਫ਼ਤਰ ਦੇ ਵਿੱਚ ਖਿੱਚਣੀ ਹੈ। 3 ਸਾਲ ਤੋਂ ਬਾਅਦ ਫਿਰ ਦੁਬਾਰਾ ਕਹਿੰਦੇ ਫਿੰਗਰਪ੍ਰਿੰਟ ਜਿਹੜੇ ਕਰਨੇ ਆ। ਹੋਰ ਇਹਨਾਂ ਨੇ ਇੱਕ ਚੀਜ਼ ਕੀਤੀ ਕਿ ਸੋਸ਼ਲ ਮੀਡੀਆ ਦੀ ਤੇ ਫਾਈਨੈਂਸ਼ੀਅਲ ਵੈਟਿੰਗ ਜਿਹੜੀ ਕੀਤੀ, ਤੇ ਕਮਿਊਨਿਟੀ ਇੰਟਰਵਿਊ, ਕਿ ਬੰਦਾ ਗੁਆਂਢੀਆਂ ਨੂੰ ਪੁੱਛਦੇ ਆ ਕਿ ਇਹ ਬੰਦੇ ਦਾ ਕਿੱਦਾਂ ਦਾ ਚਾਲ ਚਲਨ ਜਿਹੜਾ ਹੈਗਾ। ਉਹ ਕਹਿੰਦੇ ਇਹ ਚੀਜ਼ ਜਿਹੜੀ ਜ਼ਰੂਰੀ ਆ, ਕਿਉਂਕਿ ਮਾਹੌਲ ਜਿਹੜਾ ਫਿਰ ਖਰਾਬ ਹੋ ਜਾਂਦਾ ਕਈ ਵਾਰੀ। ਤੇ ਸੋਸ਼ਲ ਮੀਡੀਆ ਦੇ ਵਿੱਚ ਕਈ ਕੁਛ ਜਿਹੜਾ ਕਈ ਤਰ੍ਹਾਂ ਦੇ ਕੇਸ ਦੇਖੇ ਆ। ਅੱਛਾ। ਇੱਕ ਤੇ ਜਿਹੜਾ ਸਭ ਤੋਂ ਮੇਨ ਜਿਹੜਾ ਸੀਗਾ ਕਿ ਪੋਲੀਟੀਕਲ ਵਿਊਜ਼, ਜਿੱਦਾਂ ਇਜ਼ਰਾਈਲ ਪੈਲੇਸਟਾਈਨ ਨੂੰ ਲੈ ਕੇ, ਜਾਂ ਜਿਹੜੇ ਵੀ ਇਹਨਾਂ ਦੀ ਪਾਲਿਸੀਜ਼ ਦੇ ਖਿਲਾਫ ਜਾਂਦੇ ਆ, ਭਾਵੇਂ ਤੁਸੀਂ ਉਹਨੂੰ ਪ੍ਰੋਟੈਕਟਡ ਸਪੀਚ ਮੰਨਦੇ ਆ ਨਹੀਂ ਮੰਨਦੇ ਆ, ਪਰ ਇਹ ਸਰਕਾਰ ਦਾ ਇੱਕ ਸਟੈਂਸ ਜਿਹੜਾ ਹੈਗਾ। ਦੂਸਰਾ ਇਹ ਹੈਗਾ ਕਿ ਕਈ ਲੋਕ ਜਿਹੜੇ ਨੇ ਉਹ ਵੀ ਫੜੇ, ਜਿਹੜੇ ਥ੍ਰੈਟ ਧਮਕੀਆਂ ਜਿਹੜੀਆਂ ਸੀਗੀਆਂ, ਉਹ ਵੀ ਕਈ ਵਾਰੀ ਕਿਹਾ ਸੀਗਾ ਕਿ ਨਾ ਕਰਿਆ ਕਰੋ ਪੁੱਠੇ ਕੰਮਾਂ ਦੇ ਵਿੱਚ, ਨਿਆਣ ਮੱਤ ਦੇ ਵਿੱਚ, ਕਿ ਇੱਧਰ ਕਿਸੇ ਨੇ ਕੁਛ ਕਹਿਤਾ, ਉੱਧਰ ਕਹਿਤਾ, ਕਦੇ US ਸਿਟੀਜ਼ਨ ਧਮਕਾਤਾ, ਕਦੀ ਕਿਸੇ ਸਰਕਾਰੀ ਅਫਸਰ ਨੂੰ ਗਾਲ ਕੱਢਤੀ। ਤੇ ਉਹ ਜਿਹੜੇ ਸੀਗੇ ਹਾਸੇ ਮਜ਼ਾਕ ਉਦੋਂ ਤੱਕ ਹੀ ਚੰਗੇ ਲੱਗਦੇ ਕਿ ਕੁਛ ਨਹੀਂ ਹੋਣਾ, ਕੁਛ ਨਹੀਂ ਹੋਣਾ। ਪਰ ਇਹ ਹੈ ਕਿ ਜਦੋਂ ਉਹ ਡਿਜੀਟਲ ਫੁੱਟਪ੍ਰਿੰਟ ਉੱਥੇ ਰਹਿੰਦਾ, ਤੇ ਇਹ ਦੱਸਿਆ ਵੀ ਸੀਗਾ ਇਹਦੇ ਵਿੱਚ ਕਈ ਵਾਰੀ ਕੋਈ ਸ਼ਿਕਾਇਤ ਕਰ ਦੇਵੇ, ਕੁਛ ਹੋ ਜਾਵੇ, ਉਹ ਪ੍ਰੋਬਲਮ ਪੈ ਜਾਂਦੀ ਹੈ ਜਿਹੜੀ। ਇਹ ਭਾਵੇਂ ID ਬਦਲ ਕੇ ਕੀਤੇ ਹੁਣ, ਠੀਕ ਹੈ, ਇਹ ਸਭ ਕੁਛ ਜਿਹੜਾ ਸੀਗਾ ਡਿਜੀਟਲੀ ਜਿਹੜਾ ਸੀਗਾ ਨਿਕਲ ਜਾਂਦਾ।
ਸੋ ਉਹ ਚੀਜ਼ ਦੇ ਵਿੱਚ ਸੀਗਾ ਕਿ ਕਈ ਵਾਰੀ ਕਿਹਾ ਲੋਕਾਂ ਨੇ ਕਿਹਾ ਨਹੀਂ ਇਹ ਮਜ਼ਾਕ ਨਾ ਕਰੋ, ਫਿਰ ਹੋਰ ਥੋੜੇ ਜਿਹੇ ਪ੍ਰੋਬਲਮ ਦੇ ਵਿੱਚ ਲੋਕੀ ਆ ਗਏ। ਸੋ ਇਹ ਹੈਗਾ ਆਪਣਾ ਜਿਹੜਾ ਸੀਗਾ ਕਲੀਨ ਜਿਹੜਾ ਰੈਕਡ ਜਿਹੜਾ ਰੱਖੋ, ਠੀਕ ਆ। ਪਰਸਨਲ ਲੈਵਲ ਤੇ ਵੀ ਭਾਵੇਂ ਛੋਟੀਆਂ ਮੋਟੀਆਂ ਚੀਜ਼ਾਂ DUI ਵਗੈਰਾ ਇਦਾਂ ਦੀਆਂ ਚੀਜ਼ਾਂ ਤੋਂ ਦੂਰ, ਠੀਕ ਹੈ। ਸਾਰੀ ਜਿਹੜੀ ਪਬਲਿਕ ਸੇਫਟੀ ਜਿਹੜੀ ਉਹਦਾ ਧਿਆਨ ਜਿਹੜਾ ਰੱਖਣਾ, ਕਿਉਂਕਿ ਇਹ ਉਧਰਲੇ ਪਾਸੇ ਨੂੰ ਹੁਣ ਪੈ ਗਏ ਆ। ਤੇ ਉਹ ਚੀਜ਼ ਕੋਈ ਇਦਾਂ ਨਹੀਂ ਕਿ ਕੋਈ ਪਾਰਟੀ ਜਾਂ ਕੋਈ ਰੌਣਕ ਮੇਲਾ, ਠੀਕ ਹੈ। ਕਈ ਲੋਕੀ ਹੁਣ ਉਸ ਹਿਸਾਬ ਨਾਲ ਵੀ ਆਏ ਆ ਕਿ ਪਤਾ ਨਹੀਂ ਅਮਰੀਕਾ ਪਾਰਟੀ ਕਰਨ ਨੂੰ ਚਲੀਏ, ਮਿੱਤਰ ਮੰਡਲੀ ਦੇ ਨਾਲ ਰਹਿ ਕੇ ਗੱਡੀਆਂ ਝੂਟੀਏ, ਗਾਣੇ ਚਲਾਈਏ। ਤੇ DUI ਜਿਹੜਾ ਸੀਗਾ ਉਹਦਾ ਕਾਫੀ ਸਾਰੇ ਜਿਹੜੇ ਕੇਸ ਜਿਹੜੇ ਹੈਗੇ ਆ ਆਪਣੀ ਕਮਿਊਨਿਟੀ ਦੇ, ਬਹੁਤ ਕਾਫੀ, ਤੇ ਬਿਲਕੁਲ ਕਾਫੀ ਜ਼ਿਆਦਾ ਜਿਹੜੇ ਕੇਸ ਉਹਦੇ ਵਿੱਚ ਹੈਗੇ ਆ। ਤੇ ਈਵਨ ਆਪਾਂ ਕਈ ਵਾਰੀ ਰੀਡਿਟੈਂਸ਼ਨ ਵਾਲੇ ਕੇਸ ਵੀ ਦੇਖਿਆ ਕਿ ਬੰਦੇ ਨੂੰ DUI ਤੇ ਫੜੇ ਸੀਗੇ, ਬੌਂਡ ਲੈ ਕੇ ਛੁੱਟੇ, ਪਰ ਇਹ ਨਹੀਂ ਕਿ ਬਾਹਰ ਆ ਕੇ ਉਹਨਾਂ ਨੇ ਯੂ ਵੁੱਡ ਥਿੰਕ ਕਿ ਸਮਝ ਗਏ ਹੋਣੇ ਜਾਂ ਅੱਗੇ ਨਹੀਂ ਕਰਨਾ। ਉਹ ਬੰਦਾ ਫੇਰ ਹਫਤੇ ਦੇ ਵਿੱਚ ਫੇਰ ਦੁਬਾਰਾ ਅੰਦਰ ਹੋ ਜਾਂਦੇ ਆ, ਸੇਮ ਥਿੰਗ ਦਾਰੂ ਦੂਰੂ ਪੀ ਕੇ ਆਹੀ। ਮਤਲਬ ਇਹ ਫੈਕਟਸ ਜਿਹੜੇ ਹੈਗੇ ਆ, ਠੀਕ ਆ। ਤੇ ਆਈ ਡੋਨਟ ਨੋ ਹੁਣ ਇਹਨੂੰ ਕਿੱਦਾਂ, ਮਤਲਬ ਮੈਂ ਕਿਹਾ ਕਈ ਵਾਰੀ ਇਹ ਹੈਗਾ ਕਿ ਉਧਰਲੇ ਪਾਸੇ ਨੂੰ ਜੇ ਕੋਈ ਲੱਗਾ ਬੰਦਾ ਤਾਂ ਉਹ ਲੱਗਾ ਹੀ, ਉਹਨੂੰ ਨਹੀਂ ਮੋੜਿਆ ਜਾ ਸਕਦਾ। ਸੋ ਇਹਨਾਂ ਨੇ ਕੀ ਕੀਤਾ ਕਿ ਜਿਹੜੀ ਸਰਕਾਰ ਸੀਗੀ, ਇਹਨਾਂ ਨੇ ਜਿਹੜੇ ਵਰਕ ਪਰਮਿਟ ਜਿਹੜੇ ਸ਼ਾਰਟ ਕੀਤੇ, ਉਹਨਾਂ ਦਾ ਇੱਕ ਮਕਸਦ ਇਹ ਵੀ ਸੀਗਾ ਕਿ ਦੁਬਾਰਾ ਇਹ ਆਊਗੇ ਫਿੰਗਰਪ੍ਰਿੰਟ ਜਾਂ ਇਹ ਦੁਬਾਰਾ ਰੀਯੂਜ਼ ਕਰੂਗੇ, ਰੀਕੈਪਚਰ ਕਰੂਗੇ, ਉਹਦੇ ਵਿੱਚ ਕਿਤੇ ਨਾ ਕਿਤੇ ਪਤਾ ਲੱਗ ਜਾਊਗਾ ਕਿ ਦੁਬਾਰਾ ਕੋਈ ਕ੍ਰਾਈਮ ਵਗੈਰਾ ਤਾਂ ਨਹੀਂ ਕੀਤਾ। ਜਿਹੜੀ ਲਾਅ ਇਨਫੋਰਸਮੈਂਟ ਸੀਗੀ, ਪੁਲਿਸ ਵਾਲੇ ਸੀਗੇ, ਉਹਨਾਂ ਨੂੰ ਵੀ ਇਹਨਾਂ ਨੇ ਕੋਲੈਬੋਰੇਸ਼ਨ ਜਿਹੜੀ ਵਧਾ ਲਈ ਕਿ ਕੈਲੀਫੋਰਨੀਆ 'ਚ ਤਾਂ ਨਹੀਂ ਇੰਨੀ ਵਧੀ, ਪਰ ਬਾਕੀ ਸਟੇਟਸ ਦੇ ਵਿੱਚ ਇਹ ਆ ਕਿ ਉਹ ਪੁਲਿਸ ਜਿਹੜੀ ਸੀਗੀ ਉਹ ਰਾਈਟ ਵੇ ਆਈਸ ਵਾਲੇ ਨੂੰ ਕਾਲ ਕਰ ਲੈਂਦੀ ਸੀਗੀ। ਇਹਦੇ ਵਿੱਚ ਆਪਾਂ ਕੇਸ ਵੇਖਿਆ ਕਿ ਜੇ ਘਰ ਵਾਲੀ ਦਾ ਝਗੜਾ ਹੋ ਗਿਆ, ਤੇ ਉਹਦੇ ਵਿੱਚ ਵੀ ਜਿਹੜਾ ਸੀਗਾ ਕਿ ਨਾ ਸਿਰਫ ਉਹ ਆਉਂਦੇ ਸੀਗੇ, ਪਰ ਉਹ ਅਰੈਸਟ ਵੀ ਕਰ ਲੈਂਦੇ ਸੀਗੇ। ਤੇ ਆਪਸ ਦੇ ਜਿਹੜੇ ਘਰੇਲੂ ਝਗੜੇ ਜਿਹੜੇ ਸੀਗੇ, ਗੁਆਂਢੀ ਨੇ ਵੀ ਭਾਵੇਂ ਕਿਸੇ ਨੇ ਕਾਲ ਕਰਤੀ ਕਿ ਰੌਲਾ ਰੱਪਾ ਆਉਂਦਾ, ਸੋ ਉਹਦੇ ਵਿੱਚ ਵੀ ਜਿਹੜੀ ਪੁਲਿਸ ਜਿਹੜੀ ਆਈ ਆ, ਤੇ ਉਹਨਾਂ ਨੇ ਸਟੇਟਸ ਜਿਹੜਾ ਦੇਖ ਕੇ ਤੇ ਉਹਨਾਂ ਨੇ ਆਈਸ ਵਾਲਿਆਂ ਨੂੰ ਕਾਲ ਕੀਤੀ ਹੋਈ ਆ ਡੋਮੈਸਟਿਕ ਵਾਇਲੈਂਸ ਦੇ ਕੇਸਾਂ ਦੇ ਵਿੱਚ। ਉਹ ਵਾਲੇ ਕੇਸ ਵੀ ਕਾਫੀ ਜਿਹੜੇ ਸੀਗੇ, DUI ਵਾਲੇ ਕੇਸ ਵੀ ਕਾਫੀ ਸੀਗੇ। ਸੋ ਇਹ ਹੁਣ ਇਹਨਾਂ ਨੇ ਇੱਕ ਆਪਰੇਸ਼ਨ ਪੈਰਿਸ ਲਾਂਚ ਕੀਤਾ ਸੀਗਾ, ਪੋਸਟ ਐਡਮਿਸ਼ਨ ਰਿਫਿਊਜੀ ਰੀਵੈਰੀਫਿਕੇਸ਼ਨ ਐਂਡ ਇੰਟੈਗ੍ਰਿਟੀ ਸਟਰੈਂਥਨਿੰਗ ਪ੍ਰੋਗਰਾਮ। ਇਹ ਪੈਰਿਸ ਪ੍ਰੋਗਰਾਮ ਦੇ ਅਧੀਨ ਇਹ ਕਹਿੰਦੇ ਆ ਕਿ ਹੋਰ ਬੈਕਗਰਾਉਂਡ ਚੈੱਕ ਜਿਹੜੇ ਕਰਨੇ ਆ, ਭਾਵੇਂ ਅਸਾਲਮ ਕੇਸ ਗ੍ਰਾਂਟ ਵੀ ਹੋ ਗਿਆ, ਤੇ ਦੁਬਾਰਾ ਇੰਟਰਵਿਊ ਜਿਹੜੀ ਲੈਣੀ ਆ, ਤੇ ਦੁਬਾਰਾ ਆਪਾਂ ਵੇਖਣਾ ਕਿ ਬੰਦਾ ਵਾਕਈ ਰਿਫਿਊਜੀ ਜਿਹੜਾ ਕਲੇਮ ਡਿਜ਼ਰਵ ਕਰਦਾ ਕਿ ਨਹੀਂ ਕਰਦਾ। ਸੋ ਉਧਰਲੇ ਪਾਸੇ ਨੂੰ ਇਹ ਜਿਹੜੇ ਪੈ ਗਏ ਆ। ਫਿਰ ਇਹ ਕਹਿੰਦੇ ਆ ਕਿ ਆਪਾਂ ਹੋਰ ਸਿਸਟਮ ਜਿਹੜੇ ਡਿਵੈਲਪ ਕਰਨੇ ਆ ਪੁਲਿਸ ਵਾਲਿਆਂ ਨਾਲ, ਹੋਰ ਏਜੰਸੀਆਂ ਨਾਲ, ਸੰਸਥਾਵਾਂ ਦੇ ਨਾਲ, ਜਿਹਦੇ ਵਿੱਚ ਕਿ ਜਿੱਥੇ ਵੀ ਤੁਹਾਡੇ ਬਾਇਓਮੈਟ੍ਰਿਕਸ ਹੁੰਦੇ ਆ, ਮੈਚ ਹੁੰਦੇ ਆ, 에ਅਰਪੋਰਟ ਵੀ ਉਹਦੇ ਵਿੱਚ ਇਹਨਾਂ ਨੇ ਹੁਣ ਆਪਣੇ ਸ਼ਾਮਿਲ ਜਿਹੜੇ ਕਰਤੇ ਆ। ਕੋਈ ਵੀ ਉਹ ਕਹਿੰਦੇ ਕਿ ਕ੍ਰਿਮੀਨਲ ਇਨਫੋਰਮੇਸ਼ਨ ਜੇ ਆਂਦੀ ਆ ਤੇ ਉਹ ਜਿਹੜੇ ਸੀਗੇ ਆਈਸ ਵਾਲਿਆਂ ਨੂੰ ਨੋਟੀਫਾਈ ਜਿਹੜੇ ਕਰੂਗੇ। ਤੇ ਫਿਰ ਹਾਂਜੀ, ਤੇ ਜਿਹੜਾ ਵੀ ਫਾਈਨਲ ਅਰੈਸਟ ਐਨਕਾਊਂਟਰ ਹੁੰਦਾ ਕਿਸੇ ਵੀ ਪੁਲਿਸ ਵਾਲੇ ਨਾਲ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਕਿ ਸਟੇਟ ਕਾਉਂਸਲਰ ਕੰਸੋਲੀਡੇਟਡ ਡੇਟਾਬੇਸ ਜਿਹੜਾ ਹੈਗਾ, ਭਾਵੇਂ ਬਾਹਰ ਵੀ ਕੋਈ PO ਆ ਜਾਂ ਇੰਟਰਪੋਲ ਦੇ ਨਾਲ ਉਹਨਾਂ ਨੇ ਉਹ ਕਹਿੰਦੇ ਕਿ ਕੋਲੈਬੋਰੇਟ ਕਰਕੇ ਕੋਈ ਵੀ ਬੈਨੀਫਿਟ ਅਮਰੀਕਾ 'ਚ ਦੇਣਾ, ਤਾਂ ਕਹਿੰਦੇ ਆ ਕਿ ਇਹਨਾਂ ਨੇ ਇੱਕ ਪ੍ਰੋਵੀਜ਼ਨ ਪਾਤੀ ਹੁਣ ਕਿ ਡਿਪਾਰਟਮੈਂਟ ਆਫ ਸਟੇਟ ਜਿਹਦਾ ਕੰਮ ਸਿਰਫ ਇਹੀ ਹੁੰਦਾ ਕਿ ਉਹ ਬਾਹਰਲੀ ਕੰਟਰੀ ਦੇ ਵਿੱਚ ਜਿਹੜਾ ਸੀਗਾ ਉੱਥੋਂ ਦੀ ਡੇਟਾ ਇਕੱਠਾ ਕਰਦਾ। ਸੋ ਇਹ ਕਹਿੰਦੇ ਆ ਕਿ ਆਪਾਂ ਉਧਰਲੇ ਪਾਸੇ ਜਾ ਰਹੇ ਹਾਂ ਕਿ ਡਿਪਾਰਟਮੈਂਟ ਆਫ ਸਟੇਟ ਹੁਣ ਕਾਉਂਸਲਰ ਕੰਸੋਲੀਡੇਟਡ ਇੱਕ ਡੇਟਾਬੇਸ ਤਿਆਰ ਕਰੂਗਾ, ਜਿਹਦੇ ਵਿੱਚ ਕੀ ਬੇਸਿਕਲੀ ਇਹ ਪਤਾ ਲੱਗੂਗਾ ਕਿ ਕਿਤੇ ਬਾਹਰ ਤਾਂ ਨਹੀਂ ਝੂਠ ਬੋਲਿਆ ਸੀਗਾ, ਕਿਤੇ ਇਹਦਾ ਇੰਡੀਆ 'ਚ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਸੀਗਾ। ਸੋ ਪਹਿਲੀ ਗੱਲ ਇਹ ਹੈ ਕਿ ਜੇ ਕੋਈ ਵੀ ਕਿਸੇ ਦੀ ਅਰੈਸਟ ਹੋਈ ਹੈ, ਰਿਕਾਰਡ ਹੋਇਆ, ਉਹਨੂੰ ਬੰਦੇ ਨੂੰ ਆਪਣਾ ਦੱਸਣਾ ਚਾਹੀਦਾ ਕਿ ਬਾਹਰ ਮੇਰੇ ਨਾਲ ਜਿਹੜਾ ਸੀਗਾ ਇਹ ਚੀਜ਼ ਹੋਈ ਸੀਗੀ। ਕਿਉਂਕਿ ਉਹ ਚੀਜ਼ਾਂ ਜਿਹੜੀਆਂ ਸਾਹਮਣੇ ਆ ਜਾਂਦੀਆਂ ਉਹ ਪੁਰਾਣੀਆਂ ਗੱਲਾਂ ਨਹੀਂ ਰਹੀਆਂ ਕਿ ਕਈ ਵਾਰੀ ਸਲਾਹ ਕਿਸੇ ਨੂੰ ਪੁੱਠੀ ਮਿਲੀ ਹੁੰਦੀ ਹੈ ਕਿ ਨਹੀਂ ਇਹਨਾਂ ਨੇ ਫੜਨਾ ਨਹੀਂ ਹੈਗਾ, ਇਹਨਾਂ ਨੂੰ ਪਤਾ ਨਹੀਂ ਲੱਗਣਾ, ਇਹਨਾਂ ਨੂੰ ਸਭ ਪਤਾ ਲੱਗ ਜਾਂਦਾ। ਡਾਟਾ ਸ਼ੇਅਰ ਹੋ ਰਿਹਾ ਅੱਜਕੱਲ ਪੂਰਾ। ਹਾਂਜੀ, ਫਿਰ ਇਹ ਕਹਿੰਦੇ ਆ ਕਿ ਆਪਾਂ ਇੰਟਰਨਲ ਰਿਵਿਊ ਪ੍ਰੋਸੈਸ ਜਿਹੜੇ ਸੀਗੇ ਉਹ ਆਪਣੇ ਸਟਰੋਂਗ ਕਰਤੇ, ਕਿ ਜਿਹੜੀਆਂ ਹੋਲਡ ਪਾਏ ਹੋਏ ਸੀਗੇ ਪੁਰਾਣੀ ਸਰਕਾਰਾਂ ਨੇ, ਤੇ ਆਪਾਂ ਉਹ ਸਾਰੇ ਹੋਲਡ ਜਿਹੜੇ ਸੀਗੇ ਉਹ ਲਿਫਟ ਕਰਤੇ। ਬੇਸਿਕਲੀ ਸਿਟੀਜ਼ਨਸ਼ਿਪ ਦੀਆਂ ਐਪਲੀਕੇਸ਼ਨਾਂ ਕਈ ਹੋਲਡ 'ਚ ਸੀਗੀਆਂ। ਕਈ ਲੋਕੀ ਇਹ ਕਹਿੰਦੇ ਆ ਕਿ ਇਹਨਾਂ ਨੇ ਫਲੈਗ ਕਰਤੇ ਸੀਗੇ ਕਿ ਦੋ ਵਿਆਹ ਕਰਾਏ ਆ, 2 ਨਾਮ ਯੂਜ਼ ਕੀਤੇ ਆ, ਤੇ ਉਹਨਾਂ ਨੂੰ ਲੋਕਾਂ ਨੂੰ ਵੀ ਪਤਾ ਸੀਗਾ ਕਿ ਇਮੀਗ੍ਰੇਸ਼ਨ ਨੂੰ ਵੀ ਪਤਾ ਸੀਗਾ ਕਿ ਇਹਨਾਂ ਨੇ ਗਲਤ ਕੰਮ ਜਿਹੜਾ ਕੀਤਾ, ਪਰ ਉਹਨਾਂ ਨੂੰ ਕੋਈ ਕੁਝ ਕਹਿ ਨਹੀਂ ਰਹੇ ਸੀਗੇ। ਭਾਵੇਂ 10-10 15-15 ਸਾਲ ਦੇ ਉਹ ਕੇਸ ਜਿਹੜੇ ਫਲੈਗਡ ਸੀਗੇ, ਭਾਵੇਂ ਉਹ 에ਅਰਪੋਰਟ ਤੋਂ ਆ ਜਾ ਸਕਦੇ ਸੀਗੇ, ਪਰ ਹੁਣ ਇਹਨਾਂ ਨੇ ਕੀ ਕੀਤਾ ਕਿ ਉਹ ਜਿਹੜੇ ਸਾਰੇ ਹੋਲਡ ਸੀਗੇ, ਜਿਹੜੇ ਇਦਾਂ ਦੇ ਕੇਸ ਜਿਹੜੇ ਸੀਗੇ ਜਿਹਦੇ ਉੱਤੇ ਹੋਲਡ ਪਏ ਹੋਏ ਸੀਗੇ ਕਿ ਇਹਨਾਂ ਨੂੰ ਕੁਝ ਕਹਿਣਾ ਨਹੀਂ, ਇਹਨਾਂ ਨੂੰ ਚਿਰ ਬਹੁਤ ਜ਼ਿਆਦਾ ਹੋ ਗਿਆ, ਇਹ ਹੁਣ ਆਲਰੇਡੀ ਸਿਟੀਜ਼ਨ ਆ, ਉਹ ਕਹਿੰਦੇ ਆ ਕਿ ਜਿਹੜੇ ਹੋਲਡ ਵਾਲੇ ਸਾਰੇ ਜਿਹੜੇ ਕੇਸ ਹੈਗੇ ਆ, ਇਹਨੂੰ ਉਹ ਇੰਟਰਨਲ ਰਿਵਿਊ ਪ੍ਰੋਸੈਸ ਜਿਹੜੇ ਸੀਗੇ ਦੁਬਾਰਾ ਸ਼ੁਰੂ ਉਹਨਾਂ ਨੇ ਕਰ ਦਿੱਤੇ ਆ।
ਇਹਦੇ ਵਿੱਚ ਸਭ ਤੋਂ ਜ਼ਿਆਦਾ ਮੇਨ ਟਾਰਗੇਟ ਉਹਨਾਂ ਦਾ ਹੈਗਾ ਆਪਰੇਸ਼ਨ ਪੈਰਿਸ ਦੇ ਵਿੱਚ, ਕਿ ਜਿਹੜੀਆਂ US ਸਿਟੀਜ਼ਨਸ ਨੇ ਪਟੀਸ਼ਨਸ ਜਿਹੜੀਆਂ ਪਾਈਆਂ ਹੋਈਆਂ, ਉਹ ਕਹਿੰਦੇ ਕਿ ਆਲਰੇਡੀ ਸਿਟੀਜ਼ਨ ਜਿਹੜੇ ਬੰਦੇ ਹੈਗੇ ਆ, ਉਸ ਚੀਜ਼ ਦਾ ਬਹੁਤ ਜ਼ਿਆਦਾ ਫਰਾਡ ਜਿਹੜਾ ਇਹਨਾਂ ਦੇ ਮੋਹਰੇ ਜਿਹੜਾ ਆ ਰਿਹਾ ਜਾਂ ਇਹਨਾਂ ਨੂੰ ਪਤਾ, ਸੋ ਉਹ ਕੇਸ ਕਹਿੰਦੇ ਇਹਨਾਂ ਨੇ ਇਨਵੈਸਟੀਗੇਟ ਜਿਹੜੇ ਕਰਨੇ ਆ। ਉਹ ਕਹਿੰਦੇ ਆ ਕਿ ਸਰਕਾਰਾਂ ਨੂੰ ਪਤਾ ਸੀਗਾ 20 ਸਾਲ ਜਿਹੜਾ ਸੀਗਾ ਉਹ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਐਕਸ਼ਨ ਨਹੀਂ ਲੈ ਕੇ ਢਿੱਲ ਜੀ ਜਿਹੜੀ ਵਰਤੀ, ਕਿਉਂਕਿ ਉਹ ਲਾਅ ਦੀ ਵਾਇਓਲੇਸ਼ਨ ਸੀਗੀ, ਏਦਾਂ ਹੋਣਾ ਨਹੀਂ ਚਾਹੀਦਾ ਸੀਗਾ। ਫਿਰ ਇੰਟਰ ਕੰਟਰੀ ਜਿਹੜੇ ਅਡਾਪਸ਼ਨ ਫਾਰਮਸ ਸੀਗੇ ਉਹਦੇ ਵਿੱਚ ਬੜੇ ਘਪਲੇ ਹੋਏ ਸ਼ਾਰਟਕਟ ਜਿਹੜੇ ਅਡਾਪਸ਼ਨ ਵਾਲੇ ਕੇਸਾਂ ਦੇ ਵਿੱਚ, ਉਹ ਕਹਿੰਦੇ ਇਹ ਜਿਹੜੇ ਇੰਟਰ ਕੰਟਰੀ ਅਡਾਪਸ਼ਨ ਉਹ ਵਾਲੇ ਕੇਸ ਜਿਹੜੇ ਇਨਵੈਸਟੀਗੇਟ ਕਰਨੇ ਆ। ਤੇ ਕਈਆਂ ਨੂੰ ਦੁਬਾਰਾ ਸਹੁੰ ਜਿਹੜੀ ਚੁਕਾਣੀ ਆ ਸਿਟੀਜ਼ਨਸ਼ਿਪ ਦੀ, ਇਹ ਕਹਿੰਦੇ ਆ ਮਤਲਬ ਛੱਡਣਾ ਨਹੀਂ ਕੁਝ ਵੀ, ਜਿੱਧਰੋਂ ਵੀ ਮੌਕਾ ਲੱਗਦਾ ਵੀ ਉਹ ਸਾਰੀ ਜਾਂਚ ਪੜਤਾਲ ਮੁੜ ਦੁਬਾਰਾ ਕਰਨੀ ਆ। ਹਾਂਜੀ, ਤੇ ਇਹਨਾਂ ਨੇ ਜਿਹੜੇ ਸਾਊਥ ਅਫਰੀਕਨ ਸੀਗੇ ਸਿਟੀਜ਼ਨ ਸੀਗੇ, ਉਹਨਾਂ ਦੇ ਰਿਫਿਊਜੀ ਰਜਿਸਟ੍ਰੇਸ਼ਨਾਂ ਖੋਲੀਆਂ, ਕਈ ਸਪੈਸ਼ਲ ਇਮੀਗ੍ਰੈਂਟ ਵੀਜ਼ਾ ਪਟੀਸ਼ਨ ਜਿਹੜੀ ਹੈਗੀ, ਵਾਵਾ ਵਾਲੇ ਜਿਹੜੇ ਕੇਸ ਹੈਗੇ ਆ, ਵਾਵਾ ਵਾਲੇ ਕੇਸਾਂ ਦਾ ਜਿਹੜਾ ਸੀਗਾ ਏਦਾਂ ਸੀਗਾ ਕਿ ਵਾਵਾ ਵਾਲੇ ਕੇਸ ਦੀ ਤੁਹਾਨੂੰ ਪਤਾ ਹੀ ਆ ਆਪਣੀ ਪੋਜੀਸ਼ਨ, ਕਿ ਉਹ ਅਪਫਰੰਟ ਮਤਲਬ ਕਿ 99.9% ਜਿਹੜੇ ਸੀਗੇ ਕੇਸ ਫਰਾਡ। ਤੇ ਜ਼ਿਆਦਾਤਰ ਲੋਕਾਂ ਨੇ ਕੀ ਕੀਤਾ ਸੀਗਾ ਕਿ ਜਿਹੜੇ ਲੋਅਰ ਇਨਕਮ ਲੈਵਲ ਦੇ ਹੁੰਦੇ ਆ, ਠੀਕ ਆ, ਮੋਸਟਲੀ ਜਿਹੜੇ ਸੀਗੇ ਕਿ ਜ਼ਿਆਦਾਤਰ ਹਿਸਪੈਨਿਕ ਜਾਂ ਅਫਰੀਕਨ ਅਮਰੀਕਨ ਜਿਹੜੇ ਡਿਆਸਪੋਰਾ ਦੇ ਜਿਹੜੇ ਲੋਕੀ ਸੀਗੇ, ਉਹਨਾਂ ਨੂੰ ਟਾਰਗੇਟ ਕਰਕੇ ਤੇ ਉਹਨਾਂ ਨਾਲ ਵਿਆਹ ਕਰਾ ਕੇ ਤੇ ਅਲਟੀਮੇਟਲੀ ਵਾਵਾ ਵਾਲੇ ਕੇਸ ਜਿਹੜੇ ਫਾਈਲ ਕੀਤੇ ਸੀਗੇ। ਈਵਨ ਟੂ ਐਨ ਐਕਸਟੈਂਟ ਲੋਕਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਸੀਗਾ ਵਿਆਹ ਕਰਾਉਣ ਤੋਂ ਕੋਈ ਵਾਵਾ ਫਾਈਲ ਕਰਨਾ, ਤੇ ਉਹਦੇ ਆਲੇ ਦੁਆਲੇ ਬੜਾ ਢਾਂਚਾ, ਇੱਕ ਸਪੈਸ਼ਲੀ ਨਿਊਯਾਰਕ ਵਾਲੇ ਜਿਹੜੇ ਸੀਗੇ ਪੂਰਾ ਪੈਕੇਜ ਬਣੇ ਪਏ ਸੀਗੇ, ਪੈਕੇਜ ਜਿਹੜੇ ਬਣੇ ਪਏ ਸੀਗੇ। ਉਹਦਾ ਕਈ ਵਾਰੀ ਕਿਹਾ ਵੀ, ਪਰ ਲੋਕੀ ਹਟਦੇ ਨਹੀਂ ਸੀਗੇ। ਕਈ ਲੋਕਾਂ ਨੇ ਕਾਲ ਕੀਤੀ ਕਿ ਨਹੀਂ ਮੇਰਾ ਨੈਫਿਊ ਇਦਾਂ ਕਰਦਾ ਸੀਗਾ, ਉਦਾਂ ਕਰਦਾ ਸੀਗਾ, ਮੈਂ ਹਟਾ ਲਿਆ। ਪਰ ਇੱਕ ਜਿਹੜਾ ਤੁਸੀਂ ਕਹਿ ਲਓ ਕਿ ਪੈਕੇਜ ਜਿਹਾ ਬਣਾ ਕੇ ਜਿਹੜਾ ਸੀਗਾ, ਉਹ ਕਹਿੰਦੇ ਆ ਕਿ ਇਹਨਾਂ ਦੀ ਰਡਾਰ 'ਚ ਸੀਗਾ, ਇਹਨਾਂ ਨੇ 3-4 ਵਾਰੀ ਖਬਰਾਂ ਵੀ ਆਪਣੇ ਕੀਤੀਆਂ ਸੀਗੀਆਂ, ਪਰ ਲੋਕੀ ਜਿਹੜੇ ਨਹੀਂ ਹਟੇ ਫਿਰ ਵੀ, ਕਿ ਹੁਣ ਵੀ ਵਾਵਾ ਜਿਹੜੀ ਕਰਤੀ। ਇਹਨਾਂ ਨੇ ਕਿਹਾ ਕਿ ਹੁਣ ਇਹ ਜਿਹੜੇ ਸੀਗੇ ਸਪੈਸ਼ਲ ਇਮੀਗ੍ਰੈਂਟ ਵੀਜ਼ਾ ਪਟੀਸ਼ਨ ਵਾਲੇ ਜਿਹੜੇ ਕੇਸ ਸੀਗੇ ਉਹ ਜਿਹੜੇ ਖੋਲਣੇ ਆ ਇਹਨਾਂ ਨੇ। ਫਿਰ ਇਹ ਕਹਿੰਦੇ ਆ ਕਿ ਜੁਵਨਾਈਲ ਵਾਲੇ ਜਿਹੜੇ ਕੇਸ ਆ ਉਹ ਖੋਲਣੇ ਆ। ਜੁਵਨਾਈਲ ਵਾਲੇ ਕੇਸਾਂ ਦੇ ਵਿੱਚ ਕਿੱਦਾਂ ਖੋਲਣਾ? ਜੁਵਨਾਈਲ ਵਾਲੇ ਕੇਸ ਵੀ ਇਦਾਂ ਕਿ ਨਿਊਯਾਰਕ ਦੇ ਵੱਲੋਂ ਹੀ ਜਿਹੜਾ ਸੀਗਾ ਕਈ ਕੇਸ ਜਿਹੜੇ ਸੀਗੇ, ਉਹ ਕਹਿੰਦੇ ਕਿ ਇਹ 200 ਕੇਸ ਜਿਹੜੇ ਕਹਿੰਦੇ ਰਲਦੇ ਆ, ਇਹਦਾ ਢਾਂਚਾ ਮਿਲਦਾ, ਠੀਕ ਆ। ਬਾਕੀ ਇਹ ਜਿਹੜਾ ਜਦੋਂ ਗੱਲਬਾਤ ਕਰੀਦੀ ਹੈ, ਲੋਕਾਂ ਨੂੰ ਇਹਦੇ 'ਚ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਕਿਹਦੇ ਰਲਦੇ ਆ ਕਿਹਦੇ ਨਹੀਂ ਰਲਦੇ ਆ, ਲੋਕਾਂ ਨੂੰ ਪਤਾ ਹੀ ਹੁੰਦਾ ਕਿ ਕਿਹਦੇ ਰਲਦੇ ਆ ਜੀ, ਠੀਕ ਆ। ਸੋ 200 ਕੇਸ ਉਹਨਾਂ ਨੇ ਲੈਂਗੁਏਜ ਪੈਰਾਗ੍ਰਾਫ ਕੱਢ ਕੇ ਜਿਹੜੇ ਸੀਗੇ ਜਵਾਕਾਂ ਦੇ ਗਾਰਡੀਅਨਸ਼ਿਪ ਵਾਲੇ ਕੇਸ ਨੋਟਿਸ ਆਫ ਇੰਟੈਂਟ ਟੂ ਡਿਨਾਈ ਇਸ਼ੂ ਕਰਨਾ ਸ਼ੁਰੂ ਕਰਤਾ। ਫਲਾਣੇ ਵਕੀਲ ਦੇ ਜਿਹੜੇ ਸੀਗੇ ਢਾਂਚੇ ਸਾਰੇ ਜਿਹੜੇ ਰਲਦੇ ਆ, ਉਹਦੇ ਵਿੱਚ ਜਿਹੜਾ ਸੀਗਾ ਇੱਕ ਸੇਮ ਡੈਕਲੇਰੇਸ਼ਨ ਤੁਸੀਂ ਕਹਿ ਲਓ, ਜਿਹੜੇ ਬਿਆਨ ਉਹ ਹਰੇਕ ਬੰਦੇ ਦਾ ਸੇਮ ਹੀ, ਜਿੱਦਾਂ ਢਾਂਚੇ ਕਾਪੀ ਹੁੰਦੇ ਆ ਸੇਮ, ਜਿਹੜੇ ਜੁਵਨਾਈਲ ਵਾਲੇ ਕੇਸਾਂ 'ਚ ਸੀਗਾ। ਕਈ ਕੇਸ ਆਪਾਂ ਉਹਦੇ ਵਿੱਚ ਇਹ ਵੀ ਵੇਖੇ ਆ ਕਿ ਫਾਦਰ ਦੇ ਕਿਸੇ ਨੇ ਐਪਲੀਕੇਸ਼ਨ ਭਰੀ ਸੀ ਸਟੂਡੈਂਟ ਵੀਜ਼ੇ ਦੀ, ਤੇ ਜਵਾਕ ਜਿਹੜਾ ਸੀਗਾ ਉਹ ਪੜ੍ਹਨ ਜਾ ਰਿਹਾ, ਇਹਦੀ ਮੈਂ ਸਪੋਰਟ ਕਰ ਰਿਹਾ, ਉਹਦੇ ਵਿੱਚ ਫਰਾਡ ਜਿਹੜਾ ਹੋਇਆ ਕਿ ਉਹਨੇ ਆ ਕੇ ਕਿਹਾ ਕਿ ਬਾਪੂ ਮੈਨੂੰ ਫਾਈਨੈਂਸ਼ੀਅਲੀ ਸਪੋਰਟ ਨਹੀਂ ਕਰਦਾ ਸੀਗਾ। ਇਮੀਗ੍ਰੇਸ਼ਨ ਕਹਿੰਦੀ ਆ ਕਿ ਇੱਕ ਪਾਸੇ ਤੇ ਜਿਹੜਾ ਸਟੂਡੈਂਟ ਵੀਜ਼ੇ ਦੀ ਜਦੋਂ ਐਪਲੀਕੇਸ਼ਨ ਭਰੀ ਸੀਗੀ, ਉਹਦੇ 'ਚ ਫਾਦਰ ਨੇ ਫਾਈਨੈਂਸਿਸ ਲਾਏ ਆ ਕਿ $40,000 ਦੇ ਦੇਣਾ, $50,000 ਦੇ ਦੇਣਾ, ਪਰ ਹੁਣ ਤੂੰ ਕਹਿ ਰਿਹਾ ਕਿ ਫਾਦਰ ਨੇ ਹੈਲਪ ਨਹੀਂ ਕੀਤੀ। ਸੋ ਜਿਹੜੇ ਵੀ ਵੀਰ ਜਿਹਨਾਂ ਦੇ ਸਟੂਡੈਂਟ ਵੀਜ਼ੇ ਤੇ ਜਿਹੜੇ ਆਏ ਸੀਗੇ, ਠੀਕ ਆ, ਆਹ ਚੀਜ਼ ਨੂੰ ਧਿਆਨ ਨਾਲ ਸੁਣਿਓ, ਠੀਕ ਆ। ਫਾਦਰ ਨੇ ਤੁਹਾਡੇ ਉਹ ਕੀਤਾ ਹੋਇਆ, ਵਕੀਲ ਨੇ ਕੁਝ ਹੋਰ ਹੀ ਲਿਖਤਾ, ਇਹ ਬਹੁਤ ਵੱਡੀ ਪ੍ਰੋਬਲਮ ਜਿਹੜੀ ਹੈਗੀ ਆ। ਸੋ ਫਰਾਡ ਦੇ ਵਿੱਚ ਉਹਨੂੰ ਪਾ ਰਹੇ ਆ, ਤੇ ਉਹ ਚੀਜ਼ ਜਿਹੜੀ ਸੀਗੀ ਗ੍ਰੀਨ ਕਾਰਡ ਤਾਂ ਬੜੀ ਦੂਰ ਦੀ ਗੱਲ ਆ, ਮਤਲਬ ਕਿ ਉਹ ਕਹਿੰਦੇ ਕਿ ਬੇਸਿਕਲੀ ਮਿਸਰੈਪ੍ਰੈਜ਼ੈਂਟੇਸ਼ਨ ਜਿਹੜੀ ਇੱਕ ਹੈਗੀ ਆ, ਉਹ ਚੀਜ਼ ਨੂੰ ਕਹਿੰਦੇ ਇਹ ਆਪਾਂ ਜਿਹੜਾ ਸੀਗਾ ਇਨਵੈਸਟੀਗੇਟ ਕਰਨਾ। ਤੇ ਅਸਾਈਲਮ ਐਪਲੀਕੇਸ਼ਨ ਹੈ ਕਹਿੰਦੇ ਨਾਨ ਹਾਈ ਰਿਸਕ ਕੰਟਰੀ ਤੋਂ, ਇਹ ਨਹੀਂ ਕਿ ਸਿਰਫ ਜਿਹੜੀਆਂ ਹਾਈ ਰਿਸਕ ਕੰਟਰੀ ਹੈਗੀਆਂ, ਨਾਨ ਹਾਈ ਰਿਸਕ ਕੰਟਰੀ ਵਾਲੀਆਂ ਵੀ, ਮਤਲਬ ਕਿ ਸਾਰੀਆਂ ਅਸਾਈਲਮ ਐਪਲੀਕੇਸ਼ਨ ਜਿਹੜੀਆਂ ਸੀਗੀਆਂ ਉਹ ਸਾਰਿਆਂ ਨੂੰ ਇਹ ਕਹਿੰਦੇ ਆ ਕਿ ਆਪਾਂ ਰਿਵਿਊ ਕਰਕੇ ਫਿਰ ਜਿਹੜਾ ਦੇਣਾ, ਤਾਂ ਕਰਕੇ ਥੋੜਾ ਜਿਹਾ ਸਲੋ ਡਾਊਨ ਹੋ ਗਿਆ। ਕੰਟਰੀ ਸਪੈਸੀਫਿਕ ਰਿਸਕ ਐਨਾਲਿਸਿਸ ਜਿਹੜੇ ਕਰਨੇ ਆ ਇੰਟਰਵਿਊ ਦੇ ਵਿੱਚ, ਜਿਹੜਾ ਸੀਗਾ ਇੰਡੀਆ ਤੋਂ ਬੰਦਾ, ਉਹਦਾ ਜਿਹੜਾ ਅਫਸਰ ਹੋਊਗਾ ਉਹ ਟ੍ਰੇਨਡ ਹੋਊਗਾ, ਉਹਨੇ ਉਦਾਂ ਦੇ ਸਵਾਲ ਜਿਹੜੇ ਪੁੱਛਣੇ ਆ, ਠੀਕ ਆ। ਅਫਰੀਕਾ ਕੰਟੀਨੈਂਟ ਤੋਂ ਜਿਹੜਾ ਬੰਦਾ, ਉਹਨੂੰ ਉਦਾਂ ਦੇ ਸਵਾਲ ਜਿਹੜੇ ਪੁੱਛਣੇ ਆ। ਉਹ ਕਹਿੰਦੇ ਕਿ ਹੁਣ ਸਿੱਧੇ ਡਾਇਰੈਕਟਲੀ ਜਿਹੜੇ ਸਵਾਲ ਪੁੱਛੋ, ਇਹ ਨਹੀਂ ਕਿ ਜਨਰਲ ਜਾਂ ਪੋਲੀਟੀਕਲੀ ਕਰੈਕਟ ਜਿਹੜਾ ਹੋਣਾ। ਤੇ ਇਹ ਕਹਿੰਦੇ ਆ ਕਿ ਆਪਾਂ ਜਿਹੜੇ ਐਡਜੂਡੀਕੇਟਰ ਸੀਗੇ, ਕਿ ਅਫਸਰਾਂ ਨੇ ਕਿੱਦਾਂ ਬਿਹੇਵ ਕਰਨਾ, ਕਿੱਦਾਂ ਨਹੀਂ ਕਰਨਾ, ਉਹਨਾਂ ਨੂੰ ਆਪਾਂ ਗਾਈਡੈਂਸ ਜਿਹੜੀ ਦਿੱਤੀ ਆ, ਤੇ ਉਹਨਾਂ ਨੇ ਉਹ ਗਾਈਡੈਂਸ ਦੇ ਤਹਿਤ ਚੱਲਣਾ। ਕਿ ਪੁਰਾਣੀਆਂ ਸਰਕਾਰਾਂ ਜਿਹੜੀਆਂ ਗਾਈਡੈਂਸ ਨਹੀਂ ਦਿੰਦੀਆਂ ਸੀਗੀਆਂ, ਤੇ ਇਹ ਲੋਕੀ ਜਿਹੜੇ ਸੀਗੇ ਥੋੜੇ ਕਨਫਿਊਜ਼ ਸੀਗੇ, ਤੇ ਕਈ ਕੇਸ ਜਿਹੜੇ ਪਾਸ ਕਰ ਦਿੰਦੇ ਸੀਗੇ, ਤੇ ਹੁਣ ਜਿਹੜਾ ਸੀਗਾ ਇਹ ਚੀਜ਼ ਕਰਨ ਤੋਂ ਇਹ ਕਹਿੰਦੇ ਰੋਕ ਦੇਣਾ। ਜੀ,
ਜੀ ਬਿਲਕੁਲ। ਸੋ ਤੁਸੀਂ ਇੱਥੋਂ ਇਹ ਅੰਦਾਜ਼ਾ ਲਾ ਸਕਦੇ ਹਾਂ ਵੀ ਐਡਮਿਨਿਸਟ੍ਰੇਸ਼ਨ ਇਸ ਮੌਕੇ ਕਿਹੜੇ ਤਰੀਕੇ ਦੇ ਨਾਲ ਜਿਹੜੀ ਵੈਟਿੰਗ ਨੂੰ ਖਾਸ ਕਰਕੇ ਤੁਸੀਂ ਦੱਸਿਆ ਤੇ ਸਕਰੀਨਿੰਗ ਨੂੰ ਲੈ ਕੇ ਵੀ ਉਹ ਕਰ ਰਹੇ ਆ ਵੀ ਇਕੱਲੇ ਕੇਸ ਦੇ ਵਿੱਚ ਕਈ ਦੀ ਨਾ ਫਿਰ ਅਟਾਰਨੀ ਕਹਿਣਾ ਜੀ ਲੋਕ ਕਹਿਣ ਲੱਗ ਗਏ ਯਾਰ ਪਤਾ ਨਹੀਂ ਇਹ ਕਿਉਂ ਦੱਸਦੇ ਆ ਪਰ ਇਹ ਰਿਐਲਿਟੀ ਆ ਤੁਹਾਨੂੰ ਅਗਾਹ ਕਰ ਰਹੇ ਆ ਵੀ ਜੇ ਤੁਹਾਡੇ ਕੇਸ ਦੇ ਵਿੱਚ ਕੋਈ ਝੂਠ ਆ ਕੁਛ ਇਦਾਂ ਦਾ ਕੀਤਾ ਆ ਬੀ ਅਵੇਅਰ ਫਿਰ ਤਾਂ ਤੁਹਾਨੂੰ ਡਰ ਲੱਗਣਾ ਚਾਹੀਦਾ ਵੀ ਜੇ ਤੁਸੀਂ ਝੂਠ ਵਗੈਰਾ ਬੋਲ ਰਹੇ ਆ ਜੇ ਸੱਚਾ ਆ ਉਹ ਠੀਕ ਆ ਫਿਰ ਤੁਹਾਨੂੰ ਡਰਨ ਦੀ ਲੋੜ ਨਹੀਂ ਫਿਰ ਤੁਸੀਂ ਆਪਣੀ ਗੱਲ ਰੱਖੋ ਪੱਖ ਆਪਣਾ ਰੱਖੋ ਤੇ ਫਿਰ ਅਦਾਲਤ ਜਿਹੜਾ ਉਸ ਦੇ ਵਿੱਚ ਸੁਣਵਾਈ ਕਰਕੇ ਤੁਹਾਨੂੰ ਜਿਹੜਾ ਉਹ ਦੱਸੂਗੀ ਸੋ ਇਹ ਅਕਸਰ ਕਹਿਣਾ ਉਹਨਾਂ ਲੋਕਾਂ ਦੇ ਲਈ ਬੜਾ ਸੌਖਾ ਹੈ ਜਿਨ੍ਹਾਂ ਨੇ ਝੂਠ ਮਾਰਿਆ ਹੁੰਦਾ ਜਿਹੜੇ ਆਪ ਫਰਾਡ ਕਰ ਰਹੇ ਹੁੰਦੇ ਆ ਵੀ ਇਹ ਫਰਾਡ ਵਾਲੀ ਗੱਲ ਫੜੀ ਨਾ ਜਾਈਏ ਇਸ ਲਈ ਕਈ ਵਾਰੀ ਨਾ ਸਾਨੂੰ ਫਿਰ ਤੇ ਤੁਹਾਨੂੰ ਵੀ ਕਈ ਵਾਰੀ ਲੱਗੇ ਰਹਿੰਦੇ ਆ ਵੀ ਆਪਾਂ ਇਹਨਾਂ ਨੂੰ ਗਾਲਾਂ ਕੱਢ ਲਈਏ ਤੇ ਸੌਖੇ ਜਿਹੜਾ ਹੋ ਜਾਾਂਗੇ ਪਰ ਰਿਐਲਿਟੀ ਤੋਂ ਫਿਰ ਕਈ ਵਾਰੀ ਬੰਦਾ ਦੂਰ ਹੋ ਜਾਂਦਾ ਅਟਾਰਨੀ ਕਹਿਣਾ ਜੀ ਅਗਲੀ ਆਪਾਂ ਗੱਲ ਕਰਦੇ ਤੁਹਾਡੀ ਵੀਡੀਓ ਨੂੰ ਕੁਛ ਹੋ ਗਿਆ ਆਵਾਜ਼ ਸੁਣ ਪਾ ਰਹੇ ਹਾਂਜੀ ਹਾਂਜੀ ਬਿਲਕੁਲ ਜੀ 2 ਮਿੰਟ ਦਿਓ ਜੀ ਜੀ ਬਿਲਕੁਲ ਸੋ ਇਹਦੇ ਵਿੱਚ ਜਿੱਦਾਂ ਹੁਣ ਦੇਖ ਲਓ ਵਿਆਹ ਵਾਲਾ ਕੇਸ ਹੋ ਗਿਆ ਸੋਸ਼ਲ ਮੀਡੀਆ ਦੇ ਉੱਤੇ ਨਜ਼ਰ ਆ ਗਾਰਡੀਅਨਸ਼ਿਪ ਵਾਲਾ ਉਹ ਸਾਰੀਆਂ ਚੀਜ਼ਾਂ 'ਚ ਅਸਾਈਲਮ ਵਾਲੇ ਚੀਜ਼ਾਂ ਨੂੰ ਕਿੱਦਾਂ ਮੁਲਕਾਂ ਦੇ ਪਿੱਛੇ ਆ ਕਿੰਨੇ ਪ੍ਰੋਕਲੇਮੇਸ਼ਨ ਐਗਜ਼ੈਕਟਿਵ ਆਰਡਰਸ ਆਏ ਹੋਏ ਆ ਉਹ ਸਾਰੀਆਂ ਚੀਜ਼ਾਂ ਦੇ ਚੱਲਦਿਆਂ ਇਹ ਆਪਣੇ ਸਾਹਮਣੇ ਜਿਹੜਾ ਹੋ ਰਿਹਾ ਆ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਅਟਾਰਨੀ ਕਹਿਣਾ ਜੀ ਜਿਹੜਾ ਕੇਸ ਆ ਮੈਟਰ ਆਫ ਅਗਸਤਿਨ ਵੈਲਨਜ਼ੂਏਲਾ ਗਲਾਡੋ ਇਹ ਕੀ ਸੀਗਾ ਜੀ ਇਹ ਕੇਸ ਤੇ ਡਿਸੀਜਨ 2 ਦਿਨ ਪਹਿਲਾਂ ਹੀ ਜਿਹੜਾ ਹੋਇਆ ਆ ਦੱਸਿਓ ਸਾਨੂੰ ਇਹ ਕੇਸ ਦੇ ਬਾਰੇ ਕੀ ਮਸਲਾ ਸੀਗਾ ਸੋ April 2 2026 ਨੂੰ ਜਿਹੜਾ ਸੀਗਾ BIA ਨੇ ਫੈਸਲਾ ਜਿਹੜਾ ਇਹ ਦਿੱਤਾ ਇਹਦਾ ਆਪਣੇ ਕੇਸਾਂ ਤੇ ਵੀ ਜਿਹੜਾ ਸੰਬੰਧ ਜਿਹੜਾ ਪਊਗਾ ਪ੍ਰਭਾਵ ਜਿਹੜਾ ਕਾਫੀ ਪਊਗਾ ਠੀਕ ਹੈ ਜੀ ਇਹ ਜਿਹੜਾ ਕੇਸ ਹੈਗਾ ਇਹਦੇ ਵਿੱਚ ਬੰਦਾ ਆਲਰੇਡੀ ਗ੍ਰੀਨ ਕਾਰਡ ਹੋਲਡਰ ਸੀਗਾ ਮੈਕਸੀਕੋ ਤੋਂ ਤੇ US 'ਚ ਰਹਿ ਰਿਹਾ ਸੀਗਾ ਆਲਰੇਡੀ ਗ੍ਰੀਨ ਕਾਰਡ ਹੋਲਡਰ ਸੀਗਾ 2007 ਤੋਂ ਵੀ ਪੁਰਾਣਾ ਜਿਹੜਾ ਕੇਸ ਆ 2007 ਤੋਂ ਪਹਿਲਾਂ ਵੀ ਜਿਹੜਾ ਸੀਗਾ ਗ੍ਰੀਨ ਕਾਰਡ ਹੋਲਡਰ ਇਹ ਸੀਗਾ ਤੁਸੀਂ ਦੇਖ ਲਓ ਕਿ ਕਿੱਡੀ ਪਿੱਛੇ ਤੱਕ ਇਹ ਜਿਹੜੇ ਜਾ ਰਹੇ 2007 ਤੇ 2007 ਦੇ ਵਿੱਚ ਇਹਨੂੰ ਸਜ਼ਾ ਮਿਲੀ ਸੀਗੀ ਕੈਲੀਫੋਰਨੀਆ ਦੇ ਵਿੱਚ ਅਸੈਸਰੀ ਟੂ ਅ ਫੈਲਨੀ ਕੈਲੀਫੋਰਨੀਆ ਪੀਨਲ ਕੋਡ ਸੈਕਸ਼ਨ 32 ਇਹਦੇ ਥੱਲੇ ਇਹਨੂੰ ਜਿਹੜੀ ਸਜ਼ਾ ਜਿਹੜੀ ਮਿਲੀ ਸੀ ਅਸੈਸਰੀ ਕੀ ਹੁੰਦਾ ਕਿ ਬੰਦਾ ਕਿਸੇ ਦੀ ਮਦਦ ਕਰਦਾ ਜਦੋਂ ਤੁਸੀਂ ਕਿਸੇ ਯਾਰ ਸੱਜਣ ਮਿੱਤਰ ਦੀ ਆਪਣੀ ਮਦਦ ਕਰਦੇ ਆ ਉਹਨੇ ਕੋਈ ਪੁੱਠਾ ਕੰਮ ਕੀਤਾ ਹੋਵੇ ਤੇ ਤੁਸੀਂ ਉਹਨੂੰ ਲੁਕਾਉਣ ਦੇ ਵਿੱਚ ਜਾਂ ਉਹਨੂੰ ਰਾਈਡ ਦੇਣ ਦੇ ਵਿੱਚ ਜਾਂ ਉਹਨੂੰ ਸ਼ੈਲਟਰ ਦੇਣ ਦੇ ਵਿੱਚ ਕੋਈ ਵੀ ਚੀਜ਼ ਤੁਸੀਂ ਜਿਹੜੀ ਹੈਲਪ ਕਰਦੇ ਉਹਨੂੰ ਅਸੈਸਰੀ ਇਹ ਕਹਿੰਦੇ ਅਸੈਸਰੀ ਟੂ ਫੈਲਨੀ ਕਿ ਕਿਸੇ ਬੰਦੇ ਨੇ ਫੈਲਨੀ ਜਿਹੜੀ ਕੀਤੀ ਆ ਕੋਈ ਸੰਗੀਨ ਜੁਰਮ ਕੀਤਾ ਤੇ ਤੁਸੀਂ ਉਹਨੂੰ ਕਿਸੇ ਵੀ ਤਰੀਕੇ ਨਾਲ ਮਦਦ ਕਿਸੇ ਵੀ ਤਰੀਕੇ ਨਾਲ ਛੋਟੇ ਵੱਡੇ ਕਿਸੇ ਵੀ ਤਰੀਕੇ ਨਾਲ ਉਹਦੀ ਹੈਲਪ ਜਿਹੜੀ ਕਰਦੇ ਆ ਇਹ ਬੰਦੇ ਨੂੰ ਉਹਦੀ 16 ਮਹੀਨੇ ਦੀ ਜਿਹੜੀ ਸੀਗੀ ਪ੍ਰਿਜ਼ਨ ਜਿਹੜੀ ਹੋਈ ਸੀਗੀ ਉਸ ਚੀਜ਼ ਬਾਰੇ ਜਿਹੜਾ ਕੇਸ ਹੈਗਾ ਕਿ ਗ੍ਰੀਨ ਕਾਰਡ ਹੋਲਡਰ ਸੀਗਾ ਬੰਦੇ ਨੇ ਆਪ ਕੋਈ ਕ੍ਰਾਈਮ ਨਹੀਂ ਕੀਤਾ ਸੀਗਾ ਸੱਜਣ ਮਿੱਤਰ ਦੀ ਹੈਲਪ ਕੀਤੀ ਸੀਗੀ ਠੀਕ ਹੈ ਤਾਂ ਕਰਕੇ ਇਹ ਰੈਲੇਵੈਂਟ ਜਿਹੜਾ ਕੇਸ ਹੈਗਾ ਧਿਆਨ ਨਾਲ ਸੁਣਿਓ ਫੈਲਨੀ ਤੁਹਾਨੂੰ ਪਤਾ ਇਹਦੇ ਵਿੱਚ ਕਈ ਚੀਜ਼ਾਂ ਆ ਜਾਂਦੀਆਂ ਇਨਕਲੂਡਿੰਗ ਇਹਦੇ ਵਿੱਚ ਡਰੱਗਸ ਨੂੰ ਰਿਲੇਟਡ ਜਿਹੜੇ ਫੈਂਸਿਸ ਆ ਉਹ ਜ਼ਿਆਦਾ ਜਿਹੜੇ ਆ ਜਾਂਦੇ ਆ ਠੀਕ ਹੈ ਸੋ ਕੈਲੀਫੋਰਨੀਆ ਲਾਅ ਦੇ ਵਿੱਚ ਕੀ ਹੈਗਾ ਕਿ ਕੋਈ ਵੀ ਬੰਦਾ ਜੇ ਕੋਈ ਵੀ ਬੰਦਾ ਗਿਲਟੀ ਹੋ ਜਾਵੇ ਕਿ ਉਹਨੇ ਜਾਣ ਬੁੱਝ ਕੇ ਕਿਸੇ ਦੀ ਪੂਰੇ ਜਾਣਦੇ ਹੋਏ ਕਿ ਕਿਸੇ ਹੋਰ ਬੰਦੇ ਨੇ ਫੈਲਨੀ ਕੀਤੀ ਆ ਉਹਦੀ ਕਿਸੇ ਵੀ ਤਰੀਕੇ ਨਾਲ ਹੈਲਪ ਕਰਦਾ ਉਹਦੀ ਭਾਵੇਂ ਅਰੈਸਟ ਨੂੰ ਰੋਕਣ ਦੇ ਵਿੱਚ ਜਾਂ ਉਹਦੇ ਟਰਾਇਲ ਜਿਹੜਾ ਉਹਦਾ ਕੇਸ ਚੱਲਣਾ ਉਹਦੇ ਵਿੱਚ ਜਾਂ ਉਹਦੇ ਵਿੱਚ ਸਬੂਤ ਅੱਗੇ ਪੂਰੇ ਪਰੇ ਕਰਨ ਦੇ ਜਾਂ ਬਣਾਉਣ ਦੇ ਜਾਂ ਐਫੀਡੇਵਿਟ ਬਣਾਉਣ ਦੇ ਜਾਂ ਉਹਦੀ ਕਨਵਿਕਸ਼ਨ ਕਿ ਸਜ਼ਾ ਨਾ ਹੋਵੇ ਉਹਨੂੰ ਜਾਂ ਪਨਿਸ਼ਮੈਂਟ ਨਾ ਹੋਵੇ ਕਿਸੇ ਵੀ ਤਰੀਕੇ ਨਾਲ ਉਹਦੀ ਜਦੋਂ ਹੈਲਪ ਕਰਦਾ ਇੰਟੈਂਸ਼ਨਲੀ ਜਿਹੜਾ ਕਿ ਆਪਣੇ ਜਾਣ ਪੂਰੇ ਹੋਸ਼-ਹਵਾਸ ਦੇ ਵਿੱਚ ਉਹਨੂੰ ਅਸਿਸਟੈਂਸ ਜਿਹੜਾ ਦਿੰਦਾ ਤੇ ਉਹ ਫਿਰ ਗਿਲਟੀ ਹੁੰਦਾ ਕੈਲੀਫੋਰਨੀਆ ਲਾਅ ਦੇ ਥੱਲੇ ਸੈਕਸ਼ਨ 32 ਦੇ ਥੱਲੇ ਸੋ ਜਦੋਂ ਇਹਨੂੰ ਬੰਦੇ ਨੂੰ ਸਜ਼ਾ ਮਿਲ ਗਈ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਗ੍ਰੀਨ ਕਾਰਡ ਹੋਲਡਰ ਸੀਗਾ ਬੰਦਾ ਇਹਨੂੰ ਰਿਮੂਵਲ ਪ੍ਰੋਸੀਡਿੰਗ ਦੇ ਵਿੱਚ ਡੀਪੋਰਟੇਸ਼ਨ ਪ੍ਰੋਸੀਡਿੰਗ ਦੇ ਵਿੱਚ ਪਾਤਾ ਉਹ ਕਹਿੰਦੇ ਆ ਕਿ ਇਹਦੀ ਜਿਹੜੀ ਉਹ ਕਹਿੰਦੇ ਆ ਕਿ ਇਹਦੀ ਜਿਹੜੀ ਕਨਵਿਕਸ਼ਨ ਸੀਗੀ ਜਿਹੜੀ ਇਹਨੂੰ ਸਜ਼ਾ ਹੋਈ ਸੀਗੀ ਉਹ ਆਪਣੇ ਆਪ ਦੇ ਵਿੱਚ ਇੱਕ ਐਗਰਾਵੇਟਡ ਫੈਲਨੀ ਕੁਆਲੀਫਾਈ ਕਰਦੀ ਆ ਉਹ ਕਹਿੰਦੇ ਆ ਕਿ ਇਹ ਇੱਕ ਅਪਰਾਧ ਆ ਕਾਹਦਾ ਅਪਰਾਧ ਆ obstruction of justice ਦਾ ਜਿਹੜਾ ਅਪਰਾਧ ਹੈਗਾ ਸੋ ਜਿਹਨਾਂ ਨੂੰ ਨਹੀਂ ਪਤਾ ਠੀਕ ਹੈ ਇਹ ਇੱਕ ਟਰਮ ਹੈਗੀ obstruction of justice obstruct ਦਾ ਮਤਲਬ ਹੁੰਦਾ ਰੋਕਣਾ justice ਦਾ ਮਤਲਬ ਹੁੰਦਾ ਨਿਆਂ ਮਤਲਬ ਉਹ ਕਹਿੰਦੇ ਕਿ ਤੁਸੀਂ ਕੋਈ ਵੀ ਹਰਕਤ ਏਦਾਂ ਦੀ ਕਰਦੇ ਆ ਜਿਹਦੇ ਵਿੱਚ ਕਿ ਤੁਸੀਂ ਕਿਸੇ ਪੁਲਿਸ ਆਫਿਸਰ ਕਿਸੇ ਇਨਵੈਸਟੀਗੇਟਰ ਭਾਵੇਂ ਇਨਵੈਸਟੀਗੇਸ਼ਨ ਚਾਲੂ ਆ ਕਿ ਨਹੀਂ ਆ ਸ਼ੁਰੂ ਹੋਈ ਆ ਭਾਵੇਂ ਨਹੀਂ ਹੋਈ ਆ ਤੁਸੀਂ ਕੋਈ ਵੀ ਏਦਾਂ ਦੇ ਕੰਮ ਕਰਦੇ ਆ ਜਿਹਦੇ ਵਿੱਚ ਕਿ ਤੁਸੀਂ ਕਿਸੇ ਨੂੰ ਸ਼ੈਲਟਰ ਦਿੱਤਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ
ਉਹਦਾ ਜਿਹੜਾ ਜੋ ਵੀ ਉਹਨੇ ਕ੍ਰਾਈਮ ਕੀਤਾ ਸੀਗਾ ਜਾਂ ਉਹਦਾ ਸਬੂਤ ਸੀਗਾ ਉਹਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾਂ ਦਬਾਉਣ ਦੀ ਕੋਸ਼ਿਸ਼ ਕੀਤੀ, ਉਹ ਚੀਜ਼ ਨੂੰ ਕਹਿੰਦੇ ਆ obstruction of justice। ਹੁਣ ਜਿਹੜਾ ਇਮੀਗ੍ਰੇਸ਼ਨ ਕੋਰਟ ਜਿਹੜੇ ਹੈਗੇ ਆ ਉਹ ਇੱਕ ਅਪਰੋਚ ਫੋਲੋ ਕਰਦੇ ਆ, ਉਹਨੂੰ ਕਹਿੰਦੇ ਆ ਕੈਟੇਗੋਰੀਕਲ ਅਪਰੋਚ। ਜੇ ਇਹਨੂੰ ਪੰਜਾਬੀ ਚ ਸਿੰਪਲ ਅੱਖਰਾਂ ਚ ਸਮਝਾਉਣਾ ਹੋਵੇ ਤਾਂ ਕੀ ਹੈਗਾ ਕਿ ਜਿਹੜੇ ਇਮੀਗ੍ਰੇਸ਼ਨ ਕੋਰਟ ਹੈਗੇ ਆ ਉਹ ਇੱਕ ਜਿਹੜਾ ਵੀ ਕ੍ਰਾਈਮ ਜਿਹੜਾ ਹੈਗਾ ਕਮਿਟ ਹੋਇਆ ਉਹਦੀ ਲੀਗਲ ਡੈਫੀਨੇਸ਼ਨ ਨੂੰ ਪਹਿਲਾਂ ਪੜ੍ਹਦੇ ਆ ਕਿ ਉਹ ਕ੍ਰਾਈਮ ਕੀ ਕਹਿੰਦਾ, ਕਿਤਾਬ ਕੀ ਕਹਿੰਦੀ ਹੈ ਕ੍ਰਾਈਮ ਦੇ ਬਾਰੇ। ਕੋਰਟ ਕੈਟੇਗੋਰੀਕਲ ਅਪਰੋਚ ਦੇ ਵਿੱਚ ਕੋਰਟਸ ਨੂੰ ਇਹਨਾਂ ਕੋਈ ਲੈਣਾ ਦੇਣਾ ਨਹੀਂ ਕਿ ਇਹ ਬੰਦਾ ਗ੍ਰੀਨ ਕਾਰਡ ਹੋਲਡਰ ਆ ਜਾਂ ਐਕਚੁਅਲ ਦੇ ਵਿੱਚ ਕੀ ਹੋਇਆ, ਜਾਂ ਇਹ ਵਧੀਆ ਸੀਗਾ ਜਾਂ ਮਾੜਾ ਸੀਗਾ, ਜਾਂ ਇਹਦਾ ਸੁਭਾਅ ਕਿਦਾਂ ਦਾ ਸੀਗਾ। ਕੈਟੇਗੋਰੀਕਲ ਅਪਰੋਚ ਦੇ ਵਿੱਚ ਉਹ ਕਹਿੰਦੇ ਕਿ ਆਪਾਂ ਜਿਹੜੀ ਡੈਫੀਨੇਸ਼ਨ ਪੜ੍ਹਨੀ ਪਹਿਲਾਂ ਕਿ ਕ੍ਰਾਈਮ ਜਿਹੜੀ ਕਿ ਕਿਤਾਬ ਕੀ ਕਹਿੰਦੀ ਆ, ਆਪਾਂ ਇਹ ਨਹੀਂ ਵੇਖਣਾ ਕਿ ਐਕਚੁਅਲ ਦੇ ਵਿੱਚ ਕੀ ਹੋਇਆ ਜਾਂ ਕੀ ਨਹੀਂ ਹੋਇਆ। ਸੋ ਇਸ ਕੇਸ ਦੇ ਵਿੱਚ ਵੀ ਜਿਹੜਾ ਸੀਗਾ ਫੈਕਟਸ ਨਹੀਂ ਹੈਗੇ ਇਸ ਤੋਂ ਇਲਾਵਾ, ਬਸ ਆਹੀ ਫੈਕਟਸ ਉਹਨਾਂ ਨੇ ਪ੍ਰੋਵਾਈਡ ਕੀਤੇ ਆ ਕਿ ਬੰਦਾ ਗ੍ਰੀਨ ਕਾਰਡ ਹੋਲਡਰ ਸੀਗਾ ਤੇ ਇਹਨੇ ਕੋਈ ਆਪਣੇ ਯਾਰ ਮਿੱਤਰ ਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਕਿ ਉਹ ਕਹਿੰਦੇ ਆ ਕਿ obstruction of justice ਜਿਹੜੀ ਸੀਗੀ ਉਹਦੇ ਕਰਕੇ ਇਹਦਾ ਜਿਹੜਾ ਇਹਨੂੰ ਰਿਮੂਵਲ ਪ੍ਰੋਸੀਡਿੰਗ ਚ ਪਾ ਦਿੱਤਾ, ਭਾਵੇਂ ਇਹਦੇ ਕੋਲ ਗ੍ਰੀਨ ਕਾਰਡ ਸੀਗਾ। ਜੱਜ ਮੋਰੇ ਇਹਦਾ ਕੇਸ ਚੱਲ ਗਿਆ। 2002 ਦੇ ਵਿੱਚ ਇਹ ਲੀਗਲ ਪਰਮਾਨੈਂਟ ਰੈਜ਼ੀਡੈਂਟ ਬਣਿਆ ਸੀਗਾ 2002 ਦੇ ਵਿੱਚ। ਤੁਸੀਂ ਵੇਖ ਲਓ 2026 ਚ ਆਪਾਂ ਬੈਠੇ ਹਾਂ, 24-25 ਸਾਲ ਮਤਲਬ 24-25 ਸਾਲ ਪੁਰਾਣਾ ਜਿਹੜਾ ਕੇਸ ਸੀਗਾ ਉਹ ਜਿਹੜਾ ਸੀਗਾ ਉਹਦੇ ਵਿੱਚ ਫੈਸਲਾ ਜਿਹੜਾ ਟਰੰਪ ਹੋਣਾ ਦੀ ਸਰਕਾਰ ਚ ਆਇਆ, ਇੰਨੇ ਸਾਲ ਨਹੀਂ ਆਇਆ। ਤੇ 2007 ਚ ਇਹਨੂੰ ਸਜ਼ਾ ਮਿਲੀ ਸੀ। ਤੁਸੀਂ ਦੇਖ ਲਓ ਕਿੰਨੀਆਂ ਸਰਕਾਰਾਂ ਆਈਆਂ ਗਈਆਂ, 2007 ਤੋਂ ਹੁਣ ਤੱਕ ਕੇਸ ਜਿਹੜਾ ਚੱਲਦਾ ਰਿਹਾ। ਸੋ 2002 ਚ ਇਹ ਗ੍ਰੀਨ ਕਾਰਡ ਹੋਲਡਰ ਬਣਿਆ ਸੀਗਾ। 2007 ਦੇ ਵਿੱਚ ਇਹਨੇ ਜਿਹੜਾ ਅਫੈਂਸ ਕਮਿਟ ਕੀਤਾ obstruction of justice ਦਾ, ਜਿਹਦੇ ਵਿੱਚ ਇਹਨੂੰ ਸਜ਼ਾ ਮਿਲੀ। ਸਜ਼ਾ ਤੋਂ ਬਾਅਦ ਇਹਨੂੰ ਰਿਮੂਵਲ ਪ੍ਰੋਸੀਡਿੰਗ ਚ ਪਾ ਦਿੱਤਾ ਉਹਨਾਂ ਨੇ ਤੇ ਇਮੀਗ੍ਰੇਸ਼ਨ ਜੱਜ ਨੇ ਇਹਦੇ ਡੀਪੋਰਟੇਸ਼ਨ ਦਾ ਆਰਡਰ, ਰਿਮੂਵਲ ਆਰਡਰ ਲਾਤਾ ਤੇ ਇਹਨੇ ਜਿਹੜਾ ਸੀਗਾ ਫਿਰ ਵਕੂਲ ਕਰਕੇ ਨਾਮਚੀਨ ਤੇ ਇਹਨੇ ਉਹਨੂੰ ਚੈਲੰਜ ਕੀਤਾ। ਚੈਲੰਜ ਉਹਨੇ ਕਿਸ ਗਰਾਊਂਡ ਤੇ ਕੀਤਾ? ਉਹ ਕਹਿੰਦਾ ਕਿ ਕਲਾਸੀਫਿਕੇਸ਼ਨ ਆਫ ਕ੍ਰਾਈਮ, ਕਿ ਤੁਸੀਂ ਜਿਹੜੇ ਹਿਸਾਬ ਨਾਲ ਇਹਨੂੰ ਕਲਾਸੀਫਾਈ ਕਰ ਰਹੇ ਹੋ obstruction of justice, ਇਹ ਗਲਤ ਆ, ਤੁਸੀਂ ਸਹੀ ਕੈਟਾਗਰਾਈਜ਼ ਇਹਨੂੰ ਨਹੀਂ ਕਰ ਰਹੇ। ਹੁਣ ਜਿਹੜਾ ਇਹ ਕੇਸ ਹੈ ਇੰਪੋਰਟੈਂਟ ਕਿਉਂ ਹੈਗਾ? ਕਿਉਂਕਿ ਇਹ ਇੱਕ ਬਹੁਤ ਲੰਬੀ ਤੇ ਬਹੁਤ ਇੰਪੋਰਟੈਂਟ ਜਿਹੜੀ ਸੀਗੀ ਲੀਗਲ ਬੈਟਲ, ਜਿਹੜੀ ਤੁਸੀਂ ਦੇਖ ਲਓ ਕਿ 24-25 ਸਾਲ ਦੀ ਜਿਹੜੀ ਲੀਗਲ ਬੈਟਲ ਆ ਉਹਦੇ ਨਾਲ ਸੰਬੰਧ ਰੱਖਦਾ। ਤੇ ਸਾਰਾ ਜਿਹੜਾ ਕੇਸ ਇਹ ਆ ਜਾਂਦਾ ਕਿ obstruction of justice ਆਪਾਂ ਇਮੀਗ੍ਰੇਸ਼ਨ ਪਰਪਸ ਲਈ ਕਿਹੜੀ ਚੀਜ਼ ਨੂੰ ਕਹਿੰਦੇ ਆ, ਉਸ ਚੀਜ਼ ਨਾਲ ਸੰਬੰਧ ਰੱਖਦਾ। ਇਹਦੇ ਵਿੱਚ ਇੰਨੀ ਕੁ ਕਨਫਿਊਜ਼ਨ ਜਿਹੜੀ ਸੀਗੀ, ਜਿਹੜਾ ਕੇਸ ਜਿਹੜਾ ਸੀਗਾ ਕਦੀ BIA ਕੋ ਜਾਵੇ, ਕਦੀ ਸਰਕਿਟ ਕੋਰਟ ਕੋ ਜਾਵੇ, ਸੁਪਰੀਮ ਕੋਰਟ ਤੱਕ ਜਿਹੜਾ ਤੁਸੀਂ ਲਾ ਲਓ ਕਿ ਇਹ ਵਾਲਾ ਮੁੱਦਾ ਜਿਹੜਾ ਸੀਗਾ ਉੱਥੇ ਤੱਕ ਜਾ ਕੇ ਜਿਹੜਾ ਇਹ ਆਇਆ। ਅੱਛਾ, 2012 ਦੇ ਵਿੱਚ ਜਿਹੜਾ ਸੀਗਾ, ਅੱਜ ਤੋਂ ਤੁਸੀਂ ਲਗਾ ਲਓ ਕਿੰਨਾ ਆਪਣਾ 14 ਸਾਲ ਪਹਿਲਾਂ ਜਿਹੜਾ ਸੀਗਾ BIA ਨੇ ਆਲਰੇਡੀ ਫੈਸਲਾ ਕਰਤਾ ਸੀਗਾ। 2012 ਚ BIA ਨੇ ਪਹਿਲਾ ਆਪਣਾ ਜਿਹੜਾ ਮੇਜਰ ਡਿਸੀਜਨ ਦਿੱਤਾ ਇਸ ਕੇਸ ਦੇ ਵਿੱਚ। ਉਹਨਾਂ ਨੇ ਉਹਦੇ ਵਿੱਚ ਕਿਹਾ ਸੀਗਾ ਕਿ ਜਦੋਂ ਤੁਹਾਨੂੰ ਸਜ਼ਾ ਮਿਲ ਜਾਂਦੀ ਆ ਅਸੈਸਰੀ ਟੂ ਅ ਫੈਲਨੀ ਕਿਸੇ ਨੇ ਕੀਤੀ ਹੋਵੇ ਤੇ ਤੁਸੀਂ ਉਹਦੀ ਮਦਦ, ਹੈਨਾ, ਅਸੈਸਰੀ ਦਾ ਮਦਦ ਕਰਦਾ, ਤੇ ਉਹ ਇਟਸੈਲਫ ਉਹ ਕਹਿੰਦੇ ਕਿ ਐਗਰਾਵੇਟਡ ਫੈਲਨੀ ਕਲਾਸੀਫਾਈ ਹੁੰਦੀ ਆ ਜੇ ਉਹ ਰਿਲੇਟਿੰਗ ਟੂ ਜਿਹੜਾ ਹੈਗਾ ਉਹ ਇੰਪੋਰਟੈਂਟ ਅਕਸ਼ਰ ਹੈਗਾ ਇੱਥੇ, ਜਿੱਦਾਂ ਆਪਾਂ ਕਹਿੰਦੇ ਨਾ ਇੱਕ ਅੱਖਰ ਪਿੱਛੇ ਜਿਹੜਾ ਸੁਪਰੀਮ ਕੋਰਟ ਤੱਕ ਚੱਲ ਜਾਂਦਾ। ਸੋ ਕਹਿੰਦੇ ਰਿਲੇਟਿੰਗ ਟੂ obstruction of justice। ਉਹ ਇਹ ਨਹੀਂ ਕਹਿੰਦੇ ਕਿ ਤੁਸੀਂ obstruction ਕੀਤੀ ਹੈ ਕਿ ਨਹੀਂ ਕੀਤੀ ਹੈ, ਉਹ ਕਹਿੰਦੇ ਉਹਦੇ ਨਾਲ ਰਿਲੇਟਡ ਤੁਸੀਂ ਕੋਈ ਵੀ ਹਰਕਤ ਕੀਤੀ ਹੈ ਕਿ ਜਿੰਨਾ ਜਸਟਿਸ ਜਿਹੜਾ ਸੀਗਾ obstruct ਹੋ ਸਕਦਾ। BIA ਜਿਹੜੀ 2012 ਚ ਕਹਿੰਦੀ ਹੈ ਕਿ ਜਿਹੜਾ obstruction of justice ਆ ਉਹਨੂੰ ਬੜੇ ਉਹਨਾਂ ਨੇ ਨਾ ਬ੍ਰੌਡ ਤਰੀਕੇ ਨਾਲ ਡਿਫਾਈਨ ਕੀਤਾ ਸੀਗਾ, ਉਹਨਾਂ ਨੇ ਸਪੈਸੀਫਿਕ ਨਹੀਂ ਕੀਤਾ। ਉਹ ਕੀ ਕਹਿੰਦੇ 2012 ਦੇ ਵਿੱਚ ਕਿ obstruction of justice ਉਹ ਹੁੰਦਾ ਜਦੋਂ ਕੋਈ ਵੀ ਬੰਦਾ ਅਫਰਮੇਟਿਵ ਐਕਟ ਕਰਦਾ, ਕੋਈ ਜਾਣਬੁੱਝ ਕੇ ਕੋਈ ਕੰਮ ਜਿਹੜਾ ਕਰਦਾ ਕਿ ਇੱਕ ਐਕਟਿਵ ਰੋਲ ਨਿਭਾਉਂਦਾ ਤੇ ਉਹਦਾ ਇਰਾਦਾ ਹੁੰਦਾ ਉਹ ਰੋਲ ਨਿਭਾਉਣ ਦਾ, ਤੇ ਜਿਹੜਾ ਉਹਦਾ ਰੋਲ ਹੁੰਦਾ ਉਹਦੇ ਕਰਕੇ ਜਿਹੜਾ ਪ੍ਰੋਸੈਸ ਆਫ ਜਸਟਿਸ, ਉਹਦੇ ਵਿੱਚ ਦੋ ਚੀਜ਼ਾਂ ਆਪਾਂ ਦੇਖਣੀਆਂ। ਇੱਕ ਇਹ ਕਹਿੰਦੇ ਆ ਕਿ ਰਿਲੇਟਿੰਗ ਟੂ, ਉਹ ਵਾਲੇ ਵਰਡ ਨੂੰ ਆਪਾਂ ਫੋਕਸ ਕਰਨਾ। ਇੱਕ ਇਹ ਕਹਿੰਦੇ ਆ ਪ੍ਰੋਸੈਸ ਆਫ ਜਸਟਿਸ। ਪ੍ਰੋਸੈਸ ਦਾ ਮਤਲਬ ਹੁੰਦਾ ਕਿਸੇ ਵੀ ਚੀਜ਼ ਨੂੰ ਕਰਨ ਦਾ ਤਰੀਕਾ। ਸੋ ਇਹ ਕਹਿੰਦੇ ਆ ਕਿ ਜਦੋਂ ਜਸਟਿਸ ਦਾ ਮਤਲਬ ਇਹ ਬ੍ਰੌਡਲੀ ਕਰੇ ਕਿ ਭਾਵੇਂ ਪੁਲਿਸ ਇਨਵੈਸਟੀਗੇਟ ਕਰ ਰਹੀ ਆ, ਭਾਵੇਂ ਜੱਜ ਫੈਸਲਾ ਦੇ ਰਿਹਾ, ਕੋਈ ਵੀ ਇਨਵੈਸਟੀਗੇਟਿਵ ਏਜੰਸੀ, ਜ਼ਰੂਰੀ ਨਹੀਂ ਕਿ ਸਿਰਫ ਪੁਲਿਸ ਹੋਵੇ, ਕੋਈ ਵੀ ਸਰਕਾਰੀ ਮਹਿਕਮਾ ਜਦੋਂ ਕੋਈ ਚੀਜ਼ ਕਰ ਰਿਹਾ ਤੇ ਉਹਦੇ ਵਿੱਚ ਬੰਦਾ ਕੋਈ ਕਵਰ ਅਪ ਕਰਦਾ, ਕਿਸੇ ਦੀ ਹੈਲਪ ਕਰਦਾ, ਉਹਦਾ ਬਸ ਇਰਾਦਾ ਜੇ ਹੋਵੇ ਤੇ ਉਹਨੇ ਕੋਈ ਵੀ ਇਦਾਂ ਦਾ ਐਕਸ਼ਨ ਲਿਆ ਹੋਵੇ ਤੇ ਉਹਨੂੰ ਆਪਾਂ ਜਿਹੜਾ ਕਵਾਂਗੇ ਕਿ ਇਹ obstruction of justice ਜਿਹੜੀ ਹੈਗੀ ਹੈ, ਨੇ ਉਹ ਕੰਮ ਕੀਤਾ। ਇਹਦੇ ਵਿੱਚ ਪ੍ਰੋਬਲਮ ਹੁਣ ਕੀ ਸੀਗੀ? ਪ੍ਰੋਬਲਮ ਇਹ ਸੀਗੀ ਕਿ 2012 ਚ ਜਿਹੜਾ BIA ਨੇ ਫੈਸਲਾ ਜਿਹੜਾ ਦਿੱਤਾ ਸੀਗਾ, ਉਹ ਕੀ ਕਹਿੰਦੇ ਆ ਕਿ ਕੋਰਟ ਦੀ ਆਨਗੋਇੰਗ ਇਨਵੈਸਟੀਗੇਸ਼ਨ
ਜਾਂ ਕੋਰਟ ਦਾ ਕੇਸ ਜ਼ਰੂਰੀ ਨਹੀਂ ਹੈਗਾ ਕਿ ਉਹ ਚੱਲਦਾ ਹੋਵੇ। ਸੋ ਇਹ ਗੱਲ ਨੂੰ ਸਮਝੋ। ਮਤਲਬ ਜ਼ਰੂਰੀ ਨਹੀਂ ਹੈਗਾ ਕਿ ਤੁਹਾਡਾ ਦੋਸਤ ਜਿਹੜਾ ਸੱਜਣ ਮਿੱਤਰ ਹੈਗਾ ਉਹ ਪੁਲਿਸ ਦੇ ਘੇਰੇ ਦੇ ਵਿੱਚ ਹੈਗਾ ਜਾਂ ਉੱਤੇ ਕੋਈ ਕੇਸ ਚੱਲਣ ਦਿਆ। ਉਹ ਕੀ ਕਹਿ ਰਹੇ ਆ ਕਿ ਤੁਹਾਡੇ ਸੱਜਣ ਮਿੱਤਰ ਨੇ ਕੋਈ ਫੈਲਨੀ ਜਿਹੜੀ ਕੀਤੀ ਆ, ਭਾਵੇਂ ਉਹ ਜੇ ਫੜਿਆ ਗਿਆ ਨਹੀਂ ਫੜਿਆ ਗਿਆ, ਡਜ਼ ਨਾਟ ਮੈਟਰ, ਤੇ ਤੁਸੀਂ ਉਹਨੂੰ ਘਰੇ ਲਗਾ ਰਹੇ ਆ। ਠੀਕ ਆ, ਇਹਦੇ ਵਿੱਚ ਡਰੱਗ ਵਾਲੇ ਜਿਹੜੇ ਮੇਨ ਕੇਸ ਜਿਹੜੇ ਆ ਜਾਂਦੇ ਆ ਇਹਦੇ ਵਿੱਚ ਅਸੈਸਰੀ ਟੂ, ਮਤਲਬ ਸਿੰਪਲ ਅੱਖਰਾਂ ਦੇ ਵਿੱਚ ਕੀ ਹੈਗਾ ਕਿ ਜੇ ਤੁਹਾਡੀ ਇਦਾਂ ਦੀ ਮਿੱਤਰ ਮੰਡਲੀ ਹੈਗੀ ਆ ਤੇ ਤੁਸੀਂ ਚੱਕਵੇਂ ਗਾਣੇ ਗੁਣੇ ਸੁਣ ਕੇ ਫੀਲਿੰਗ ਥੋੜੀ ਲੈ ਜਾਂਦੇ ਆ ਕਿ ਬੰਦੇ ਨੂੰ ਕੀ ਇਹ ਚੀਜ਼ ਸਹੀ ਆ, ਕਿ ਬੰਦੇ ਨੂੰ ਗੈਂਗਸਟਰ ਹੋਣਾ ਚਾਹੀਦਾ, ਬੰਦੇ ਨੂੰ ਓਜੀ ਹੋਣਾ ਚਾਹੀਦਾ, ਬੰਦੇ ਨੂੰ ਡਰੱਗਾਂ ਜਿਹੜੀਆਂ ਨਾਰਮਲ ਜਿਹੜੀ ਚੀਜ਼ ਹੈਗੀ ਆ, ਤੁਸੀਂ ਐਸੈਸਰੀ ਬਣ ਜਾਂਦੇ ਹੋ ਬੰਦੇ ਦੇ। ਉਹ ਚੀਜ਼ ਦੇ ਰਿਲੇਟਡ ਕੇਸ ਜਿਹੜਾ ਹੈਗਾ BIA ਕੀ ਕਹਿੰਦੀ ਹੈ ਕਿ ਉਹ ਕਹਿੰਦੇ ਕਿ ਮੈਟਰ ਨਹੀਂ ਕਰਦਾ ਭਾਵੇਂ ਇਨਵੈਸਟੀਗੇਸ਼ਨ ਸੀਗੀ ਕਿ ਨਹੀਂ ਸੀਗੀ। ਤਾਂ ਕਰਕੇ ਜਿਹੜਾ ਸਾਰਾ ਇਹ ਜਿਹੜਾ ਸੀਗਾ ਤੁਸੀਂ ਕਹਿ ਲਓ ਕਿ ਰੌਲਾ ਰੱਪਾ ਜਿਹੜਾ ਇਹਦਾ ਇੰਨੀ ਦੇਰ ਪਿਆ। ਹੁਣ ਜਿਹੜੇ ਕੇਸ ਇਨਵੈਸਟੀਗੇਸ਼ਨ ਦੇ ਵਿੱਚ ਹੈਗੇ ਆ, ਜਿਹੜੇ ਕੇਸ ਚੱਲਦੇ ਆ, ਉਹਦੇ ਵਿੱਚ ਤਾਂ ਆਪਾਂ ਸਮਝ ਸਕਦੇ ਹਾਂ ਕਿ ਬੰਦੇ ਨੇ ਜੇ ਕੋਈ ਰੋਕ ਟੋਕ ਕੀਤੀ ਉਹ ਤਾਂ ਸਿੱਧੇ ਡਾਇਰੈਕਟ ਹੀ ਹੋ ਗਿਆ ਕਿ ਅਬਸਟਰਕਸ਼ਨ ਆਫ ਜਸਟਿਸ ਜਿਹੜਾ ਬੰਦਾ ਕਰ ਰਿਹਾ, ਇਨਵੈਸਟੀਗੇਸ਼ਨ ਨੂੰ ਰੋਕ ਰਿਹਾ। ਪਰ ਹੁਣ ਆਪਾਂ ਗੱਲ ਕਰ ਰਹੇ ਕਿ ਜਿਹੜੇ ਕੇਸਾਂ ਦੇ ਵਿੱਚ ਇਨਵੈਸਟੀਗੇਸ਼ਨ ਸ਼ੁਰੂ ਵੀ ਨਹੀਂ ਹੋਈ ਅਜੇ, ਮਤਲਬ ਘਰਾਂ ਦੇ ਅੰਦਰ ਹੀ, ਅਪਾਰਟਮੈਂਟਾਂ ਦੇ ਅੰਦਰ ਹੀ ਕੋਈ ਪੁੱਠਾ ਕੰਮ ਜਿਹੜਾ ਹੋ ਰਿਹਾ। ਉਹ ਪੁੱਠੇ ਕੰਮ ਕਈ ਤਰ੍ਹਾਂ ਦੇ ਆ ਸਕਦੇ, ਉਹ ਚਲੋ ਹੁਣ ਤੁਹਾਨੂੰ ਲਿਸਟ ਗਣਾ ਕੇ ਕੋਈ ਉਹਦਾ ਪੁਆਇੰਟ ਨਹੀਂ ਹੈਗਾ, ਕਿਉਂਕਿ ਆਪਾਂ ਜਿਹੜਾ ਗੱਲ ਕੀਤੀ ਕੈਟੇਗੋਰੀਕਲ ਅਪਰੋਚ ਦੀ, ਉਹ ਕੀ ਕਹਿੰਦੇ ਆ ਕਿ ਫੈਕਟ ਮੈਟਰ ਨਹੀਂ ਕਰਦੇ ਕਿ ਐਕਚੁਅਲ ਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ। ਤਾਂ ਕਰਕੇ ਤੁਹਾਨੂੰ ਸਮਝਾ ਰਹੇ ਸੀ ਕਿ ਟੈਕਨੀਕਲੀ ਕੈਟੇਗੋਰੀਕਲ ਅਪਰੋਚ ਕੀ ਹੁੰਦਾ, ਕਿਉਂਕਿ ਤੁਹਾਨੂੰ ਜਦੋਂ ਆ ਡਿਟੇਲਾਂ ਨਾ ਸਮਝਾਈਏ ਤਾਂ ਕਈ ਵਾਰੀ ਐਂ ਲੱਗਦਾ ਬੰਦੇ ਨੂੰ ਮੇਰਾ ਕੀ ਇਹਨਾਂ ਲੈਣਾ ਦੇਣਾ, ਮੈਨੂੰ ਕੀ ਇਹਨਾਂ ਫਰਕ ਪੈਂਦਾ। ਤੇ ਬਾਅਦ ਚ ਜਦੋਂ ਬੰਦਾ ਜੇ ਫੜ ਹੋ ਜਾਵੇ ਉਹ ਕਹਿੰਦਾ ਯਾਰ ਮੈਨੂੰ ਪਤਾ ਨਹੀਂ ਸੀਗਾ, ਮੈਨੂੰ ਸਮਝ ਨਹੀਂ ਲੱਗੀ, ਮੈਨੂੰ ਕਿਸੇ ਨੇ ਸਮਝਾਇਆ ਨਹੀਂ। ਸੋ ਦੁਬਾਰਾ ਹੁਣ ਇੱਕ ਵਾਰੀ ਜੇ ਸਾਰੀ ਚੀਜ਼ ਨੂੰ ਜੇ ਸਮਰਾਈਜ਼ ਕਰਨਾ, ਕੈਟੇਗੋਰੀਕਲ ਅਪਰੋਚ ਉਹ ਇਹ ਕਹਿੰਦੇ ਆ ਕਿ ਆਪਾਂ ਇਹ ਨਹੀਂ ਦੇਖਣਾ ਕਿ ਐਕਚੁਅਲ ਚ ਕੀ ਹੋਇਆ ਕੀ ਨਹੀਂ ਹੋਇਆ, ਆਪਾਂ ਇਹ ਦੇਖਣਾ ਕਿ ਜਿਹੜੀ ਚੀਜ਼ ਦੀ ਸਜ਼ਾ ਬੰਦੇ ਨੂੰ ਮਿਲੀ ਆ ਉਹਦਾ ਜਿਹੜਾ ਲਾਅ ਹੈਗਾ ਉਹ ਕੀ ਕਹਿੰਦਾ। ਕੋਰਟ ਸਿਰਫ ਇਹ ਕਹਿੰਦਾ ਕਿ ਆਪਾਂ ਸਿਰਫ ਲਾਅ ਪੜ੍ਹਨਾ, ਦੈਟਸ ਇਟ, ਹੋਰ ਨਹੀਂ ਆਪਾਂ ਕੁਝ ਦੇਖਣਾ। ਸੋ ਜਿਹੜਾ 2012 ਵਾਲਾ BIA ਦਾ ਡਿਸੀਜਨ ਸੀਗਾ, ਇਹਨੇ ਇੱਕ ਤਰ੍ਹਾਂ ਤੁਸੀਂ ਕਹਿ ਲਓ ਕਿ ਸਕੋਪ ਜਿਹੜਾ ਸੀਗਾ ਕਿ ਕਿਹੜੇ ਲੋਕੀ ਇਹਦੇ ਵਿੱਚ ਟੰਗੇ ਜਾ ਸਕਦੇ ਉਹਨੂੰ ਬਹੁਤ ਜ਼ਿਆਦਾ ਐਕਸਪੈਂਡ ਕਰਤਾ, ਕਿਉਂਕਿ ਇਨਐਕਟਿਵ ਜਿਹੜੇ ਕੇਸ ਅਜੇ ਸ਼ੁਰੂ ਹੀ ਨਹੀਂ ਹੋਏ ਉਹਦੇ ਵਿੱਚ ਵੀ ਜੇ ਬੰਦੇ ਟੰਗਣ ਲੱਗ ਪਏ ਫਿਰ ਤਾਂ ਹਜ਼ਾਰਾਂ ਦੇ ਵਿੱਚ ਲੋਕੀ ਜਿਹੜੇ ਆ ਜਾਊਗੇ। ਮਤਲਬ ਫਿਰ ਤਾਂ ਇਹੀ ਗੱਲ ਹੋ ਗਈ ਕਿ ਜਿਹੜਾ ਪ੍ਰੋਬਲਮ ਵਾਲਾ ਵਿਅਕਤੀ ਉਹ ਤੋਂ ਦੂਰ ਰਹੋ। ਸੋ ਇਹ 2016 ਦੇ ਵਿੱਚ ਇਹਦੇ ਉੱਤੇ 9th ਸਰਕਿਟ ਨੇ ਰਿਜੈਕਟ ਕੀਤਾ, ਇਹ ਜਿਹੜਾ BIA ਦਾ ਫੈਸਲਾ ਸੀਗਾ 2012 ਦਾ। ਕਿਉਂ ਰਿਜੈਕਟ ਕੀਤਾ ਉਹਨਾਂ ਨੇ? ਉਹ ਕਹਿੰਦੇ ਬਹੁਤ ਜ਼ਿਆਦਾ ਵੇਗ ਆ, ਇਹਦਾ ਪਤਾ ਨਹੀਂ ਲੱਗ ਰਿਹਾ, ਬਹੁਤ ਜ਼ਿਆਦਾ ਬਰੋਡ ਹੈਗਾ ਇਹ। 2016 ਦੇ ਵਿੱਚ 9th ਸਰਕਿਟ ਕੋਰਟ ਆਫ ਅਪੀਲ ਜਿਹੜਾ ਸੀਗਾ ਉਹਨੇ BIA ਦਾ ਡਿਸੀਜਨ ਰਿਵਿਊ ਕੀਤਾ, ਰਿਜੈਕਟ ਕੀਤਾ। ਉਹ ਕਹਿੰਦਾ ਕਿ ਕਨਸਟੀਟਿਊਸ਼ਨਲ ਵੀਕਨੈਸ ਹੈਗੀ ਇਹਦੇ ਵਿੱਚ, ਕਿ ਮਤਲਬ ਉਹ ਕਹਿੰਦੇ ਕਿ ਜਿਹੜੇ ਤੁਸੀਂ ਵਰਡ ਯੂਜ਼ ਕੀਤਾ ਪ੍ਰੋਸੈਸ ਆਫ ਜਸਟਿਸ, ਜਿਹੜੀ ਤੁਹਾਨੂੰ ਮੈਂ ਗੱਲ ਕਹਿ ਰਿਹਾ ਸੀਗਾ ਕਿ ਆਪਾਂ ਅੱਖਰ ਦੀ ਗੱਲ ਕਰਾਂਗੇ ਪ੍ਰੋਸੈਸ ਆਫ ਜਸਟਿਸ, 9th ਸਰਕਿਟ ਕਹਿੰਦਾ ਕਿ ਇਹ ਅਨਕਲੀਅਰ ਹੈਗਾ ਕਿ ਇਹਦੇ ਵਿੱਚ ਕੀ ਆਉਂਦਾ, ਇਹਦੀਆਂ ਬਾਉਂਡਰੀ ਕੀ ਹੈਗੀਆਂ। ਉਹ ਕਹਿੰਦੇ ਇਹਦੇ ਵਿੱਚ ਕਈ ਸਾਰੀਆਂ ਚੀਜ਼ਾਂ ਜਿਹੜੀਆਂ ਆ ਸਕਦੀਆਂ। ਮੇਰੇ ਹਿਸਾਬ ਨਾਲ ਤਾਂ ਉਹਨਾਂ ਦਾ ਫੈਸਲਾ ਉਦੋਂ ਸਹੀ ਸੀਗਾ, ਕਿਉਂਕਿ ਹੁਣ ਤੁਸੀਂ ਕਿਸੇ ਸੱਜਣ ਮਿੱਤਰ ਨਾਲ ਰਹਿ ਰਹੇ ਹੋ, ਡਰੱਗ ਡੀਲਿੰਗ ਕਰ ਰਿਹਾ ਜਾਂ ਕੋਈ ਹੈਗੀ ਆ ਜਾਂ ਕਮਰਸ਼ੀਅਲ ਕੁਆਂਟੀਟੀ ਚ ਆ ਜਿੱਦਾਂ ਵੀ ਆ, ਜੇ ਤਾਂ ਇਨਵੈਸਟੀਗੇਸ਼ਨ ਹੀ ਸ਼ੁਰੂ ਹੋਈ ਇਹ ਕਹਿ ਰਹੇ ਆ ਕਿ ਤੁਸੀਂ ਤਾਂ ਵੀ ਐਸੈਸਰੀ ਟੂ ਫੈਕਟ ਹੈਗੇ ਆ, ਤੁਸੀਂ ਇਹਨੂੰ ਰੈਂਟ ਦਿੱਤਾ, ਤੁਸੀਂ ਨਾਲ ਰਹਿੰਦੇ ਆ, ਤੁਸੀਂ ਇਹਨੂੰ ਰਾਈਟ ਦੇ ਰਹੇ ਆ, ਜੋ ਵੀ ਹੈ, ਜਾਂ ਤੁਸੀਂ ਉਹਨੂੰ ਆਪਣਾ ਫੋਨ ਯੂਜ਼ ਕਰਨ ਦੇ ਰਹੇ ਆ ਜਾਂ ਤੁਸੀਂ ਉਹਨੂੰ ਆਪਣਾ ਇੰਟਰਨੈਟ ਯੂਜ਼ ਕਰਨ ਦੇ ਰਹੇ ਆ। ਮਤਲਬ 9th ਸਰਕਿਟ ਕਹਿੰਦਾ ਕਿ ਬਹੁਤ ਜ਼ਿਆਦਾ ਬਰੋਡ ਆ, ਇਹਦੇ ਵਿੱਚ ਬਹੁਤ ਜ਼ਿਆਦਾ ਲੋਕੀ ਪ੍ਰੋਬਲਮ ਦੇ ਵਿੱਚ ਆ ਜਾਣੇ ਆ। ਤੇ ਲੋਕਾਂ ਨੂੰ ਜਿਹੜਾ ਸੀਗਾ 9th ਸਰਕਿਟ ਕਹਿੰਦਾ ਕਿ ਇੱਕ ਫੇਅਰ ਨੋਟਿਸ ਨਹੀਂ ਹੋਣਾ, ਕਿਉਂਕਿ ਬੰਦਾ ਕਹੂਗਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਕਿ ਇਹ ਪੁੱਠੇ ਕੰਮ ਕਰਦਾ ਜਾਂ ਨਹੀਂ ਕਰਦਾ। ਇੱਕ ਆਪਾਂ ਇਹਦੇ ਵਿੱਚ ਚੀਜ਼ ਇਹ ਵੀ ਬੜੇ ਕਾਮਨ ਕੇਸ ਜਿਹੜੇ ਦੇਖੇ ਆ ਕਿ ਕਈ ਵਾਰੀ ਲੋਕਾਂ ਨੂੰ ਹੁੰਦਾ, ਉਹ ਕਹਿੰਦਾ ਤੇਰੀ ਕੰਪਨੀ ਖਿਲਾ ਦਿੰਨੇ ਆ, ਤੈਨੂੰ ਕੁਝ ਨਹੀਂ ਕਰਨਾ ਪੈਣਾ, ਆਪਾਂ IT ਦੀ ਕੰਪਨੀ ਖੋਲਣੀ ਹੈ। ਇਹ ਚੀਜ਼ ਬੜੀ ਦੇਖੀ ਹੈ। ਅੱਛਾ। ਤੇ ਉਹ ਬੰਦਾ ਖੋਲ ਲੈਂਦਾ ਹਨਾ ਟਾਰਚ ਆ ਕੇ, ਪਤਾ ਨਹੀਂ ਕਿਹੜੀ IT ਦੀ ਸ਼ੈ ਖੋਲ ਦੇਣੀ ਇਹਨਾਂ ਨੇ ਮੈਨੂੰ। ਤੇ ਹੁੰਦੇ ਕਾਲ ਸੈਂਟਰ ਵਾਲੇ ਸਕੈਮਰ ਇੱਥੇ, ਲੋਕੀ ਕੋਈ ਬੁੱਢਿਆਂ ਨੂੰ ਲੁੱਟੀ ਜਾਂਦਾ, ਕੋਈ ਸੋਸ਼ਲ ਸਿਕਿਉਰਿਟੀ ਵਾਲਿਆਂ ਨੂੰ ਲੁੱਟੀ ਜਾਂਦਾ। ਤੇ ਬਾਅਦ ਚ ਉਹ ਬੰਦੇ ਜਦੋਂ ਫੜਦੇ ਆ ਉਹ ਕਹਿੰਦੇ ਆ ਕਿ ਨਹੀਂ ਮੈਨੂੰ ਤਾਂ ਪਤਾ ਨਹੀਂ ਸੀਗਾ, ਮੈਨੂੰ ਤਾਂ ਦੋਸਤ ਨੇ ਕਿਹਾ ਸੀਗਾ ਕੰਪਨੀ ਖੋਲਣੀ ਆ ਜਾਂ ਨਹੀਂ ਖੋਲਣੀ ਆ। ਸੋ ਅਗੇਨ ਗੱਲ ਸੁਣੋ, ਤੁਸੀਂ ਤੁਹਾਡਾ ਇੰਟੈਂਟ ਸੀਗਾ ਉਹਦੀ ਹੈਲਪ ਕਰਨ ਚ, ਤੁਸੀਂ ਉਹਦੀ ਹੈਲਪ ਕਰਤੀ ਕੰਪਨੀ ਖੋਲ ਕੇ, ਤੁਸੀਂ ਉਹਦੀ ਹੈਲਪ ਕਰਤੀ ਬੈਂਕ ਅਕਾਊਂਟ ਖੋਲ ਕੇ, ਠੀਕ ਆ। ਉਹ ਜਿਹੜੀ ਚੀਜ਼ ਸੀਗੀ ਇਨਫ, ਉਹ ਕਹਿੰਦੇ ਜਿਹੜੀ ਹੈਗੀ ਆ ਉਸ ਤੋਂ ਜ਼ਿਆਦਾ ਮੈਟਰ ਨਹੀਂ ਕਰਦਾ ਕਿ ਹੋਰ ਫੈਕਟ ਜਿਹੜੇ ਕੀ ਸੀਗੇ। ਹੁਣ 9th ਸਰਕਿਟ ਕਹਿੰਦਾ ਕਿ ਬਹੁਤ ਜ਼ਿਆਦਾ ਬਰੋਡ ਆ ਇਹ ਜਿਹੜਾ ਕੇਸ ਸੀਗਾ। ਇਹ ਉਹਨਾਂ ਨੇ ਰਿਜੈਕਟ ਕੀਤਾ ਜਿਹੜਾ BIA ਦਾ 2012 ਵਾਲਾ ਸੀਗਾ। ਉਹ ਕਹਿੰਦੇ ਕਿ ਡਿਊ ਪ੍ਰੋਸੈਸ ਜਿਹੜੀ ਚੀਜ਼ ਸੀਗੀ ਕਿ ਲੋਕਾਂ ਨੂੰ ਪੂਰੀ ਸੁਣਵਾਈ ਦਾ ਫਿਰ ਇੱਕ ਹੱਕ ਮਿਲਣਾ ਚਾਹੀਦਾ, ਉਹਨੂੰ ਇਹ ਵਾਇਲੇਟ ਕਰਦਾ ਤੇ ਇਹ ਇੱਕ ਅਨਕਨਸਟੀਟਿਊਸ਼ਨਲ ਫੈਸਲਾ ਹੈਗਾ। ਉਹਨਾਂ ਨੇ ਵਾਪਸ ਕੇਸ ਜਿਹੜਾ ਸੀਗਾ 2016 ਦੇ ਵਿੱਚ ਰਿਮਾਂਡ ਕਰ ਦਿੱਤਾ BIA ਨੂੰ ਕਿ ਤੁਸੀਂ ਫੈਸਲਾ ਗਲਤ ਦਿੱਤਾ। ਉਹ BIA ਨੂੰ ਕਹਿੰਦੇ ਆ ਕਿ ਤੁਸੀਂ ਇੱਕ ਕਲੀਅਰ ਡੈਫੀਨੇਸ਼ਨ ਦਿਓ ਕਿ ਪ੍ਰੋਸੈਸ ਆਫ ਜਸਟਿਸ, ਅਬਸਟਰਕਸ਼ਨ ਆਫ ਜਸਟਿਸ ਕੀ ਚੀਜ਼ ਜਿਹੜੀ ਹੁੰਦੀ ਹੈ।
ਉਹਨਾਂ ਨੇ ਬੇਸਿਕਲੀ 9 ਸਰਕਟ ਨੇ ਫਿਰ ਦੁਬਾਰਾ ਜਿਹੜੀ ਪੁਰਾਣੀ ਡੈਫੀਨੇਸ਼ਨ ਸੀਗੀ, ਕਿਉਂਕਿ BIA ਨੇ ਵਧਾ ਦਿੱਤੀ ਸੀਗੀ ਜਿਹੜੀ ਕਿ ਦਰਵਾਜ਼ਾ ਖੋਲਤਾ ਸੀਗਾ, 9 ਸਰਕਟ ਨੇ ਫਿਰ ਜਿਹੜਾ ਸੀਗਾ ਦਰਵਾਜ਼ਾ ਜਿਹੜਾ ਬੰਦ ਕਰਤਾ। ਹੁਣ ਕੀ ਹੋਇਆ ਕਿ ਇਹ ਜਿਹੜਾ ਸੀਗਾ ਦੁਬਾਰਾ ਬੈਕ ਐਂਡ ਫੋਰਥ ਜਿਹੜਾ ਚੱਲਦਾ ਰਿਹਾ 9 ਸਰਕਟ ਤੇ BIA ਦੇ ਵਿੱਚ। ਇੱਕ ਕੇਸ ਦਾ ਤੁਸੀਂ ਦੇਖ ਲਓ ਕਿੱਦਾਂ ਹੈ ਨਾ, 2002 ਤੋਂ ਸ਼ੁਰੂ ਹੋਇਆ, 2012 ਦੇ ਪਹੁੰਚ ਗਿਆ। ਹਾਂਜੀ 2012 ਚ BIA ਨੇ ਡਿਨਾਈ ਕੀਤਾ, 2016 ਦੇ ਵਿੱਚ ਜਿਹੜਾ ਸੀਗਾ 9 ਸਰਕਟ ਨੇ ਵਾਪਸ ਰਿਮਾਂਡ ਕੀਤੀ BIA ਨੇ ਕਿ ਆਪਾਂ ਤੁਹਾਡੇ ਨਾਲ ਐਗਰੀ ਨਹੀਂ ਕਰਦੇ। 2018 ਦੇ ਵਿੱਚ BIA ਨੇ ਫਿਰ ਦੁਬਾਰਾ ਆਪਣੀ ਇੱਕ ਆਹੀ ਜਿਹੜੀ ਇਹਦੇ ਰਿਲੇਟਡ ਦੁਬਾਰਾ ਰਿਵਾਈਜ਼ ਕਰਕੇ ਫਿਰ ਦੁਬਾਰਾ ਡਿਨਾਈ ਕਰਤਾ। ਫਿਰ ਦੁਬਾਰਾ 9 ਸਰਕਟ ਦੇ ਵਿੱਚ ਗਿਆ। 2020 ਦੇ ਵਿੱਚ 9 ਸਰਕਟ ਨੇ ਫਿਰ ਦੁਬਾਰਾ ਰਿਜੈਕਟ ਕੀਤਾ ਕਿ ਨਹੀਂ, 9 ਸਰਕਟ ਕਹਿੰਦਾ ਕਿ ਨਹੀਂ, ਤੁਹਾਡਾ ਫੈਸਲਾ ਅਜੇ ਵੀ ਗਲਤ ਹੈਗਾ। 9 ਸਰਕਟ ਕੀ ਕਹਿੰਦਾ ਕਿ ਪੈਂਡਿੰਗ ਤੇ ਆਨਗੋਇੰਗ ਪ੍ਰੋਸੀਡਿੰਗ ਹੋਣੀ ਚਾਹੀਦੀ ਹੈ ਅਬਸਟਰਕਸ਼ਨ ਆਫ ਜਸਟਿਸ ਤੇ। ਸੋ ਹੁਣ ਇੱਥੇ ਆ ਕੇ ਗੱਲ ਮੁੱਕਦੀ ਹੈ, ਠੀਕ ਆ। ਜਿਹੜੇ ਲੋਕ ਹੁਣ ਤੁਸੀਂ ਦੇਖ ਲਓ BIA ਨੇ ਰਿਜੈਕਟ ਕੀਤਾ, 9 ਸਰਕਟ ਗਿਆ, 9 ਸਰਕਟ ਨੇ ਰਿਜੈਕਟ ਕੀਤਾ, BIA ਚ ਆਇਆ, BIA ਨੇ ਰਿਜੈਕਟ ਕਰਕੇ ਫਿਰ 9 ਸਰਕਟ ਚ ਭੇਜਿਆ, 9 ਸਰਕਟ ਨੇ ਫਿਰ ਰਿਜੈਕਟ ਕਰਕੇ 2020 ਦੇ ਵਿੱਚ ਫਿਰ BIA ਦੇ ਵਿੱਚ ਭੇਜਤਾ। ਇਹ ਉਹ ਪਿੰਗ ਪੌਂਗ ਬਾਲ ਵਾਲਾ ਹਿਸਾਬ ਕਿਤਾਬ ਹੋ ਗਿਆ, ਟੇਬਲ ਟੈਨਿਸ ਵਾਲਾ ਪੂਰਾ। ਤੇ 9 ਸਰਕਟ ਨੇ ਜਿਹੜਾ ਸੀਗਾ 2020 ਚ ਕੀ ਫੈਸਲਾ ਲਿਆ, ਉਹ ਕਹਿੰਦੇ ਕਿ ਸਿਰਫ ਜਿਹੜੇ ਕੇਸ ਪੈਂਡਿੰਗ ਇਨਵੈਸਟੀਗੇਸ਼ਨ ਹੈ ਜਾਂ ਆਨਗੋਇੰਗ ਇਨਵੈਸਟੀਗੇਸ਼ਨ ਉਹਦੇ ਵਿੱਚ ਹੀ ਅਬਸਟਰਕਸ਼ਨ ਹੋ ਸਕਦੀ ਆ, ਜਿਹੜੇ ਕੇਸ ਸ਼ੁਰੂ ਹੀ ਨਹੀਂ ਹੋਏ ਉਹਦੇ ਵਿੱਚ ਨਹੀਂ ਹੋ ਸਕਦੀ ਆ। ਹੁਣ ਚੱਕਰ ਕੀ ਪੈ ਗਿਆ ਕਿ ਹੁਣ ਦੇਖੋ 2020 ਚ BIA ਨੂੰ ਠੱਲ ਪੈ ਗਈ, ਉਹ ਬਹਿ ਗਿਆ ਇਹ ਫੈਸਲੇ ਦੇ ਨਾਲ ਜੀ। BIA ਨੇ ਵੇਟ ਕੀਤੀ 2020 ਤੋਂ ਲੈ ਕੇ 26 ਤੱਕ, ਠੀਕ ਆ, ਕਿ ਇੱਕ ਦਿਨ ਸਰਪੰਚ ਸਾਹਿਬ ਆਉਗੇ, ਉਹ ਆ ਕੇ ਚੇਂਜ ਲੈ ਕੇ ਆਉਗੇ। 2023 ਦੇ ਵਿੱਚ ਇਹ ਜਿਹੜਾ ਫੈਸਲਾ ਸੀਗਾ ਸੁਪਰੀਮ ਕੋਰਟ ਦੇ ਵਿੱਚ ਇੱਕ ਹੋਰ ਕੇਸ ਪਹੁੰਚ ਗਿਆ, ਪੁਗਿਨ ਵਰਸਸ ਗਾਰਲੈਂਡ। ਇਹਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ, ਉਹ ਕੇਸ ਦੀ ਡਿਟੇਲ ਚ ਨਹੀਂ ਆਪਾਂ ਜਾਵਾਂਗੇ, ਉਹਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਅਬਸਟਰਕਸ਼ਨ ਆਫ ਜਸਟਿਸ ਵਾਸਤੇ ਪੈਂਡਿੰਗ ਪ੍ਰੋਸੀਡਿੰਗ ਦੀ ਰਿਕੁਆਇਰਮੈਂਟ ਨਹੀਂ ਹੈਗੀ ਕੋਈ ਵੀ, ਭਾਵੇਂ ਕਿ ਸ਼ੁਰੂ ਨਹੀਂ ਹੋਇਆ ਤਾਂ ਵੀ ਤੁਸੀਂ ਕਰ ਸਕਦੇ ਆ। 9 ਸਰਕਟ ਵਾਲੀ ਗੱਲ ਰੱਦ ਕਰਤੀ ਉਹਨਾਂ ਨੇ, ਸੁਪਰੀਮ ਕੋਰਟ ਦੇ ਉੱਤੇ ਤਾਂ ਕੋਈ ਚੀਜ਼ ਨਹੀਂ ਹੈਗੀ। ਜਦੋਂ ਹੁਣ ਸੁਪਰੀਮ ਕੋਰਟ ਦਾ ਫੈਸਲਾ ਆਇਆ, BIA ਨੇ ਦੁਬਾਰਾ ਇਹ ਜਿਹੜਾ ਸੀਗਾ ਕੇਸ ਖੋਲ ਕੇ 2026 ਦੇ ਵਿੱਚ ਫਿਰ ਭਾਵੇਂ ਜੋ ਮਰਜ਼ੀ 9 ਸਰਕਟ ਨੇ ਕਿਹਾ ਹੋਵੇ, 2 ਵਾਰੀ ਕਿਹਾ ਹੋਵੇ ਉਹਨਾਂ ਨੂੰ, BIA ਨੇ ਕਿਹਾ ਕਿ ਸੁਪਰੀਮ ਕੋਰਟ ਦੀ ਆਪਾਂ ਜਿਹੜੀ ਗੱਲ ਮੰਨਦੇ ਆ, ਤੇ BIA ਨੇ ਜਿਹੜਾ ਸੀਗਾ ਬੰਦੇ ਦਾ ਡਿਨਾਈ ਕਰਤਾ। ਜਿਹੜਾ ਗ੍ਰੀਨ ਕਾਰਡ ਆਲਰੇਡੀ ਮਿਲਿਆ ਸੀ ਉਹ ਕਹਿੰਦੇ ਇਹਦਾ ਰਿਵੋਕ ਹੋਣਾ ਚਾਹੀਦਾ, ਉਹ ਚੀਜ਼ ਦਾ ਜਿਹੜਾ ਸੀਗਾ BIA ਨੇ ਫੈਸਲਾ ਦਿੱਤਾ। ਤੇ ਮੁੱਖ ਦੀ ਗੱਲ ਇਹ ਹੈ ਕਿ ਕਨਵਿਕਸ਼ਨ ਜਦੋਂ ਹੁੰਦੀ ਹੈ ਬੰਦੇ ਦੀ ਅਸੈਸਰੀ ਟੂ ਅ ਫੈਲਨੀ ਕੈਲੀਫੋਰਨੀਆ ਲਾਅ ਦੇ ਥੱਲੇ ਜਾਂ ਕਿਸੇ ਵੀ ਲਾਅ ਦੇ ਥੱਲੇ, ਹੋਰ ਵੀ ਕਿਸੇ ਵੀ ਸਟੇਟ ਦੇ ਵਿੱਚ ਐਕਸੈਸਰੀ ਆ ਜਾਵੇ, ਤਾਂ ਜਦੋਂ ਬੰਦਾ ਜਾਣ ਬੁੱਝ ਕੇ ਕਿਸੇ ਵੀ ਤਰੀਕੇ ਨਾਲ ਉਹਦੀ ਹੈਲਪ ਕਰਦਾ, ਉਹਨੂੰ ਸ਼ੈਲਟਰ ਦਿੰਦਾ, ਗੱਡੀ 'ਚ ਰਾਈਡ ਦਿੰਦਾ, ਖਾਣ ਪੀਣ ਨੂੰ ਦਿੰਦਾ, ਰਹਿਣ ਸਹਿਣ ਨੂੰ ਦਿੰਦਾ, ਇੰਟਰਨੈਟ ਯੂਜ਼ ਕਰਨ ਨੂੰ ਦਿੰਦਾ, ਬੈਂਕ ਅਕਾਊਂਟ ਖੋਲ ਕੇ ਦਿੰਦਾ, ਬਹੁਤ ਜ਼ਿਆਦਾ ਬਰੋਡਲੀ ਆਪਾਂ ਇਹਨੂੰ ਇੰਟਰਪ੍ਰੇਟ ਕਰ ਸਕਦੇ ਆ। ਉਹ ਕਹਿੰਦੇ ਆ ਕਿ ਜਦੋਂ ਤੁਹਾਨੂੰ ਸਜ਼ਾ ਹੋ ਜਾਂਦੀ ਹੈ ਐਗਰੀਵੇਟਿਡ ਫੈਲਨੀ ਦੀ ਰਿਲੇਟਿੰਗ ਟੂ, ਜਿਹੜਾ ਵਰਡ ਹੈਗਾ ਰਿਲੇਟਿੰਗ ਟੂ ਅਬਸਟਰਕਸ਼ਨ ਆਫ ਜਸਟਿਸ, ਇਹ ਨਹੀਂ ਕਿ ਤੁਸੀਂ ਐਕਚੁਅਲ ਚ ਕੀਤਾ ਕਿ ਨਹੀਂ ਕੀਤਾ। ਜਿੱਦਾਂ ਹੁਣ ਤੁਸੀਂ ਕੰਪਨੀ ਖੋਲੀ ਹੈ, ਤੁਸੀਂ ਜਸਟ ਅਬਸਟਰਕਟ ਨਹੀਂ ਕੀਤਾ ਜਸਟਿਸ, ਪਰ ਤੁਸੀਂ ਉਹ ਵਾਲਾ ਕੰਮ ਕੀਤਾ ਜਿਹੜਾ ਰਿਲੇਟ ਕਰਦਾ ਅਬਸਟਰਕਸ਼ਨ ਆਫ ਜਸਟਿਸ ਨਾਲ, ਮਤਲਬ ਕਿ ਤੁਸੀਂ ਉਹਦੀ ਬ੍ਰੌਡ ਇੰਟਰਪ੍ਰੀਟੇਸ਼ਨ ਹੋ ਸਕਦੀ ਉਸ ਦੀ ਜੀ। ਤੇ ਇਹਦੇ ਵਿੱਚ ਫਿਰ ਜਿਹੜਾ ਸੀਗਾ BIA ਨੇ ਹੁਣ ਡਿਫਾਈਨ ਕਰਤਾ ਕਿ ਅਬਸਟਰਕਸ਼ਨ ਆਫ ਜਸਟਿਸ ਕੀ ਹੈਗਾ, ਤੇ ਇਹਦੇ ਵਿੱਚ ਕਾਫੀ ਸਾਰੇ ਲੋਕ ਜਿਹੜੇ ਆ ਜਾਣੇ ਆ। ਤੇ ਮੈਸੇਜ ਇਹਦਾ ਸਿੰਪਲ ਹੈਗਾ ਕਿ ਉਹ ਕਹਿੰਦੇ ਆ ਕਿ ਜਿਹੜਾ ਕ੍ਰਿਮੀਨਲ ਐਂਟਰਪ੍ਰਾਈਜ਼ ਹੁੰਦਾ, ਜੁੰਡਲੀ ਜਿਹੜੀ ਹੁੰਦੀ ਆ 4 ਜਣਿਆਂ ਦੀ, ਉਹ ਤੋੜਨੀ ਹੈ। ਇਹ ਚੀਜ਼ ਦੇ ਵਿੱਚ ਹੁਣ ਦੇਖੋ 4 ਜਣੇ ਜੇ 3 ਜਣੇ ਨੇ ਕਰਨਾ, ਉਹਨਾਂ ਦੇ ਲਈ ਇਹ ਮੈਸੇਜ ਨਹੀਂ ਹੈਗਾ, ਜਿਹਨੇ ਪੁੱਠੇ ਕੰਮ ਕਰਨੇ ਉਹਨੇ ਕਰਨੇ ਹੀ ਆ। ਜਿਹੜਾ ਇੱਕ ਜਣਾ ਫਸਿਆ ਹੋਇਆ ਉਹਦੇ ਵਿੱਚ, ਠੀਕ ਆ, ਜਿਹਨੂੰ ਸ਼ਾਇਦ ਥੋੜਾ ਜਿਹਾ ਡਾਊਟ ਹੋਵੇ ਕਿ ਨਹੀਂ ਇਹ ਮੇਰਾ ਸੱਜਣ ਮਿੱਤਰ ਆ, ਇਹ ਮੇਰਾ ਜਿਗਰੀ ਯਾਰ ਆ, ਮੈਨੂੰ ਕਦੇ ਨਹੀਂ ਛੱਡ ਸਕਦਾ, ਆਪਾਂ ਜੀਣਾ ਮਰਨ ਦੀਆਂ ਸਹੁੰ ਖਾਧੀਆਂ, ਇਹ ਮੈਸੇਜ ਤੁਹਾਡੇ ਲਈ ਆ, ਛੋਟੇ ਵੀਰਾਂ ਲਈ ਆਪਣੇ, ਕਿ ਪੁੱਠੇ ਕਿਸੇ ਉਹਦੇ ਵਿੱਚ ਫਸਿਓ ਨਾ, ਠੀਕ ਆ। ਤੁਸੀਂ ਘਰ-ਬਾਰ ਛੱਡ ਕੇ ਉਰੇ ਜਿਹੜੇ ਆਏ ਆ, ਤੇ ਆ ਜਿਹੜੀ ਇੱਕ ਲਾਈਨ ਜਿਹੜੀ ਸੀ ਕਾਨੂੰਨ ਨੇ ਖਿੱਚਤੀ ਆ, ਤੁਹਾਡਾ ਵੀ ਜਿਹੜਾ ਟਾਈਮ ਆ ਗਿਆ, ਤੁਸੀਂ ਉਹ ਜਿਹੜੀ ਲਾਈਨ ਜਿਹੜੀ ਖਿੱਚੋ, ਠੀਕ ਆ। ਲੜਾਈਆਂ ਝਗੜਿਆਂ ਡਰੱਗਾ ਜਿਹੜਾ ਸੀਗੇ ਮਸਲੇ ਇਹਨਾਂ ਚੋਂ ਤੁਸੀਂ ਬਾਹਰ ਨਿਕਲੋ। ਸਾਡੀ ਕਮਿਊਨਿਟੀ ਕਦੀ ਵੀ ਇਹ ਚੀਜ਼ ਦੇ ਵਿੱਚ ਸੀਗੀ ਨਹੀਂ ਪਹਿਲਾਂ ਇੰਨੇ ਲੈਵਲ ਤੇ ਜਿੱਦਾਂ ਹੁਣ ਜਿਹੜੀ ਹੈਗੀ ਆ, ਠੀਕ ਆ। ਕਦੀ ਵੀ ਜਿਹੜਾ ਸੀਗਾ ਉਹ ਆਪਾਂ ਸੁਣਦੇ ਸੀਗੇ ਸਾਊਥ ਅਮਰੀਕਾ ਵਾਲੇ ਏਦਾਂ ਕਰਦੇ ਆ, ਓਦਾਂ ਕਰਦੇ ਆ, ਤੇ ਹੁਣ ਜਿਹੜਾ ਸੀਗਾ ਚੀਜ਼ਾਂ ਬਹੁਤ ਹੋਰ ਪਾਸੇ ਨੂੰ ਜਿਹੜੀਆਂ ਤੁਰ ਪਈਆਂ। ਕੁਇਕ ਮਨੀ ਜਿਹੜਾ ਬਣਾਉਣ ਵਾਲਾ, ਗਾਣੇ ਛਾਣੇ ਉਹਦੇ ਉੱਤੋਂ ਦੀ ਉੱਦਾਂ ਦੇ ਜਿਹੜੇ ਸੀਗੇ ਰੋਲ ਮਾਡਲ ਲੋਕਾਂ ਨੇ ਧਾਰ ਲਏ। ਸੋ ਇਹ ਚੀਜ਼ ਸੀਗੀ ਕਿ ਕੰਮ ਕਰਨ ਤੁਸੀਂ ਆਏ ਆ, ਠੀਕ ਆ, ਆਪਣੀ ਪ੍ਰੋਬਲਮਾਂ ਲੈ ਕੇ ਇੱਥੇ ਜਿਹੜੇ ਆਏ ਆ, ਤੇ ਜਿਹੜਾ ਸਹੀ ਜਿਹੜਾ ਫੋਕਸ ਕਰੋ। ਜਿਹੜੇ 3.5 ਸਾਲ ਆਉਣ ਵਾਲੇ ਹੈਗੇ, ਤੁਸੀਂ ਇਹ ਚੱਕਰਾਂ ਜਦੋਂ ਫਸੋਗੇ, ਇੱਕ ਤੇ ਪ੍ਰੋਸੈਸ ਇੰਨਾ ਜ਼ਿਆਦਾ ਮਹਿੰਗਾ, ਠੀਕ ਆ, ਤੇ ਕਰਨੀ ਹੋਣਾ, ਤੇ ਉੱਤੋਂ ਦੀ ਇਹ ਹੈਗਾ ਬੰਦੇ ਨੂੰ ਜੇਲ੍ਹ 'ਚ ਰਹਿ ਕੇ ਜਿਹੜਾ ਕੇਸ ਜਿਹੜਾ ਕਰਨਾ ਪੈਂਦਾ। ਤੇ ਜਦੋਂ ਬੰਦਾ ਇਹ ਫੈਲਨੀਆਂ ਫੁਲੀਆਂ 'ਚ ਫਸਦਾ, ਕੋਈ ਬੌਂਡ ਬੂੰਡ ਉਹਨੂੰ ਕੁਛ ਨਹੀਂ ਮਿਲਦਾ, ਠੀਕ ਆ। ਹੇਬੀਅਸ ਕਰ ਲਓ, ਭਾਵੇਂ ਕੁਛ ਕਰ ਲਓ, ਔਖਾ ਹੋ ਜਾਂਦਾ ਬੜਾ ਜ਼ਿਆਦਾ।
ਸੋ ਆਹ ਚੀਜ਼ ਸੀਗੀ ਤੁਹਾਡੇ ਮੂਹਰੇ ਦੱਸਣਾ ਸੀਗਾ ਕਿ ਸਰਕਾਰ ਦੀ ਜਿਹੜੀ 3.5 ਸਾਲ ਦੀ ਅਗਲੀ ਪਾਲਿਸੀ ਜਿਹੜੀ ਕੀ ਹੋਣੀ ਆ, ਵਾਓ ਤਾਂ ਕਿ ਤੁਹਾਨੂੰ ਪਤਾ ਰਹੇ ਕਿ ਇਹ ਚੀਜ਼ਾਂ ਜਿਹੜਾ ਮਾਹੌਲ ਸੀਗਾ ਇੱਧਰਲੇ ਪਾਸੇ ਨੂੰ ਜਾਣਾ ਜਾ ਰਿਹਾ। ਬਿਲਕੁਲ। ਨਾਲੇ ਹੁਣ ਦੇਖੋ ਜਦੋਂ ਸੁਪਰੀਮ ਕੋਰਟ ਨੇ ਕਰਤਾ ਅਟਰਨੀ ਢਿੜਕਿਆਣਾ ਜੀ, ਫਿਰ ਡਸ ਨਾਟ ਮੈਟਰ ਵੀ ਪ੍ਰਸ਼ਾਸਨ ਕਿਹੜਾ ਆ ਜਾਂ ਕਿੱਦਾਂ ਆ, ਜੀ। ਉਹ ਚੀਜ਼ਾਂ ਜਿਹੜੀਆਂ ਹੁੰਦੀਆਂ। ਸੋ ਤੁਸੀਂ ਕਿਸੇ ਕ੍ਰਿਮੀਨਲ ਦੀ ਮਦਦ ਕੀਤੀ ਆ, ਰਿਲੇਟ ਕੀਤੀ ਆ obstruction of justice ਦੇ ਵਿੱਚ, ਉਹਦੀ ਕਿਸੇ ਤਰੀਕੇ ਦੇ ਨਾਲ ਉਹ ਕੰਨ ਖੜੇ ਕਰ ਲੈਣ। ਕੋਈ ਪਤਾ ਨਹੀਂ ਅੱਗੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੁੱਛਦੇ ਰਹਿੰਦੇ ਆ ਨਾ ਵੀ ਉਦੋਂ ਇੱਦਾਂ ਹੋਇਆ ਸੀ, ਉਦੋਂ ਇੱਦਾਂ ਹੋਇਆ ਸੀਗਾ। ਸੋ ਡਰ ਤੁਹਾਡਾ ਜਾਇਜ਼ ਹੀ ਆ ਜੀ। ਉਹ ਇਸ ਕਰਕੇ ਜਾਇਜ਼ ਆ ਵੀ ਜੇ ਕੋਈ ਗਲਤ ਕੰਮ ਕਰਨ ਵਾਲੇ ਦੀ ਮਦਦ ਵੀ ਕੀਤੀ ਆ, ਉਹ ਵੀ ਹੁਣ ਗਲਤ ਕੰਮ ਦੇ ਤੌਰ ਦੇ ਉੱਤੇ ਹੀ ਮੰਨਿਆ ਜਾਣਾ। ਤੇ ਦੇਖੋ ਕਿੰਨੇ ਸਾਲ ਪੁਰਾਣਾ ਗ੍ਰੀਨ ਕਾਰਡ ਹੋਲਡਰ ਵਾਲਾ ਵੀ ਮਸਲਾ ਤੁਹਾਡੇ ਸਾਹਮਣੇ ਅੱਜ ਕੇਸ ਜਿਹੜਾ ਵਿਚਾਰਿਆ ਆ। ਸੋ ਇਹ ਗੱਲ ਜਿਹੜੀ ਚਰਚਾ ਜਿਹੜੀ ਉਹ ਕਰੋ ਵੀ ਇਹ ਹੋ ਕੀ ਰਿਹਾ ਆ, ਕਿਹੜੇ ਪਾਸੇ ਵੱਲ ਨੂੰ ਆ ਰਹੀ ਆ। ਆਪਾਂ ਵੈਟਿੰਗ ਵਾਲੀ ਗੱਲ ਕਰ ਰਹੇ ਆ ਤੇ ਹੁਣ ਅਦਾਲਤੀ ਜਿਹੜੀ ਕਾਰਵਾਈ ਜਿਹੜੀ ਹੋਈ ਹੈ, ਜਿਹੜਾ ਕੇਸ ਦੀ ਫੈਸਲਾ ਆ, ਉਹਦੇ ਬਾਰੇ ਤੁਹਾਡੇ ਨਾਲ ਆਪਾਂ ਹੁਣ ਇਹ ਸਾਂਝ ਪਾਈ ਹੈਗੀ ਆ। ਸੋ ਅਟਰਨੀ ਢਿੜਕਿਆਣਾ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਜੁੜਦੇ ਹਾਂ ਵਾਪਸ ਤੇ ਫਿਰ ਕਾਲਸ ਜਿਹੜੀਆਂ ਲਵਾਂਗੇ। ਕਾਲ ਕਰਨ ਦੇ ਲਈ ਸਰੋਤਿਓ ਨੰਬਰ ਰਹੇਗਾ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਕਲੈਕਸ਼ਨ
ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408272 ਯਾਨੀ 4082725200 ਤੇ ਦੂਜਾ ਨੰਬਰ 4087227698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 4082725200 ਯਾਨੀ 4082725200 ਤੇ ਦੂਜਾ ਨੰਬਰ 4087227698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 4082727698 ਯਾਨੀ 4082725200 ਤੇ ਦੂਜਾ ਨੰਬਰ 4087227698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਮੈਂ ਰਾਜਕਮਰੀਤ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਇਸ ਮੌਕੇ ਅਟਾਰਨੀ ਜੇ ਟਿਰਕਿਆਣਾ ਜੀ। ਅਟਾਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਧੰਨਵਾਦ ਜੀ ਰਾਜਗਰਨ ਜੀ, ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਤੇ ਆਓ ਆਪਾਂ ਹੁਣ ਤੁਹਾਡੀਆਂ ਕਾਲਸ ਲੈਂਦੇ ਹਾਂ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ ਜੀ 408 272 5200 4082725200 ਦੇ ਉੱਤੇ ਤੁਸੀਂ ਜਿਹੜਾ ਜੀ ਸੰਪਰਕ ਕਰ ਸਕਦੇ ਹੋ 408 272 5200 ਦੇ ਉੱਤੇ। ਆਓ ਕਰਦੇ ਹਾਂ ਕਾਲਰਸ ਦੇ ਨਾਲ ਗੱਲਬਾਤ। ਹਾਂਜੀ, ਹਰਜੀਤ ਸਿੰਘ ਜੀ। ਹੈਲੋ। ਹਾਂਜੀ, ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਰ ਦੋਵਾਂ ਨੂੰ। ਜੀ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਜੀ ਭਾਈ, ਜਿੱਦਾਂ ਮੈਂ ਤੇ ਮੇਰਾ ਭਰਾ ਦੋਵਾਂ ਦਾ ਗਾਰਡੀਅਨ ਦਾ ਪਾਸ ਆ 360 ਤੇ ਉਦੋਂ ਦੋਵਾਂ ਦੀ ਸਾਡੀ ਦੋਵਾਂ ਦੀ ਪ੍ਰਾਇੋਰਟੀ ਡੇਟ 2024 ਦੀ ਆ। ਤੇ ਮੇਰਾ ਜਿਹੜਾ ਸਾਲ ਦੀ ਤਰੀਕ ਹੈ 2027 ਦੀ ਹੈ, ਮੇਰੇ ਵੱਡੇ ਭਰਾ ਦੀ ਜਿਹੜੀ 2028 ਦੀ ਆ ਜੀ ਤੇ ਮੇਰਾ ਜੱਜ ਸਟਾਰ ਖੇਡੀ ਆ ਤੇ ਉਹਦਾ ਪ੍ਰਾਈਸ ਦੱਸੀ ਨੇ ਆ। ਜੀ ਤੇ ਜਿੱਦਾਂ ਭਾਜੀ ਸਾਡੇ ਫੈਕਟ ਪੈਟਰਨ ਵੀ ਸੇਮ ਆ ਸਾਰੇ ਕੇਸ ਦੇ ਸਾਈਲਮ ਦੇ, ਤੇ ਅਸੀਂ ਦੋਵੇਂ ਇਕੱਠੇ ਇੰਡੀਆ ਤੋਂ ਤੁਰੇ ਸੀਗੇ। ਤੇ ਮੇਨ ਚੱਕਰ ਇਹ ਆ ਵੀ ਉਹ ਜਿਹੜਾ ਹੈ 23 ਮਈ ਦੇ ਵਿੱਚ ਪਹਿਲਾਂ ਆਏਗਾ ਤੇ ਮੈਂ 23 ਮਈ ਤੋਂ ਬਾਅਦ ਆਏਗਾ। ਤੇ ਗਾੜੀ ਜਿਹੜੇ ਦੀ ਪ੍ਰਾਇੋਰਟੀ ਡੇਟ ਕੀ ਹੈ ਤੁਹਾਡੀ? ਮੇਰੀ 2024 ਅਕਤੂਬਰ ਦੀ ਸਰ। ਅੱਛਾ, ਤੇ ਭਰਾ ਦੀ? ਉਹਦੀ 1 ਮਹੀਨਾ ਪਹਿਲਾਂ ਮੇਰੇ ਖਿਆਲ ਨਾਲ ਅਗਸਤ ਦੀ ਹੈ। ਸੋ ਇਹਦਾ ਏਦਾਂ ਹੈਗਾ ਕਿ ਆਪਾਂ ਕੀ ਦੇਖ ਰਹੇ ਹਾਂ ਕਿ ਕਾਫੀ ਸਾਰੇ ਕੇਸ ਜਿਹੜੇ ਸੀਗੇ 28 ਤੇ 29 ਵਾਲੇ ਜਿਹੜੇ ਸੀਗੇ 7 ਕੁ 8 ਕੇਸ ਜਿਹੜੇ ਆਪਣੇ ਸੀਗੇ ਉਹਨਾਂ ਨੇ ਪ੍ਰੀਪੋਨ ਕਰਤੇ, ਮਤਲਬ ਕਿ ਅਪ੍ਰੈਲ ਦੇ ਵਿੱਚ ਹੀ ਇੰਟਰਵਿਊ ਜਿਹੜੀ ਦੇਤੀ ਫਾਈਨਲ ਹੀਅਰਿੰਗ, ਮਤਲਬ ਸਿੱਧੇ ਜਿਹੜਾ ਸੀਗਾ 3 ਸਾਲ ਪਹਿਲਾਂ ਜਿਹੜਾ ਐਡਵਾਂਸ ਕਰਤਾ। ਸੋ ਜਿਹਨਾਂ ਦੇ ਵੀ ਕੇਸ ਦੇ ਲੇਟ ਆ 28 29 ਵਾਲੇ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਇੰਨਾ ਟਾਈਮ ਤੁਸੀਂ ਰੁਕ ਸਕਦੇ ਹੋ। ਉਹਦਾ ਮਤਲਬ ਬਸ ਇਹੀ ਹੈ ਕਿ ਕਿਹੜਾ ਜੱਜ ਆ, ਨਵਾਂ ਜੱਜ ਆਉਂਦਾ ਜਾਂ ਜੱਜ ਕਿਹੜੇ ਹਿਸਾਬ ਨਾਲ ਉਹਨਾਂ ਨੂੰ ਡਿਸਪੋਜ਼ ਆਫ ਕਰਦੇ ਆ। ਸੋ ਜਿਹੜੇ ਤੁਹਾਡੇ ਵਾਲੇ ਜਿਹੜੇ ਜੱਜ ਸਾਹਿਬ ਹੈਗੇ ਨੇ, ਜੱਜ ਪ੍ਰਾਈਸ, ਮੈਂ ਤੁਹਾਨੂੰ ਕਹੂੰਗਾ ਕਿ ਇਹਦੇ ਵਿੱਚ ਤੁਸੀਂ ਜਦੋਂ ਕੋਈ ਚੀਜ਼, ਮੈਂ ਤੁਹਾਨੂੰ ਰਿਐਲਿਟੀ ਦੱਸ ਰਿਹਾ ਕਿ ਜਦੋਂ ਕੋਈ ਚੀਜ਼ ਆਪਾਂ ਵੇਖ ਰਹੇ ਨਾ ਕਿ ਫਾਈਲ ਹੁੰਦੀ ਆ ਕੋਰਟ ਦੇ ਵਿੱਚ, ਉਹਦੇ ਵਿੱਚ ਜਾਂ ਬੰਦਾ ਕਈ ਵਾਰੀ ਕਹਿੰਦਾ ਕਿ ਮੈਂ ਐਡਰੈਸ ਚੇਂਜ ਕਰ ਲਿਆ ਜਾਂ ਏਦਾਂ ਕਰ ਲਿਆ, ਤੇ ਇਹ ਜਿਹੜਾ ਕੋਰਟ ਹੈਗਾ ਇਹ ਸਿੱਧੇ ਜਿਹੜਾ ਸੀਗਾ 1-2 ਦਿਨਾਂ ਦੇ ਵਿੱਚ ਸਕੈਜੂਲਿੰਗ ਆਰਡਰ ਦੇ ਕੇ ਕੇਸ ਡਿਨਾਈ ਕਰ ਦਿੰਦਾ। ਠੀਕ ਹੈ, ਸੋ ਇਹ ਫੈਕਟ ਆ, ਇਹ ਤੁਸੀਂ ਕਿਸੇ ਵੀ ਵਕੀਲ ਨਾਲ ਜਿਹੜਾ ਚੈੱਕ ਕਰ ਸਕਦੇ ਆ। ਜੇ ਤੁਹਾਨੂੰ ਕੋਈ ਹੋਰ ਸਲਾਹ ਦਿੰਦਾ ਤੇ ਉਹ ਗਲਤ ਕਹਿ ਰਿਹਾ। ਸੋ ਮਤਲਬ ਇਹ ਹੈ ਕਿ ਇਹਦੇ ਵਿੱਚ ਤੁਸੀਂ ਸਿਰਫ ਤਦ ਤੱਕ ਤੁਹਾਡਾ ਜਿਹੜਾ ਟਾਈਮ ਲੰਘ ਸਕਦਾ ਜਦ ਤੱਕ ਉਹ ਜੱਜ ਸਾਹਿਬ ਦੇ ਮੂਹਰੇ ਜਿਹੜੀ ਫਾਈਲ ਨਹੀਂ ਜਿਹੜੀ ਪਹੁੰਚੀ। ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਅਜੇ 2023 ਵਾਲੇ ਕੇਸ ਗਾਰਡੀਅਨ ਦੇ ਚੱਲਦੇ ਆ। ਤੁਹਾਡਾ ਜਿੰਨਾ ਦੇਰ ਕੇਸ ਜਿਹੜਾ ਪੈਂਡਿੰਗ ਰਵੇ ਉਨਾ ਹੀ ਤੁਹਾਨੂੰ ਜਿਹੜਾ ਫਾਇਦਾ ਹੈਗਾ। ਤੇ ਦੋਨੋਂ ਹੀ ਜਿਹੜੇ ਜੱਜ ਸਾਹਿਬ ਤੁਸੀਂ ਦੱਸੇ ਆ ਉਹ ਸਟ੍ਰਿਕਟ ਨੇ, ਤੇ ਜਿਹੜਾ ਮਾਹੌਲ ਚੱਲ ਰਿਹਾ ਓਵਰਆਲ ਸਾਰੇ ਜੱਜ ਜਿਹੜੇ ਸੀਗੇ ਸਟ੍ਰਿਕਟ ਹੁਣ ਜਿਹੜੇ ਹੋ ਗਏ ਨੇ। ਤੇ ਤੁਹਾਡਾ ਸਾਰਾ ਜਿਹੜਾ ਸਕਸੈਸ ਉੱਤੇ ਡਿਪੈਂਡ ਕਰਦੀ ਹੈ ਕਿ ਤੁਸੀਂ ਉਹ ਟਾਈਮ ਜਿਹੜਾ ਆਪਣਾ ਟਪਾ ਸਕਦੇ ਆ ਕਿ ਨਹੀਂ। ਜੀ ਤੁਹਾਨੂੰ ਕਹਿਣਾ ਹੈਗਾ ਵੀ ਜਿੱਦਾਂ ਮੈਂ ਤੇ ਮੇਰਾ ਭਰਾ ਕੰਸੋਲੀਡੇਟ ਕਰ ਲਈਏ ਤੇ ਮੇਰੀ ਵੀ ਤਰੀਕ 2028 ਤੇ ਹੋ ਜਾਊਗੀ। ਤੁਹਾਡੀ ਕਦੋਂ ਤਰੀਕ ਹੋਣੀ ਇਸ ਵੇਲੇ? ਮੇਰੀ ਅਪ੍ਰੈਲ 2027 ਚ। ਤੇ ਤੁਹਾਡੇ ਜੱਜ ਪ੍ਰਾਈਸ ਨੇ? ਮੇਰੇ ਸਾਥ ਜੀ। ਹਾਂ, ਪਰ ਪ੍ਰੋਬਲਮ ਇਹ ਹੈ ਕਿ ਜਦੋਂ ਜੱਜ ਪ੍ਰਾਈਸ ਦੇ ਕੋਲ ਜੇ ਚੱਲ ਗਿਆ ਤਾਂ ਰਿਸਕ ਇਹ ਤੁਹਾਨੂੰ ਹੋ ਸਕਦਾ ਕਿ ਉਹਨਾਂ ਨੇ ਦੋਨਾਂ ਨੂੰ ਸਕੈਜੂਲਿੰਗ ਆਰਡਰ ਦੇ ਕੇ ਦੋਨਾਂ ਦਾ ਜਿਹੜਾ ਸੀਗਾ ਕੇਸ ਡਿਨਾਈ ਕਰ ਸਕਦੇ ਆ। ਜੀ ਬਾਕੀ ਆਪਣੇ ਵਕੀਲ ਦੀ ਸਲਾਹ ਲਓ ਕਿੱਦਾਂ। ਮੇਰੀ ਸਲਾਹ ਇਹੀ ਹੋਊਗੀ ਕਿ ਨਾ ਪੰਗਾ ਲਿਓ, ਉਹਨੂੰ ਰਹਿਣ ਦਿਓ। 2027 ਅਜੇ ਬੜੀ ਦੂਰ ਪਿਆ, ਇਹਦਾ 2026 ਚ ਕਈ ਕੁਝ ਵੇਖਣ ਨੂੰ ਮਿਲਣਾ ਵਾ। ਜੀ ਕੁਲਦੀਪ। ਹਾਂਜੀ ਕੁਲਦੀਪ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਸਵਾਲ ਇਹ ਸੀ ਕਿ ਮੇਰਾ ਜਿੱਦਾਂ ਮੇਰੀ ਵਾਈਫ ਦਾ ਡਿਵੋਰਸ ਹੋਇਆ ਜਿੱਦਾਂ ਜੀ। ਹਾਂਜੀ, ਤੇ ਅਸੀਂ ਦੋਵੇਂ ਜਿੱਦਾਂ ਹੁਣ ਫੇਰ ਇਕੱਠੇ ਹੀ ਰਹਿੰਦੇ ਆ, ਸਾਡੀ ਫਾਈਲਮ ਲੱਗੀ ਹੋਈ ਆ, ਤੇ ਉਹਨੂੰ ਅਲੱਗ ਕਰਨਾ ਚਾਹੀਦਾ ਜਾਂ ਇਕੱਠੀ ਰਹਿਣ ਦੀ ਹੈ ਜੀ? ਸੋ ਲੀਗਲੀ ਡਿਵੋਰਸਡ ਹੈਗੇ ਤੁਸੀਂ, ਹਨਾ? ਹਾਂਜੀ, ਲੀਗਲੀ ਡਿਵੋਰਸ ਆ ਤੁਹਾਡਾ ਹੈਗੇ ਆ, ਹੁਣ ਫੇਰ ਇਕੱਠੇ ਆ ਜਿੱਦਾਂ। ਤੇ ਇਹਦੇ ਵਿੱਚ ਦੁਬਾਰਾ ਜਿਹੜਾ ਫਾਈਲ ਤੇ ਡਿਵੋਰਸ ਕਰਾਉਣ ਤੋਂ ਬਾਅਦ ਕਿਸੇ ਨੇ ਵਿਆਹ ਤਾਂ ਨਹੀਂ ਕਰਾਇਆ ਸੀਗਾ ਦੋਨਾਂ ਚੋਂ? ਨਹੀਂ ਭਾਜੀ। ਅੱਛਾ, ਵੈਸੇ ਹੀ ਮਤਲਬ ਕਿ ਡਿਫਰੈਂਸਸ ਕਰਕੇ ਤੁਸੀਂ ਡਿਵੋਰਸ ਕਰ ਲਿਆ? ਹਾਂਜੀ ਠੀਕ ਹੈ। ਸੋ ਡਿਵੋਰਸ ਦੇ ਨਾਲ ਹਾਂਜੀ ਉਹਨਾਂ ਨੂੰ ਆਪਣਾ ਇੰਡੀਪੈਂਡੈਂਟ ਕੇਸ ਜਿਹੜਾ ਫਾਈਲ ਕਰਨਾ ਪੈਣਾ। ਅੱਛਾ ਜੀ, ਹੈਗੇ ਹੁਣ ਜਿੱਦਾਂ ਅਸੀਂ ਇਕੱਠੇ ਹੀ ਆ, ਫਾਈਲ ਵੀ ਜਿੱਦਾਂ ਇਕੱਠੀ ਆ ਸਾਡੀ, ਆਹ ਟੈਕਸ ਵਾਲੀ ਤਾਰੀ ਹੋਈ। ਨਹੀਂ, ਡਿਵੋਰਸ ਤੇ ਤਾਂ ਨਹੀਂ ਇਕੱਠੇ ਹੋ ਸਕਦੇ ਤੁਸੀਂ। ਆਪਣੇ ਟੈਕਸ ਵਾਲੇ ਨਾਲ ਵੀ ਜਿਹੜਾ ਸਲਾਹ ਕਰੋ ਤਾਂ ਉਹਨੂੰ ਡਿਵੋਰਸ, ਉਹ ਤੁਹਾਡੇ ਤੇ ਡਿਪੈਂਡੈਂਟ ਨਹੀਂ ਹੋ ਸਕਦੀ। ਉਹਨੂੰ ਆਪਣੀ 589 ਐਪਲੀਕੇਸ਼ਨ ਜਿਹੜੀ ਫਾਈਲ ਕਰਨੀ ਪੈਣੀ। ਫਾਈਲ ਜੁਆਇੰਟਲੀ ਫਾਈਲ ਨਹੀਂ ਕਰ ਸਕਦੇ ਫਿਰ ਤੁਸੀਂ ਜਦੋਂ। ਹਾਂਜੀ, ਤੁਸੀਂ ਆਪਣਾ ਜਿਹੜਾ ਸੀਗਾ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਆ ਕਿ ਦੋਨੋਂ ਕੇਸਸ ਕੰਸੋਲੀਡੇਟਡ ਰੱਖੋ, ਇੱਕ ਦੂਜੇ ਦੇ ਵਿੱਚ ਤੁਸੀਂ ਗਵਾਹ ਬਣ ਸਕਦੇ ਆ, ਪਰ ਹਾਂਜੀ ਉਹਨੂੰ ਆਪਣਾ 589 ਕਰਨਾ ਪੈਣਾ ਫਾਈਲ। ਦੁਬਾਰਾ ਵਿਆਹ ਜੇ ਕਰਾ ਲੈਣ ਫਿਰ, ਜੇ ਹੁਣ ਮਤਲਬ ਸੁਲਹ ਸਫਾਈ ਹੋ ਗਈ ਆ, ਦੁਬਾਰਾ ਠੀਕ ਹੋ ਗਿਆ, ਦੁਬਾਰਾ ਵਿਆਹ ਵੀ ਕਰ ਸਕਦੇ ਇਦਾਂ?
ਇਹਨਾਂ ਨੂੰ ਸੋਮਵਾਰ ਨੂੰ ਆਪਣਾ ਕੇਸ ਫਾਈਲ ਕਰਨਾ ਪੈਣਾ। ਵਿਆਹ ਦਾ ਇਹਨਾਂ ਦਾ ਮੰਗਲਵਾਰ ਨੂੰ ਹੋਣਾ, ਸੋ ਇਹ ਹੈਗੇ ਕੇਸ ਫਾਈਲ ਕਰਨਾ ਪੈਣਾ। ਵਿਆਹ ਵੀ ਵਾਲੇ ਉਹ ਦੂਜੇ ਚੱਕਰ ਬਾਅਦ ਦੇ ਹੈਗੇ ਆ, ਆਲਰੇਡੀ ਡਿਵੋਰਸ ਹੋ ਗਿਆ, ਇੰਡੀਪੈਂਡੈਂਟ ਐਪਲੀਕੇਸ਼ਨ ਹੋਣੀ ਚਾਹੀਦੀ ਆ। ਵਿਆਹ ਦੁਬਾਰਾ ਹੋਊਗਾ, ਤੁਸੀਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਆ ਇਕੱਠੇ ਕਰਨ ਦੀ, ਬਟ ਹੁਣ ਮਤਲਬ ਕਿ ਲਿਟਰਲੀ ਜਿਹੜਾ ਸੀਗਾ ਤੁਹਾਨੂੰ ਨਵੀਂ ਐਪਲੀਕੇਸ਼ਨ ਜਿਹੜੀ ਫਾਈਲ ਕਰਨੀ ਚਾਹੀਦੀ ਹੈ। ਠੀਕ ਹੈ ਜੀ, ਧੰਨਵਾਦ। ਨਰਿੰਦਰ ਜੀ। ਹਾਂਜੀ ਨਰਿੰਦਰ ਜੀ। ਹਾਂਜੀ ਰਾਜਕਰਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਮੇਰਾ ਕੁਐਸਚਨ ਇਹ ਸੀ, ਮੈਂ ਕਿਹਾ ਬੇਟੇ ਦਾ ਨਾ ਗ੍ਰੀਨ ਕਾਰਡ ਨਹੀਂ ਆਇਆ ਤੇ ਉਹਨੇ ਇੰਡੀਆ ਜਾਣਾ ਸੀ ਤੇ ਉਹਦੇ ਸਟੈਂਪ ਲੱਗੀ ਹੋਈ ਹੈ ਸਾਲ ਦੀ, ਉਹ ਮਤਲਬ ਚੱਲ ਜੂਗਾ ਦੇਖੇ ਸਾਹਿਬ? ਕਿਹੜੇ ਬੇਸ ਤੇ ਆਇਆ ਸੀਗਾ ਗ੍ਰੀਨ ਕਾਰਡ ਉਹਦਾ? ਉਹ 1 ਨੰਬਰ ਜੀ ਆਏ ਜੇ ਫੈਮਿਲੀ ਬੇਸ। ਹਾਂਜੀ 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 ਫੈਮਿਲੀ ਬੇਸ ਵਾਲੇ ਸੀਗਾ। ਠੀਕ ਆ, ਹਾਂਜੀ ਹਾਂਜੀ ਪੱਕੇ ਤੌਰ ਤੇ। ਆਪਣੇ ਜਿੱਦਾਂ ਪੇਰੈਂਟਸ ਦੇ ਥਰੂ ਮਿਲਿਆ ਸੀ ਨਾ? ਹਾਂਜੀ ਇਹਨਾਂ ਦੀ ਸਿਸਟਰ ਨੇ ਬੁਲਾਇਆ ਸੀ। ਠੀਕ ਆ, ਜੇ ਮਲਟੀਪਲ ਐਂਟਰੀ ਸਟੈਂਪ ਹੈਗੀ ਕਰ ਸਕਦੇ ਆ। ਹਾਂਜੀ ਹਾਂਜੀ ਉਹ ਸਟੈਂਪ ਹੈਗੀ ਆ ਪਾਸਪੋਰਟ ਤੇ। ਹਾਂਜੀ ਜੇ ਮਲਟੀਪਲ ਐਂਟਰੀ ਲਿਖਿਆ ਉੱਤੇ ਕਰ ਸਕਦੇ ਆ, ਜੇ ਸਿੰਗਲ ਐਂਟਰੀ ਫਿਰ ਨਹੀਂ। ਹਾਂ ਮੇਕ ਸ਼ੋਰ ਕਰਿਓ ਵੀ ਉੱਤੇ ਲਿਖਿਆ ਹੋਵੇ ਮਲਟੀਪਲ ਐਂਟਰੀ, ਇਹ ਨਾ ਹੋਵੇ ਵੀ ਹਾਂਜੀ ਸਟੈਂਪ ਲੱਗੀ ਆ ਤੇ ਚਲੋ ਜੀ। ਜੇ ਉੱਤੇ ਸਿੰਗਲ ਐਂਟਰੀ ਨਹੀਂ ਤੇ ਜੇ ਮਲਟੀਪਲ ਐਂਟਰੀ ਫਿਰ ਯੈਸ, ਨਹੀਂ ਤਾਂ ਫਿਰ ਇੰਤਜ਼ਾਰ ਕਰੋ। ਸੋਹਣ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ, ਮੇਰੇ ਬੇਟੇ ਦਾ ਨਾ ਅਸੀਂ ਅਪਲਾਈ ਕੀਤਾ ਇੰਡੀਆ ਤੋਂ ਸਪਾਊਸ ਦਾ, ਗ੍ਰੀਨ ਕਾਰਡ ਹੋਲਡਰ ਆ ਮੇਰਾ ਬੇਟਾ ਜੀ। 23 ਅਗਸਤ ਚ ਕੀਤਾ। ਹੁਣ ਜਿਹੜੀ ਡੇਟ ਚੱਲ ਰਹੀ ਆ 24 ਫਰਵਰੀ ਚੱਲ ਰਹੀ ਆ ਜੀ, ਪਰ ਉਹਦਾ ਕੋਈ ਚਿੱਠੀ ਪੱਤਰ ਜਾਂ ਕੋਈ ਉਦਾਂ ਦਾ ਕੋਈ ਪਤਾ ਨਹੀਂ ਆਇਆ ਹਜੇ। ਪਹਿਲਾਂ ਇੱਕੋ ਹੀ ਲੈਟਰ ਆਇਆ ਆ ਜਿਹੜਾ ਆਪਾਂ ਭੇਜ ਦਿਆਂਗੇ। ਤੁਹਾਡੀ ਪ੍ਰਾਇੋਰਟੀ ਡੇਟ ਕੀ ਹੈ? ਪ੍ਰਾਇੋਰਟੀ ਡੇਟ ਹੈਗੀ ਆ ਆਪਣੇ ਫਰਵਰੀ ਜੁਲਾਈ 23 ਚ ਕੀਤਾ ਸੀ ਅਪਲਾਈ। ਹਾਂਜੀ ਡੇਟ ਤਾਂ ਤੁਹਾਡੀ ਕਰੰਟ ਆ, ਸੋ ਆ ਸਕਦਾ ਜੀ ਨੰਬਰ, ਮਤਲਬ ਫੋਲੋ ਅਪ ਕਰ ਸਕਦੇ ਆ ਤੁਸੀਂ ਉਹਨਾਂ ਨਾਲ। ਸੋ ਡੇਟ ਤਾਂ ਫਰਵਰੀ 2024 ਜਿਹੜੀ ਸੀਗੀ ਉਹ ਚੱਲ ਰਹੀ ਹੈ F2A ਦੀ। ਹਾਂਜੀ ਹਾਂ, ਸੋ ਉਹਨਾਂ ਨੂੰ ਫੋਲੋ ਅਪ ਕਰ ਲਓ, ਇਨਕੁਆਇਰੀ ਪਾ ਕੇ ਦੇਖੋ। ਠੀਕ ਆ, ਉਹ ਕਹਿੰਦੇ ਪਰ ਤੁਸੀਂ ਆਇਆ ਕਈ ਵਾਰ ਕਹਿੰਦੇ ਪੈਂਡਿੰਗ ਜਾਂ ਪ੍ਰੋਸੈਸ ਦੇ ਵਿੱਚ ਆ। ਨਹੀਂ ਹਾਂਜੀ ਉਹ ਤਾਂ ਉਹਨਾਂ ਨੇ ਆਪਣਾ ਟਾਈਮ ਤਾਂ ਜਿਹੜਾ ਲੈਣਾ ਲੈਣਾ ਹੀ ਹੈ, ਪਰ ਤੁਸੀਂ ਫੋਲੋ ਅਪ ਜ਼ਰੂਰ ਕਰ ਸਕਦੇ ਹੋ ਉਹਨਾਂ ਨਾਲ। ਜੇ ਕਰ ਲਿਆ ਤਾਂ ਠੀਕ ਹੈ, ਫਿਰ ਵੇਟ ਕਰੋ, ਥੋੜਾ ਜਿਹਾ ਸਲੋ ਵੀ ਚੱਲ ਰਹੇ ਇਹ ਜੀ। ਠੀਕ ਹੈ, ਥੈਂਕ ਯੂ ਜੀ। ਬਲਜਿੰਦਰ ਜੀ। ਹੈਲੋ, ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਸੀਗਾ, ਜਿੱਦਾਂ ਮੇਰਾ ਅਸਾਈਲਮ ਕੇਸ ਵੀ ਆ, ਮੈਂ US ਸਿਟੀਜ਼ਨ ਦੇ ਨਾਲ ਵਿਆਹ ਕਰਾਏ ਆ ਤੇ ਮੇਰਾ I-130 ਜਿਹੜਾ ਆ ਉਹ ਅਪਰੂਵ ਹੋ ਗਿਆ ਤੇ ਮੈਂ ਪੇਪਰ ਫਾਈਲ ਕੀਤਾ ਆ 1.5 ਸਾਲ ਹੋ ਗਿਆ ਤੇ ਮੈਂ ਕੇਸ ਜਿਹੜਾ ਮੈਂ ਐਡਮਨ ਕਲੋਜ਼ ਕਰਾਇਆ ਸੀਗਾ ਪਹਿਲਾਂ ਵਿਆਹ I-601 ਜਿਹੜਾ ਪੇਪਰ ਆ ਫਾਈਲ ਕਰਨ ਤੋਂ ਪਹਿਲਾਂ, ਤੇ ਰੀਸੈਂਟਲੀ ਉਹਨਾਂ ਨੇ ਜਿਹੜਾ ਰੀਓਪਨ ਕੀਤਾ ਆ ਤੇ ਇਹਦਾ ਕੋਈ ਵੇਵਰ ਤੇ ਇਫੈਕਟ ਨਹੀਂ ਪਏਗਾ ਵੀ ਕੋਈ ਵੇਵਰ ਨੂੰ ਕੋਈ ਪ੍ਰੋਬਲਮ ਆਏਗੀ? ਜੇ ਭਾਜੀ ਆਪਣਾ ਐਡਮਿਨ ਕਲੋਜ਼ ਦੇ ਟਾਈਮ ਤੇ ਵੇਵਰ ਜਦੋਂ ਫਾਈਲ ਕਰ ਦਿੰਦੇ ਨਾ, ਫਿਰ ਉਹਨੂੰ ਇਫੈਕਟ ਨਹੀਂ ਪੈਂਦਾ ਹੈਗਾ ਅੱਜ ਦੀ ਡੇਟ 'ਚ, ਉਹ ਕੇਸ ਹੋ ਜਾਂਦੇ ਨੇ ਅਪਰੂਵ। ਤੇ ਬੇਸਿਕਲੀ ਤੁਹਾਡਾ ਇਹਦੇ ਵਿੱਚ ਇਹੀ ਹੈਗਾ ਕਿ ਜਦੋਂ ਇੱਕ ਵਾਰੀ ਵੇਵਰ ਅਪਰੂਵ ਹੋ ਜਾਂਦਾ ਨਾ, ਤੇ ਤੁਸੀਂ ਸਿੱਧੇ ਜਿਹੜੀ ਆਪਣੀ ਟਰਮੀਨੇਸ਼ਨ ਕਰਾ ਕੇ ਕੇਸ ਦੀ ਜਾਂ ਵੋਲੰਟਰੀ ਡਿਪਾਰਚਰ ਲੈ ਕੇ ਤੁਸੀਂ ਰਾਈਟ ਵੇ ਜਿਹੜਾ ਚੱਲ ਜਾਣਾ। ਮਤਲਬ ਕਿ ਤੁਹਾਨੂੰ ਵੀ ਜਿਹੜਾ ਉਹ ਇਹੀ ਹੈਗਾ ਕਿ ਕੇਸ ਨਾ ਲੜਨਾ ਪਵੇ ਤੇ ਬੈਟਰ। ਠੀਕ ਆ ਜੀ, ਮਤਲਬ ਕਿ ਇਹਦਾ ਵੇਵਰ ਤੇ ਕੋਈ ਇਫੈਕਟ ਨਹੀਂ ਪੈਂਦਾ। ਭਾਜੀ ਜਿੱਦਾਂ ਜਿਹੜਾ ਮੇਰਾ ਉਹ ਸਟੇਟਸ ਆ, ਪਹਿਲਾਂ ਐਡਮਿਨ ਕਲੋਜ਼ ਦਾ ਸ਼ੋ ਹੁੰਦਾ ਸੀ, ਹੁਣ ਸਿਰਫ ਪੈਂਡਿੰਗ ਦਾ ਸ਼ੋ ਹੁੰਦਾ। 4 ਮਹੀਨੇ ਹੋ ਗਏ ਆ, ਕੋਈ ਤਰੀਕ ਨਹੀਂ ਆ, ਕੋਈ ਕੁਝ ਨਹੀਂ ਪਤਾ ਲੱਗਿਆ, ਨਾ ਮੈਨੂੰ ਕੋਈ ਲੈਟਰ ਆਇਆ, ਨਾ ਵਕੀਲ ਨੂੰ ਲੈਟਰ ਆਇਆ। ਹਾਂਜੀ ਬਸ ਉਹ ਵਕੀਲ ਤੇ ਛੱਡੋ, ਫਿਰ ਉਹੀ ਮੋਨੀਟਰ ਕਰੂਗਾ ਇਹਨੂੰ। ਮਤਲਬ ਬੇਸਿਕਲੀ ਇਹੀ ਹੈਗਾ ਕਿ ਮਾਸਟਰ ਹੀਅਰਿੰਗ ਸੈੱਟ ਹੁੰਦੀ ਆ ਤੇ ਫਿਰ ਫਾਈਨਲ ਹੁੰਦੀ ਹੈ ਨਾ ਜੀ। 4 ਮਹੀਨੇ ਹੋ ਗਏ ਭਾਜੀ, ਮਤਲਬ ਕਿ ਕੋਈ ਆਇਆ ਨਹੀਂ, ਇਹਦਾ ਮਤਲਬ ਰੀਓਪਨ ਕੇਸ ਹੋ ਗਿਆ ਹੈ, ਸਿਰਫ ਪੈਂਡਿੰਗ ਸ਼ੋ ਹੁੰਦਾ ਤੇ ਸਟੇਟਸ ਜਿਹੜਾ ਕੋਈ ਨਹੀਂ ਭਾਜੀ, ਉਹਨੂੰ ਤੁਸੀਂ ਜਿੰਨੀ ਦੇਰ ਜਿੰਨਾ ਤੁਹਾਡਾ ਟਾਈਮ ਨਿਕਲੇ ਉਨਾ ਬੈਟਰ ਹੈ ਨਾ। ਮਤਲਬ ਤੁਹਾਨੂੰ ਤਾਂ ਇਹ ਹੈ ਕਿ 601 ਤੁਸੀਂ ਕਰਨਾ, ਜਿੰਨਾ ਡਿਲੇ ਹੋਵੇ ਤੁਹਾਡੇ ਫੇਵਰ 'ਚ। ਮਤਲਬ ਕਿ ਉਹਦੇ ਮੇਰੇ 1.5 ਸਾਲ ਹੋ ਗਿਆ 601 ਵੇਵਰ ਫਾਈਲ ਕੀਤੇ ਨੂੰ। ਹਾਂਜੀ ਤੇ ਵੇਟ ਹੀ ਕਰਨੀ ਪੈਣੀ ਜੀ। ਜੀ ਆਪ ਦੱਸ ਕੇ ਤਾਂ ਹਟੇ ਆ, ਜਿਹੜਾ ਪਹਿਲੀ ਜਿਹੜੀ ਗੱਲਬਾਤ ਸੀ ਸਕਰੀਨਿੰਗ ਵੈਟਿੰਗ ਵਾਲਾ ਕੰਮ ਕਿੰਨਾ ਉਹਨਾਂ ਨੇ ਤੇਜ਼ ਕੀਤਾ ਹੈ, ਸੋ ਉਹਦੇ ਵਿੱਚ ਵੀ ਜਿਹੜਾ ਵਕਤ ਲੱਗ ਰਿਹਾ ਹੋਊਗਾ, ਕਈ ਕੁਛ ਜਿਹੜਾ ਉਹ ਚੈੱਕ ਹੋ ਰਿਹਾ ਅੱਜ ਕੱਲ੍ਹ ਜੀ। ਗੁਰਪ੍ਰੀਤ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਭਾਈ ਇੱਕ ਸੁਜੈਸ਼ਨ, ਫਿਰ ਮੇਰਾ ਸਵਾਲ। ਭਾਈ ਥੈਂਕ ਯੂ ਅਲਾਟ, ਪਰ ਕਦੋਂ ਨਾ ਤੁਸੀਂ ਕਮੈਂਟ ਨਾ ਪੜਿਆ ਕਰੋ। ਪਤਾ ਕੀ ਆਪਣੇ ਲੋਕੀ ਉਹੀ ਸੁਣਨਾ ਚਾਹੁੰਦੇ ਆ ਕਿ ਆਪਾਂ ਖਬਰਾਂ ਨਾਲ ਕੋਈ ਲੈਣਾ ਦੇਣਾ ਨਹੀਂ, ਤੋਂ ਇਗਨੋਰ ਕਰਿਆ ਕਰੋ, ਇਹ ਭੌਂਕਦੇ ਰਹਿਣੇ ਆ। ਤੇ ਹਾਂਜੀ ਮੇਰਾ ਸਵਾਲ ਹੈ ਭਾਈ, ਮੇਰੇ ਨਾ ਡੈਡੀ ਜੀ B1 B2 ਤੇ ਆਏ ਸੀਗੇ 2005 ਚ, ਫਿਰ ਉਹਨਾਂ ਨੇ ਇਨਵੈਸਟਮੈਂਟ ਵੀਜ਼ਾ ਕੀਤਾ ਸੀ ਅਪਲਾਈ, ਤੇ
ਅਨਫੋਰਚੂਨਟਲੀ ਉਹ ਚੱਲਦਾ ਰਿਹਾ 2015 ਵਿੱਚ ਡਿਨਾਈ ਹੋ ਗਿਆ ਤੇ ਥੋੜਾ ਚਿਰ ਉਹ ਵਿਦਆਊਟ ਸਟੇਟਸ ਰਹੇ ਤੇ ਬਾਅਦ ਚੋਂ ਨਾ ਯੂ ਵੀਜ਼ਾ ਲਾਤਾ ਸੀਗਾ ਕਿਉਂਕਿ ਕੋਈ ਐਕਸੀਡੈਂਟ ਹੋਇਆ ਸਾਡੇ ਬਿਜ਼ਨਸ ਤੇ ਪਰ ਉਹ ਪੱਕੇ ਨਹੀਂ ਹੋਏ ਤੇ ਮੈਂ 2017 ਚ ਵਿਆਹ ਕਰਾ ਕੇ ਆਇਆ ਸੀਗਾ ਸਿਟੀਜ਼ਨ ਨਾਲ ਤੇ ਮੈਂ ਕਦੋਂ ਡੈਡੀ ਦਾ ਅਪਲਾਈ ਕੀਤਾ 2020 ਚ ਸਿਟੀਜ਼ਨਸ਼ਿਪ ਹੋ ਕੇ ਤੇ ਡੈਡੀ ਦਾ ਮੇਰੇ ਥਰੂ ਵੀ ਵਰਕ ਪਰਮਿਟ ਆ ਗਿਆ ਹੈਗਾ ਯੂ ਵੀਜ਼ੇ ਵੀ ਹੁਣ ਗ੍ਰੀਨ ਕਾਰਡ ਹੋ ਗਿਆ ਡੈਡੀ ਮੇਰੇ ਬਿਹਾਫ ਤੇ ਹੁਣ ਇੰਡੀਆ ਜਾਣਾ ਚਾਹੁੰਦੇ ਕੋਈ ਪ੍ਰੋਬਲਮ ਤਾਂ ਹੋਊਗੀ ਕਿਉਂਕਿ ਉਹ ਥੋੜਾ ਚਿਰ ਵਿੱਚ ਵਿਦਆਊਟ ਸਟੇਟਸ ਰਹਿ ਸੀਗੇ ਉਹ ਆਲਰੇਡੀ ਜਾਏ ਇੱਕ ਵਾਰੀ ਇੰਡੀਆ ਨਹੀਂ ਜੇ ਇੱਕ ਵਾਰੀ ਬੰਦਾ ਗ੍ਰੀਨ ਕਾਰਡ ਹੋਲਡਰ ਹੋ ਗਿਆ ਤੇ ਉਹਨੇ ਸਾਰੇ ਡਿਸਕਲੋਜ਼ਰ ਜਿਹੜੇ ਕੀਤੇ ਸੀਗੇ ਆਪਣੇ ਪੁਰਾਣੇ ਆਊਟ ਆਫ ਸਟੇਟਸ ਉਹ ਪੇਪਰ ਵਰਕ 'ਚ ਕੋਈ ਪ੍ਰੋਬਲਮ ਨਹੀਂ ਸੀਗੀ ਜੇ ਸਾਰਾ ਕੁਝ ਤੁਸੀਂ ਪ੍ਰੋਪਰ ਡਿਸਕਲੋਜ਼ ਕਰਕੇ ਕੀਤਾ ਤਾਂ ਉਹ ਜਾ ਸਕਦੇ ਕੋਈ ਪ੍ਰੋਬਲਮ ਨਹੀਂ ਠੀਕ ਹੈ ਭਾਈ ਥੈਂਕ ਯੂ ਬਹੁਤ ਮਿਹਰਬਾਨੀ ਤੁਹਾਡੀ ਦੋਨਾਂ ਭਰਾਵਾਂ ਦੀ ਇਨਫੋਰਮੇਸ਼ਨ ਦੇਣ ਲਈ ਜਸਟ ਇਗਨੋਰ ਦੀਸ ਸਟੂਪਿਡ ਪੀਪਲ ਇਹਨਾਂ ਨੂੰ ਖਬਰਾਂ ਦਾ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੂੰ ਇਹ ਉਹੀ ਸੁਣਨਾ ਚਾਹੁੰਦੇ ਜੋ ਕਰਨੇ ਨਾ ਸੁਣਨਾ ਚਾਹੁੰਦੇ ਜੀ ਧੰਨਵਾਦ ਥੈਂਕ ਯੂ ਜੀ ਭਾਜੀ ਇਰਸ਼ਾਦ ਅਲੀ ਹਾਂਜੀ ਇਰਸ਼ਾਦ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੇਰੇ ਬੇਟੇ ਦੀ ਬੀਵੀ ਦਾ ਇੰਟਰਵਿਊ ਹੋ ਗਿਆ ਇਸਲਾਮਾਬਾਦ 30 ਜਨਵਰੀ ਨੂੰ ਔਰ 21 ਜਨਵਰੀ ਨੂੰ ਵੀਜ਼ਾ ਦੇ ਪੋਜ਼ ਲੱਗ ਗਿਆ ਮੈਂ ਪੁੱਛਣਾ ਉਹਦਾ ਕੋਈ ਹੱਲ ਹੋ ਸਕਦਾ ਕੋਈ ਮੈਚ ਹੈ ਕਿ ਉਹ ਰਿਮੂਵ ਹੋ ਜਾਏਗਾ ਜਾਂ ਅਸੀਂ ਕੋਈ ਐਪਲੀਕੇਸ਼ਨ ਪਾ ਸਕਦੇ ਹਾਂ ਕਿ ਤੁਸੀਂ ਕਹਿੰਦੇ ਹੋਲਡ ਲੱਗ ਗਿਆ ਉਹਦੇ ਵੀਜ਼ੇ ਦੇ ਉੱਤੇ 21 ਤਰੀਕ ਨੂੰ ਜਿਹੜੇ 75 ਮੁਲਕਾਂ ਦੇ ਪੋਜ਼ ਲੱਗਾ ਉਹ ਪਾਕਿਸਤਾਨ ਤੇ ਵੀ ਲੱਗਾ ਹਾਂਜੀ ਉਹਨਾਂ ਦਾ ਇੰਟਰਵਿਊ ਹੋ ਗਿਆ ਇਸਲਾਮਾਬਾਦ 30 ਜਨਵਰੀ ਨੂੰ 9 ਦਿਨ ਬਾਅਦ ਅੱਛਾ ਤੇ ਉਹ ਹੁਣ ਹੋਲਡ ਤੇ ਹੀ ਆ ਹਨਾ ਹਾਂਜੀ ਐਮਬੈਸੀ ਨੇ ਕਿਹਾ ਵਾ ਕਿ ਹੁਣ ਪੌਜ਼ ਲੱਗਿਆ ਤੇ ਆਪ ਤੁਹਾਡੇ ਮੁਲਕ ਦੇ ਤੁਸੀਂ ਵੇਟ ਕਰੋ ਤੁਹਾਡਾ ਬੇਟਾ ਜਿਹੜਾ ਸਿਟੀਜ਼ਨ ਹੈ ਨਾ ਯੂਐਸ ਸਿਟੀਜ਼ਨ ਹੈ ਨਾ ਬੇਟਾ ਯੂਐਸ ਸਿਟੀਜ਼ਨ ਹੈ ਜੀ ਔਰ ਉਹ ਜਿਹੜੀ ਮੇਰੀ ਬੇਟੇ ਦੀ ਬੀਵੀ ਹੈ ਬੇਟੇ ਦਾ ਵੀ ਇੱਕ ਬੇਟਾ ਉੱਥੇ ਉਹਦਾ ਪਾਸਪੋਰਟ ਵੀ ਬਣ ਗਿਆ ਪਾਕਿਸਤਾਨ ਔਰ ਬਰਥ ਸਰਟੀਫਿਕੇਟ ਬਣ ਗਿਆ ਜੀ ਤੁਸੀਂ ਇਹਦੇ ਵਿੱਚ ਆਪਣਾ ਜਿਹੜਾ ਸੀਗਾ ਨਾ ਐਜ਼ ਅ ਯੂਐਸ ਸਿਟੀਜ਼ਨ ਉਹ ਜਿੱਥੇ ਤੁਸੀਂ ਰਹਿੰਦੇ ਆ ਉੱਥੇ ਦੇ ਕਾਂਗਰਸਮੈਨ ਸੈਨੇਟਰ ਉਹਨਾਂ ਨੂੰ ਕੰਟੈਕਟ ਕਰੋ ਤੇ ਉਹਨਾਂ ਨੂੰ ਆਪਣੀ ਸਾਰੀ ਸਿਚੁਏਸ਼ਨ ਦੱਸੋ ਕਿ ਇਹ ਸੀਗਾ ਵਿਆਹ ਸੀਗਾ ਸਾਰਾ ਤੇ ਉਹ ਜਿਹੜੇ ਸੀਗੇ ਫਿਰ ਆਪਣੇ ਇਹਦੇ ਵਿੱਚ ਇੰਟਰਵੀਨ ਆਮ ਸ਼ੋਰ ਕਿ ਉਹ ਇਹਦੇ ਵਿੱਚ ਇੰਟਰਵੀਨ ਕਰਨਾ ਚਾਹੂਗੇ ਤੇ ਉਹ ਇਹਨੂੰ ਜਿਹੜਾ ਸੀਗਾ ਕਿ ਉਹਨਾਂ ਨੂੰ ਦੱਸੋ ਕਿ ਇਹ ਜਿਹੜਾ ਹੋਲਡ ਦੇ ਕਰਕੇ ਪਾਲਿਸੀ ਜਿਹੜੀ ਸੀਗੀ ਇਹਦੇ ਕਰਕੇ ਮੈਂ ਜਿਹੜਾ ਸੀਗਾ ਡਿਲੇ ਜਿਹੜਾ ਹੋ ਰਿਹਾ ਸਾਨੂੰ ਤੇ ਉਹਨਾਂ ਦੇ ਥਰੂ ਜਿਹੜਾ ਜਾਓ ਹੀ ਬੈਸਟ ਚੈਨਲ ਇਹਦੇ ਵਿੱਚ ਹੈਗੇ ਤੇ ਉਹਨਾਂ ਦੇ ਦਫ਼ਤਰ ਤੁਸੀਂ ਕੰਟੈਕਟ ਕਰ ਸਕਦੇ ਆ ਵੈਬਸਾਈਟ ਵਗੈਰਾ ਉਹਨਾਂ ਦੀ ਲੱਭ ਕੇ ਤੇ ਕਾਫੀ ਹੈਲਪਫੁਲ ਜਿਹੜੇ ਉਹ ਹੁੰਦੇ ਨੇ ਉਹ ਤੁਹਾਨੂੰ ਜਿਹੜਾ ਸੀਗਾ ਕਿਸੇ ਨਾ ਕਿਸੇ ਰਾਏ ਪਾ ਸਕਦੇ ਆ ਇਸ ਚੀਜ਼ 'ਚ ਮੈਨੂੰ ਲੱਗਦਾ ਤੁਸੀਂ 53 ਏਰੀਆ ਕੋਡ ਯੂਬਾ ਸਿਟੀ ਵਾਲੇ ਪਾਸੇ ਗਰਮੰਡੀ ਆ ਤੁਹਾਡੇ ਵਾਲੇ ਪਾਸੇ ਕਾਂਗਰਸਮੈਨ ਉਹਦੇ ਨਾਲ ਕੰਟੈਕਟ ਕਰਕੇ ਦੇਖ ਲਿਓ ਰਾਜਨ ਹਾਂਜੀ ਨਮਸਕਾਰ ਜੀ ਜੀ ਸਤਿ ਸ਼੍ਰੀ ਅਕਾਲ जी सर सत श्रीकाल सर मेरा जी ग्रीन कार्ड आया था 23 में सर तो 24 में सर मेरे पे एक मिसडिमीनर इन्होंने लगा दिया था कि तो उसका डेफर्ड डिस्पोजिशन डाला था जी उन्होंने उसके बाद कोर्ट ने तो कल मेरी वो डेट थी कोर्ट की उन्होंने कहा कि हमने बंद कर दिया है केस इसको उसने जज ने जो बोला था जी वो बोला था कि केस डिसमिस्ड तो सर आगे मेरी सिटीजनशिप में कोई प्रॉब्लम आ सकती है इसमें देखो गुड मॉरल कैरेक्टर पे सवाल उठेगा अब मेरे को नहीं पता कि आपने क्या किया था क्यों उन्होंने ऐसा करा उसमें मैं बताता हूँ सर छोटी सी बात थी उसमें हुआ क्या था मेरे बेटे की गाड़ी का एक्सीडेंट हो गया तो हम लोग गए वहां पे पहुंचे तो हमने फोन वगैरह किया पुलिस को कि आ जाओ और तो देर बहुत लगा दी इतने में बेटे की तबीयत खराब होने लग गई तो मैंने बीवी को बोला कि इसको लेके जाओ अस्पताल तो मैंने उसको भेज दिया और मैं वहां पे बना रहा तो जब 2 घंटे बाद पुलिस आई तो उन्होंने कहा तुमने भेजा कैसे मैंने कहा कि वो मैंने आपको आपके ऑफिस में फोन किया मैंने दिखाया उनको कि ये देखो जी मैंने आपको फोन किया था वो कहते जी आ रहे हैं तो उसकी तबीयत को कहते तुमने एम्बुलेंस क्यों नहीं बुलाई मैंने कहा इतनी तबीयत नहीं खराब थी उसको मतलब छाती पे लगा थोड़ा तो उन्होंने कह दिया जी झूठ बोला हमसे आपने वो लगा दिया तो जज के सामने बात ही कोई नहीं हुई मेरे वकील ने उनसे बात करी तो वो कहते जी 1 साल गुड मोरल कैरेक्टर रखो तो आपका हम डिसमिस कर देंगे तो ये हुआ था सर तो अभी उस पर कुछ कर सकते हैं या देखो आप ये था कि आज अगर आप पूरा प्रोग्राम सुनोगे तो मतलब पहली बात तो ये है कि अगर आपका क्लीन डिसमिसल हो गया ना यू आर फाइन ठीक है फिर कोई प्रॉब्लम नहीं होगी अगर जज ने ऑलरेडी डिसमिस कर दिया हाँ जी सर वो कहते हैं कि 1 साल आपका कैरेक्टर अच्छा है तो डिसमिस है
हाँ जी। सो आप बाकी आपके पेपर वर्क देख के ही पता चलेगा। तो जब सिटीजनशिप करोगे तब आप जब एलिजिबल होगे तब आप कंसल्ट कर लेना हमसे। अब चीज ये है कि आपके केस में ना मैं एग्जांपल बताता हूँ, जो आज एक्चुअली हम करके हटे हैं ना, ऑब्स्ट्रक्शन टू जस्टिस या एसेसरी, वो जो आपका जैसा केस है ना उसमें ही वो लागू होता है सेम, कि बंदे ने किसी की हेल्प कर दी जाने जाने में उसको। ठीक है, अगर यही चीज अब हिट एंड रन होती या कुछ और होता तो ये कॉम्प्लिकेट भी हो सकता था। पर जैसे आप बता रहे हो कि आपका डिसमिस कर दिया जज ने, कन्विक्शन नहीं हुई है कोई भी, तो यू आर फाइन। बेटे का भी उसने ना बाद में बेटे को टिकट दी अलग से, तो अगले दिन उसकी कोर्ट डेट थी जो भी हफ्ते बाद, तो जज ने फेंक के मारा, कहता यार ये फालतू के केस मत लेके आया करो, उसका पता है कि बारिश हो रही थी, उससे फिसल गई गाड़ी, तुम उसको क्यों टिकट दे रहे हो। उसके मतलब जुवेनाइल जज ने ये बोला उसको। हाँ जी, अगर डिसमिस हो गया तो दैट्स इट, एंड ऑफ स्टोरी। जज डिसाइड करता है कि किसको सजा मिलनी है नहीं मिलनी है, इसमें इमिग्रेशन तो नहीं डिसाइड करती। जी जी बस जज के डिसीजन को मानना ही पड़ता है। जी। अगले कॉलर ਦੇ ਵੱਲ ਵਧਦੇ ਹਾਂ, ਸਤਿੰਦਰ। ਹੈਲੋ, ਹਾਂਜੀ ਸਤਿੰਦਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਮੇਰਾ ਜੀ ਇੱਕ ਕੁਐਸਚਨ ਹੈ ਜੀ, ਮੈਂ ਜਿੱਦਾਂ ਹੈ ਨਾ 2000 ਦੇ ਵਿੱਚ ਮੈਂ ਸਿਟੀਜ਼ਨ ਬਣਿਆ ਸੀ, ਤੇ ਉਸ ਤੋਂ ਪਹਿਲਾਂ ਇੱਕ ਜਿੱਦਾਂ ਮੈਂ ਸਟੋਰ ਤੇ ਕੰਮ ਕਰਦਾ ਸੀ ਤਾਂ ਮੇਰੇ ਕੋਲ ਨਾ ਮਾਈਨਰ ਸਰਟੀਫਿਕੇਟ ਗਈ ਸੀਗੀ ਜੀ। ਤੇ ਜਦੋਂ ਮੈਂ ਸਿਟੀਜ਼ਨ ਅਪਲਾਈ ਕੀਤਾ ਸੀ ਉਸ ਵੇਲੇ ਤਾਂ ਮੈਂ ਉਹਨਾਂ ਨੂੰ ਜਿੱਦਾਂ ਨਹੀਂ ਸੀ ਦੱਸਿਆ, ਪਰ ਜਦੋਂ ਮੈਂ ਇੰਟਰਵਿਊ ਤੇ ਗਿਆ ਸੀ ਤੇ ਉਦੋਂ ਮੈਂ ਆਪਣੇ ਪੇਪਰ ਸਾਰੇ ਨਾਲ ਲੈ ਗਿਆ ਸੀ, ਜਿਹੜੇ ਕੋਰਟ ਦੇ ਵੀ ਜੋ ਵੀ ਸੀਗੇ ਨਾ। ਤੇ ਜੀ ਫਿਰ ਜਦੋਂ ਮੈਨੂੰ ਆਫਿਸਰ ਨੇ ਉਦੋਂ ਫਿਰ ਮੇਰੀ ਇੰਟਰਵਿਊ ਲੈਂਦੇ ਉਹਨੇ ਮੈਨੂੰ ਪੁੱਛਿਆ ਕਿ ਤੇਰੇ ਵੀ ਕੋਈ ਪੁਲਿਸ ਕੇਸ ਬਣਿਆ, ਫਿਰ ਮੈਂ ਦੱਸਿਆ ਤੇ ਕਹਿੰਦਾ ਕਿ ਕੋਰਟ ਤੋਂ ਕਹਿੰਦਾ ਵੀ ਸਾਨੂੰ ਲਿਆ ਕੇ ਪੇਪਰ ਦੇ। ਮੈਂ ਕਿਹਾ ਮੇਰੇ ਕੋਲ ਹੀ ਆ, ਮੈਂ ਉਸ ਵੇਲੇ ਦੇ ਦਿੱਤੇ ਸੀਗੇ ਸਾਰੇ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਫਿਰ ਥੋੜੇ ਚਿਰ ਬਾਅਦ ਉਹਨਾਂ ਨੇ ਮੈਨੂੰ ਜਿੱਦਾਂ ਉਸ ਦੀ ਚਿੱਠੀ ਵੀ ਪਾਤੀ। ਤੇ ਅੱਛਾ, ਮੇਰਾ ਕੁਐਸਚਨ ਇਹ ਸੀ ਕਿ ਜੇ ਮੈਂ ਇੰਡੀਆ ਜਾਵਾਂ ਮੈਨੂੰ ਕੋਈ ਦਿੱਕਤ ਤਾਂ ਨਾ ਆਊਗੀ? ਤੁਸੀਂ ਸਿਟੀਜ਼ਨ ਬਣ ਗਏ ਆ ਨਾ? ਹਾਂਜੀ ਹਾਂਜੀ, ਮੈਂ ਤਾਂ ਬਣੇ ਨੂੰ ਮੈਨੂੰ 20 ਸਾਲ ਹੋ ਗਏ ਜੀ, 25 ਸਾਲ ਹੋ ਗਏ। ਤੇ ਜਿਹੜਾ ਫਾਰਮ ਉਦਾਂ ਜਿਹੜੇ ਸੀ ਇੰਟਰਵਿਊ ਚ ਵੀ ਲੋਕੀ ਦਰੁਸਤੀ ਕਰ ਸਕਦੇ ਹੁੰਦੇ ਆ, ਫਾਰਮ ਦੇ ਵਿੱਚ ਪਾ ਸਕਦੇ ਆ ਕਿ ਆਹੋ ਮੇਰੀ ਅਰੈਸਟ ਹੋਈ ਸੀਗੀ ਜਾਂ ਏਦਾਂ। ਸੋ ਇਹਨਾਂ ਨੇ ਦੱਸਤਾ, ਜਿੱਦਾਂ ਇਹ ਕਹਿੰਦੇ ਇੰਟਰਵਿਊ ਚ ਦੱਸਤਾ? ਨਹੀਂ, ਇਹਨਾਂ ਨੇ ਹਾਫ ਮਤਲਬ ਉਹੀ ਚੀਜ਼ ਆ ਕਿ ਪੇਪਰ ਵਰਕ ਜਿਹੜੇ ਤੁਹਾਡੇ ਸੀਗੇ, ਤੁਹਾਡੇ ਹਿਸਾਬ ਤੁਸੀਂ ਨਾ ਕੀ ਕਰ ਸਕਦੇ ਆ ਭਾਜੀ, ਤੁਸੀਂ ਆਪਣੀ ਨਾ ਫੋਇਆ ਦੇ ਥਰੂ ਫਾਈਲਸ ਕਢਾ ਸਕਦੇ ਆ ਫਰੀडम ਆਫ ਇਨਫੋਰਮੇਸ਼ਨ ਐਕਟ ਦੇ ਥੱਲੇ। ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਕਿ ਆਫਸਰ ਨੇ ਕੀ ਚੇਂਜ ਕੀਤੀਆਂ ਸੀਗੀਆਂ, ਉਹ ਚੇਂਜ ਕਰਾ ਕੇ ਨਾ ਬੰਦੇ ਕੋਲ, ਤੇ ਫਿਰ ਉਹਦੇ ਸਾਈਨ ਕਰਾਉਂਦੇ ਹੁੰਦੇ ਆ ਐਪਲੀਕੇਸ਼ਨ ਤੇ, ਫਾਰਮ ਅਪਡੇਟ ਕਰਾ ਦਿੰਦੇ ਆ। ਜੇ ਤਾਂ ਉਹ ਤੁਹਾਡਾ ਰਿਕਾਰਡ ਦੇ ਵਿੱਚ ਸਾਰਾ ਅਪਡੇਟ ਆ ਫਿਰ ਤਾਂ ਤੁਹਾਨੂੰ ਕੋਈ ਪ੍ਰੋਬਲਮ ਹੀ ਨਹੀਂ ਹੈਗੀ, ਤੇ ਸਿੱਧਾ ਹੀ ਜਿਹੜਾ ਕਲੀਨ ਜਿਹਾ ਕੰਮ ਆ ਉਹ ਤੋਂ ਹੀ ਪਤਾ ਲੱਗ ਸਕਦਾ। ਮਤਲਬ ਜਿਹੜੀ ਤੁਸੀਂ ਚੀਜ਼ ਕਹਿ ਰਹੇ ਆ ਜੇ ਸੱਚ ਆ ਤਾਂ ਫਿਰ ਕੋਈ ਪ੍ਰੋਬਲਮ ਹੋਣੀ ਨਹੀਂ ਚਾਹੀਦੀ। ਠੀਕ ਹੈ। ਨਹੀਂ, ਮੈਂ ਜਿੱਦਾਂ ਸਾਰੇ ਆਪਣੇ ਜੋ ਵੀ ਮੇਰਾ ਪੇਪਰ ਵਰਕ ਸੀ ਕੋਰਟ ਦਾ ਮੈਂ ਨਾਲ ਲੈ ਗਿਆ ਸੀਗਾ, ਮੇਰੀ ਪ੍ਰੋਵੀਜ਼ਨ ਵੀ ਓਵਰ ਹੋ ਗਈ ਸੀ। ਨਹੀਂ ਸਤਿੰਦਰ ਜੀ, ਉਹ ਜਿਹੜੀ ਗੱਲ ਆ ਕਹਿ ਰਹੇ ਨਾ ਉਹਨੂੰ, ਹਾਂਜੀ ਉਹ ਆਪਾਂ ਸੁਣ ਲਈ ਤੁਹਾਡੀ ਗੱਲ। ਉਹ ਚੀਜ਼ ਉਹਨਾਂ ਨੇ ਉਹ ਜਦੋਂ ਕੁਝ ਕੀਤਾ ਚੇਂਜ ਕਰਕੇ ਦੁਬਾਰਾ ਸਾਈਨ ਸੂਈਨ ਵੀ ਕਰਾਏ ਸੀ ਤੁਹਾਡੇ? ਹਾਂਜੀ ਹਾਂਜੀ, ਕਰਾਏ ਸੀ। ਠੀਕ ਹੈ। ਸੋ ਮੇਨ ਗੱਲ ਇਹ ਆ ਗਈ, ਇਹ ਨਹੀਂ ਕਿ ਤੁਹਾਨੂੰ ਸਜ਼ਾ ਮਿਲੀ ਜਾਂ ਨਹੀਂ ਮਿਲੀ, ਉਹ ਤਾਂ ਚਲੋ ਹੋ ਗਈ ਪੁਰਾਣੀ ਗੱਲ, ਉਹਨਾਂ ਨੇ ਕਿਸੇ ਨੂੰ ਲੈਣਾ ਦੇਣਾ। ਬਸ ਸਾਰੀ ਗੱਲ ਉੱਤੇ ਆ ਜਾਂਦੀ ਹੈ ਕਿ ਕਿਤੇ ਸਿਟੀਜ਼ਨਸ਼ਿਪ ਦੇ ਵਿੱਚ ਕੁਝ ਲੁਕੋ ਤਾਂ ਨਹੀਂ ਰੱਖਿਆ। ਤੇ ਉਹ ਤੁਸੀਂ ਜਿਹੜਾ ਹੁਣ ਦੱਸਤਾ ਸੀਗਾ, ਉਹ ਤੁਸੀਂ ਇੱਕੋ ਹੀ ਤਰੀਕਾ ਤੁਹਾਡੇ ਕੋਲ ਫੋਇਆ ਦੇ ਥਰੂ ਆਪਣੀਆਂ ਫਾਈਲਾਂ ਕਢਾਓ, ਤੇ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਕੀ ਰਿਕਾਰਡ ਦੇ ਵਿੱਚ ਤੁਹਾਡੇ ਬੋਲਦਾ ਜਾਂ ਨਹੀਂ ਬੋਲਦਾ। ਬਾਕੀ ਇਹ ਹੈ ਕਿ ਤੁਹਾਨੂੰ ਟਾਈਮ ਜਿਹੜਾ ਬਾਹਲਾ ਹੋ ਗਿਆ, ਤੇ ਇਹਦੇ ਵਿੱਚ ਤੁਸੀਂ ਆਪਣਾ ਜਿਹੜਾ ਸੀਗਾ ਮੇਰੇ ਹਿਸਾਬ ਨਾਲ ਤੁਸੀਂ ਟਰੈਵਲ ਕਰ ਸਕਦੇ ਆ, ਕੋਈ ਦਿੱਕਤ ਨਹੀਂ ਹੈਗੀ। ਜੇ ਕੱਲ ਨੂੰ ਕੋਈ ਪੰਗਾ ਪੈਂਦਾ ਫਿਰ ਆਪਾਂ ਨੂੰ ਆਰਗਿਊ ਕਰ ਸਕਦੇ ਆ ਕਿ ਬੰਦੇ ਨੇ ਡਿਸਕਲੋਜ਼ਰ ਦਿੱਤਾ ਸੀਗਾ। ਜੀ ਜੀ ਬਿਲਕੁਲ। ਮੋਹਨ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ, ਮੇਰਾ ਕੁਐਸਚਨ ਹੈਗਾ ਕਿ ਅਗਰ ਕੋਈ ਆਦਮੀ ਆਪਣਾ ਧਰਮ ਚੇਂਜ ਕਰਾ ਕੇ ਤੇ ਚਰਚ ਵੱਲੋਂ ਅਸਾਲਮ ਦਾ ਕੇਸ ਲਗਾਉਂਦਾ, ਉਹਦਾ ਕੇਸ ਜਲਦੀ ਪਾਸ ਹੋ ਜਾਂਦਾ ਹੈ? ਦੁਬਾਰਾ ਬੋਲਿਓ। ਧਰਮ ਚੇਂਜ ਕਰਾ ਕੇ? ਹਾਂਜੀ ਹਾਂਜੀ ਜੀ, ਹਿੰਦੂ ਜਾਂ ਮੁਸਲਮਾਨ ਤੋਂ ਕ੍ਰਿਸਚਨ ਬਣ ਜਾਵੇ। ਮੈਨੂੰ ਸਵਾਲ ਨਹੀਂ ਸਮਝਿਆ, ਦੁਬਾਰਾ ਸਾਰੀ ਗੱਲ ਦੁਬਾਰਾ ਬੋਲਿਓ ਇੱਕ ਵਾਰੀ। ਅਗਰ ਕੋਈ ਆਦਮੀ ਆਪਣਾ ਧਰਮ ਚੇਂਜ ਕਰਕੇ ਤੇ ਚਰਚ ਵੱਲੋਂ ਆਪਣਾ ਅਸਾਲਮ ਦਾ ਕੇਸ ਲਗਾਓ ਤੇ ਜਲਦੀ ਪਾਸ ਹੋ ਜਾਂਦਾ ਉਹਦਾ ਕੇਸ? ਨਹੀਂ, ਏਦਾਂ ਦਾ ਤਾਂ ਕੁਝ ਨਹੀਂ ਹੈਗਾ, ਸਾਰੇ ਕੇਸ ਬਰਾਬਰ ਹੀ ਆ। ਹਾਂਜੀ, ਭਾਵੇਂ ਰਿਲੀਜਨ ਕਨਵਰਜਨ ਵਾਲਾ, ਭਾਵੇਂ ਪੋਲੀਟੀਕਲ ਵਾਲਾ, ਭਾਵੇਂ ਰਿਲੀਜਨ ਵਾਲਾ, ਜਲਦੀ ਵਾਲਾ ਤਾਂ ਕੋਈ ਸੀਨ ਨਹੀਂ ਹੈਗਾ। ਨਹੀਂ ਮਤਲਬ ਤੁਸੀਂ ਸਵਾਲ ਇੱਥੇ ਵੀ ਤੁਸੀਂ ਧਰਮ ਕੇਸ ਪਾਸ ਕਰਾਉਣ ਲਈ ਚੇਂਜ ਕਰਨਾ ਜਾਂ ਤੁਸੀਂ ਵੈਸੇ ਧਰਮ ਚੇਂਜ ਕਰਨਾ? ਨਾ, ਵੈਸੇ ਕਿਸੇ ਨੇ ਪੁੱਛਿਆ ਸੀਗਾ, ਮੈਂ ਤੇ ਸਿਟੀਜ਼ਨ ਹੋ ਗਿਆ ਇਸ ਟਾਈਮ। ਅੱਛਾ, ਕੋਈ ਪੁੱਛ ਰਿਹਾ ਤੁਹਾਨੂੰ? ਅੱਛਾ, ਨਹੀਂ ਉਹ ਇਦਾਂ ਦੇ ਭਾਜੀ, ਇਦਾਂ ਦੇ ਬੜੇ ਉੱਥੇ ਫਰਾਡ ਕੇਸ ਜਿਹੜੇ ਆਉਂਦੇ ਆ, ਠੀਕ ਹੈ, ਤੇ ਕਈ ਵਾਰੀ ਉਦਾਂ ਵੀ ਅਪੀਲਾਂ ਪੁੱਲਾਂ ਜਿਹੜੀਆਂ ਪੜੀ ਦੀਆਂ ਉਹ ਚ ਮਤਲਬ ਹਾਸਾ ਵੀ ਆਉਂਦਾ, ਰੋਣਾ ਵੀ ਆਉਂਦਾ ਵਿੱਚ ਸੇਮ ਟਾਈਮ ਤੇ। ਉਹ ਮਤਲਬ ਬੰਦਿਆਂ ਨੂੰ ਇੱਲ ਦਾ
ਨਾ ਕੁੱਕੜ ਨਹੀਂ ਆਉਂਦਾ, ਮਤਲਬ ਕਿ ਇਹੀ ਨਹੀਂ ਪਤਾ ਕਿ ਧਰਮ ਜਿਹੜਾ ਚੇਂਜ ਕੀਤਾ ਹੈ ਕੀ ਹੈ ਕਿੱਦਾਂ। ਤੇ ਜਿਹੜਾ ਸੋਸ਼ਲ ਮੀਡੀਆ ਚੋਂ ਕੱਢਿਆ ਉਹਦੇ ਵਿੱਚ ਹੋਰ ਇਨਫੋਰਮੇਸ਼ਨ ਬੋਲਦੀ ਹੈ। ਸੋ ਨਹੀਂ, ਹਾਂਜੀ, ਜਿਹੜੇ ਏਦਾਂ ਦਾ ਕੁਝ ਨਹੀਂ ਹੈਗਾ ਕਿ ਧਰਮ ਚੇਂਜ ਕਰਨ ਨਾਲ ਕੇਸ ਜਲਦੀ ਪਾਸ ਹੋ ਜਾਂਦਾ, ਕੁਝ ਵੀ ਹੈ। ਤੇ ਉਹ ਕਰਨਾ ਵੀ ਨਹੀਂ ਚਾਹੀਦਾ। ਉਹ ਜੱਜ ਜਿਹੜੇ ਸੀਗੇ ਉਹ ਕਾਫੀ ਪਾਰਟੀਕੁਲਰ ਹੈਗੇ, ਜਿਹੜੇ ਰਿਲੀਜੀਅਸ ਕਨਵਰਜਨ ਵਾਲੇ ਕੇਸ ਹੈਗੇ। ਤੇ ਅਗਲਿਆਂ ਨੇ ਪੁੱਛ ਲੈਣੇ ਬਾਈਬਲ ਦੇ ਵਰਸ, ਫਿਰ ਉਦੋਂ ਆਉਣੇ ਵੀ ਨਹੀਂ ਆ। ਉਹ ਜੇ ਉਹ ਧੱਕੇ ਨਾਲ ਹੀ ਐਵੇਂ ਸਿਰਫ ਕੇਸ ਨੂੰ ਕਰਕੇ ਜਿਹੜਾ ਕਰੂੰਗੇ, ਉਹ ਤਾਂ ਫਿਰ ਝੂਠ ਤੁਹਾਡਾ ਫੜ ਹੋ ਜਾਣਾ ਬਹੁਤ ਜਲਦੀ। ਉਹ ਉਹ ਕਹਿੰਦਾ ਕਿ ਜਿਹੜਾ ਸੀਗਾ ਇਬਰਾਹਿਮ ਦੇ ਜਵਾਕਾਂ ਦੇ ਨਾਂ ਦੱਸ, ਤੇ ਬੰਦਾ ਕਵੇ ਅੱਗੋਂ ਇਬਰਾਹਿਮ ਕੌਣ ਹੁੰਦਾ। ਆਹੋ, ਫਿਰ ਉਹ ਇਦਾਂ ਹੀ ਹੁੰਦਾ ਨਾ। ਫਿਰ ਇਦਾਂ ਸੋ ਇਹ ਇਦਾਂ ਦੀਆਂ ਸਲਾਹਾਂ ਲੈਣ ਵਾਲੇ ਤੇ ਇਦਾਂ ਦੀਆਂ ਸਲਾਹਾਂ ਦਿਆ ਨਾ ਕਰੋ ਕਿਸੇ ਨੂੰ ਵੀ, ਨਾ ਪੁੱਛਿਆ ਕਰੋ। ਬਾਅਦ ਚ ਅਗਲੇ ਤੁਹਾਡੇ ਤੇ ਐਕਸੈਸਰੀ ਟੂ ਅਬਸਟਰਕਟਿੰਗ ਜਸਟਿਸ ਵਾਲਾ ਨਾ ਲਾ ਦੇਣ ਚੱਕ ਕੇ। ਧਿਆਨ ਰੱਖਿਆ ਕਰੋ ਇਦਾਂ ਦੀਆਂ ਚੀਜ਼ਾਂ ਦਾ। ਉਹ ਕਈ ਵਾਰੀ ਉਹ ਜਿੱਦਾਂ ਹੁਣ ਕਈ ਵਾਰੀ ਕੇਸ ਕੂਸ ਜਿਹੜੇ ਹੁੰਦੇ ਤੁਸੀਂ ਪੜ੍ਹ ਸਕਦੇ ਆ, ਇਹ ਜਿਹੜੇ ਸਰਕਿਟ ਕੋਰਟ ਵਾਲੇ ਜਾਂ ਉਹ ਜਿੱਦਾਂ ਆਨਲਾਈਨ ਵੀ ਅਵੇਲੇਬਲ ਹੁੰਦੇ ਆ। ਉਹ ਚ ਇੱਕ ਟ੍ਰਾਂਸਕ੍ਰਿਪਟ ਸੀ ਕਿਸੇ ਦੀ, ਜੱਜ ਨੇ ਨਾ ਉਹਨੇ ਦੱਸਿਆ, ਉਹ ਕਹਿੰਦਾ ਆਪਣਾ ਕਹਿੰਦਾ ਪਹਿਲਾਂ ਉਹਨੇ ਪੁੱਛਿਆ, ਕਹਿੰਦਾ ਇੰਗਲਿਸ਼ ਤਾਂ ਨਹੀਂ, ਇੰਗਲਿਸ਼ ਆਉਂਦੀ ਆ? ਕਹਿੰਦਾ ਨਹੀਂ ਆਉਂਦੀ। ਤੇ ਚਲੋ ਜੋ ਵੀ ਸੀਗਾ ਕੇਸ ਕੂਸ ਚੱਲਿਆ ਹੋਣਾ ਆ, ਜਿੱਦਾਂ ਵਿੱਚ ਜੇ ਗੱਭੇ ਕੇ ਜਾ ਕੇ ਉਹ ਕਹਿੰਦਾ ਆ ਜਿਹੜੀ ਫੋਟੋ ਆ ਇਹਦੇ ਵਿੱਚ ਤੂੰ ਬਾਈਬਲ ਲੈ ਕੇ ਬੈਠਿਆ, ਆਪਣਾ ਬੰਦਾ ਬੈਠਿਆ ਸੀਗਾ ਥੱਲੇ, ਤੇ ਬਾਈਬਲ ਜਿਹੜਾ ਪੜ੍ਹਨ ਦੇ ਗੱਭਿਆਂ ਦੀ ਖੋਲੀ, ਮਤਲਬ ਅੱਧੇ ਪੰਨੇ ਇੱਧਰ ਅੱਧੇ ਪੰਨੇ ਉੱਧਰ, ਹੈ ਨਾ। ਜਿਹੜੇ ਲੋਕੀ ਆ ਪਿੱਛੇ ਉਹ ਬਾਹਰ ਵੱਲ ਨੂੰ ਜਾ ਰਹੇ। ਪੁੱਛਣਾ ਕਿ ਭਾਈ ਤੂੰ ਇਹ ਕੀ ਕਰਦਾ ਹੈਗਾ? ਉਹ ਕਹਿੰਦਾ ਬਾਈਬਲ ਪੜ੍ਹਨ ਦਿਆ। ਕਹਿੰਦਾ ਕਿਹੜੀ ਲੈਂਗੁਏਜ ਸੀਗੀ? ਉਹ ਕਹਿੰਦਾ ਏਦਾਂ। ਕਹਿੰਦਾ ਤੂੰ ਤਾਂ ਕਹਿੰਦਾ ਮੈਨੂੰ ਪੜ੍ਹਨੀ ਨਹੀਂ ਆਉਂਦੀ। ਨਾਲੇ ਕਹਿੰਦਾ ਗੱਭੇ ਗੱਲ, ਕਹਿੰਦਾ ਲੋਕੀ ਜਾਣਦੇ ਆ। ਕਹਿੰਦਾ ਹੁਣ ਤੁਸੀਂ ਹਿਸਾਬ ਲਾ ਲਓ ਕਿੰਨੀ ਬਰੀਕੀ ਦੇ ਨਾਲ ਵੇਖਿਆ ਜਾਂਦਾ ਚੀਜ਼ਾਂ ਨੂੰ। ਪ੍ਰਦੀਪ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਜੀ ਦੋ ਕੁਐਸਚਨ ਹੈ ਮੇਰੇ। ਮੈਂ ਆਇਆ ਸੀਗਾ 2022 ਦੇ ਵਿੱਚ, ਆਇਆ ਸੀ ਅਗਸਤ ਦੇ ਵਿੱਚ, ਤੇ ਮੇਰਾ ਐਵਰੀ ਈਅਰ ਚੈੱਕ ਇਨ ਹੁੰਦਾ ਸੈਨ ਫਰਾਂਸਿਸਕੋ ਜੀ। ਤੇ ਮੇਰਾ ਪਾਸਪੋਰਟ ਡਿਟੈਂਸ਼ਨ ਸੈਂਟਰ ਨੇ ਰੱਖ ਲਿਆ ਸੀਗਾ ਜੀ ਪਹਿਲਾਂ ਹੀ, ਜਦੋਂ ਉਹ 2024 ਚ ਐਕਸਪਾਇਰ ਹੋ ਗਿਆ ਸੀਗਾ। ਫਿਰ ਉਸ ਤੋਂ ਬਾਅਦ ਜਦੋਂ ਮੈਂ ਆਈਸ ਚੈੱਕ ਇਨ ਤੇ ਗਿਆ ਲਾਸਟ ਈਅਰ, ਉਹਨਾਂ ਨੇ ਮੈਨੂੰ ਕਿਹਾ ਤੇਰਾ ਪਾਸਪੋਰਟ, ਮੈਂ ਕਿਹਾ ਵੀ, ਉਹ ਕਹਿੰਦੇ ਤੇਰੇ ਕੋਲ ਆ। ਮੈਂ ਕਿਹਾ ਨਹੀਂ ਤੁਹਾਡੇ ਕੋਲ ਆ, ਵੀ ਤੁਸੀਂ ਮੈਨੂੰ ਅੱਜ ਦਿੱਤਾ ਨਹੀਂ ਹੈਗਾ। ਉਹ ਕਹਿੰਦੇ ਸ਼ੋਰ ਆ? ਮੈਂ ਕਿਹਾ ਬਿਲਕੁਲ ਸ਼ੋਰ ਆ। ਤੇ ਮੇਰੇ ਤੋਂ ਫੋਟੋ ਸਟੇਟ ਹੈਗੀ। ਮੈਂ ਕਿਹਾ ਮੈਂ ਤਾਂ ਸ਼ੋਅ ਕਰ ਦਿੰਦਾ, ਨਾਲੇ ਐਕਸਪਾਇਰ ਹੋ ਗਿਆ। ਕਹਿੰਦੇ ਰਿਨਿਊ ਕਰਾ ਕੇ ਲੈ ਕੇ ਆਈ ਨੈਕਸਟ ਈਅਰ। ਮੈਂ ਠੀਕ ਆ। ਮੈਂ ਕਾਫੀ ਪ੍ਰੋਸੈਸ ਜਿਹਾ ਕੀਤਾ। ਮੈਂ ਪਹਿਲਾਂ ਤੇ ਬਟ ਡਿਲੇ ਬਹੁਤ ਪਾਇਆ ਸੀ, ਪਰ ਮੈਂ ਅਪਲਾਈ ਕਰਤਾ। ਹੁਣ ਮੇਰੀ ਲਾਸਟ ਵੀਕ ਆਈਸ ਦੀ ਚੈਕਿੰਗ ਸੀਗੀ ਦੁਬਾਰਾ ਜੀ, ਨੈਕਸਟ ਈਅਰ ਅੱਜ ਦਾ। ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੇਰਾ ਪਾਸਪੋਰਟ ਕਿੱਥੇ ਆ? ਉਹ ਸਾਰਿਆਂ ਨੂੰ ਪੁੱਛਦੇ ਸੀਗੇ ਪਾਸਪੋਰਟ ਜਾਂਦੇ, ਕੋਈ ਵੀ ਸਿੱਖਣ ਸੀ, ਕੋਈ ਇੰਡੀਅਨ ਸੀ। ਤੇ ਮੈਂ ਕਿਹਾ ਮੈਂ ਅਪਲਾਈ ਕੀਤਾ, ਮੇਰੇ ਕੋਲ ਹੈ ਨਹੀਂ। ਤੇ ਉਹਨਾਂ ਨੇ ਮੇਰੀ 15 ਦਿਨਾਂ ਬਾਅਦ ਆਈਸ ਚੈਕਿੰਗ ਪਾਤੀ। ਉਹ ਕਹਿੰਦੇ ਇੱਥੇ ਲੈ ਅਪਲਾਈ ਕਰ, ਜਦੋਂ ਕੀਤਾ ਪ੍ਰੂਫ ਲੈ ਕੇ ਆਈ। ਪ੍ਰੂਫ ਮੇਰੇ ਕੋਲ ਸੀ, ਮੈਂ ਉਸੇ ਟਾਈਮ ਤੇ ਦੇ ਦਿੱਤਾ। ਉਹਨਾਂ ਨੇ ਉਹਨੂੰ ਮਿਸ ਕਰਕੇ ਲਾਈਕ 6 ਮੰਥ ਦੀ ਪਾਤੀ, ਪਰ ਕਹਿੰਦੇ ਪਾਸਪੋਰਟ ਆਪਦਾ ਲੈ ਕੇ ਆਈ। ਤੋ ਪਾਸਪੋਰਟ ਦੀ ਕੀ ਟੈਨਸ਼ਨ ਹੋ ਸਕਦੀ ਹੈ ਰਿਕੁਆਇਰ ਦੀ? ਲਾਈਕ ਮੈਨੂੰ ਲੱਗਦਾ ਹੁਣ ਆ ਜਾਊਗਾ, ਮੈਨੂੰ ਨੋਟੀਫਿਕੇਸ਼ਨ ਆ ਗਈ, ਮੇਲ ਆ ਗਈ ਵੀ ਡਿਸਪੈਚ ਕਰਤਾ, ਪਾਸਪੋਰਟ ਮੈਨੂੰ ਆ ਜਾਣਾ ਮੇਰਾ ਰਿਨਿਊ ਹੋ ਕੇ। ਵੈਸੇ ਆਈਸ ਵਾਲੇ ਜਿਹੜੇ ਆ ਉਹ ਧੱਕਾ ਕਰਦੇ ਥੋੜਾ ਜਿਹਾ ਕਿ ਪਾਸਪੋਰਟ ਲੈ ਕੇ ਆਓ, ਤਾਂ ਕਿ ਉਹ ਬੰਦੇ ਨੂੰ ਜਹਾਜ਼ ਤੇ ਚਾੜ ਸਕਣ ਜਦੋਂ ਜੇ ਲੋੜ ਪਵੇ ਉਸ ਲੈਵਲ ਦੀ। ਜਿਹੜੇ ਇਮੀਗ੍ਰੇਸ਼ਨ ਜੱਜ ਆ ਉਹ ਕਹਿੰਦੇ ਆ ਪਾਸਪੋਰਟ ਕਿਉਂ ਬਣਾਇਆ, ਤੈਨੂੰ ਤਾਂ ਖਤਰਾ। ਤੇ ਉਹ ਦੋਨੋਂ ਪਾਸੇ ਜਿਹੜਾ ਬੰਦਾ ਜਿਹੜਾ ਪੈਸੇ ਆਂਦਾ ਇੱਕ ਤਰੀਕੇ ਨਾਲ। ਬਟ ਹਾਂਜੀ, ਹੁਣ ਤੁਹਾਡਾ ਜਿਹੜਾ ਆਈਸ ਵਾਲਾ ਖਤਰਾ ਜ਼ਿਆਦਾ ਆਦਾ, ਉਹਦੇ ਕਰਕੇ ਜਿਹੜੇ ਲੋਕੀ ਆ ਉਹ ਬਣਾ ਰਹੇ ਆ ਪਾਸਪੋਰਟ ਆਪਣੇ। ਬਾਕੀ ਆਪਾਂ ਸਲਾਹ ਨਹੀਂ ਇਹਦੇ ਵਿੱਚ ਦੇ ਸਕਦੇ ਕਿ ਤੁਸੀਂ ਬਣਾਓ ਜਾਂ ਨਾ ਬਣਾਓ ਕਿੱਦਾਂ, ਹੈ ਨਾ। ਜਿਹੜਾ ਕਿਤਾਬ ਆ ਉਹ ਤਾਂ ਇਹੀ ਕਹਿੰਦੀ ਆ, ਜਿਹੜੇ ਜੱਜ ਜੁੱਜ ਦੱਸਦੇ ਆ ਕਿ ਤੁਸੀਂ ਪਾਸਪੋਰਟ ਨਾ ਬਣਵਾਓ, ਹੈ ਨਾ। ਹੁਣ ਆਈਸ ਵਾਲੇ ਆਪਣੀਆਂ ਥੋੜੀਆਂ ਮਰਜ਼ੀਆਂ ਜਿਹੀਆਂ ਕਰਦੇ ਆ, ਤੇ ਉਹ ਫੜਨਾ ਲੈਣ ਤੋਂ ਬਚਣ ਲਈ ਲੋਕੀ ਉਹਨਾਂ ਨੂੰ ਕੰਪਲਾਈ ਵੀ ਕਰਦੇ ਆ, ਕਰਨਾ ਪੈ ਰਿਹਾ ਉਹਨਾਂ ਨੂੰ ਜੀ। ਹੈਗੇ ਆਉਣਾ ਮੈਂ ਉਦੋਂ ਮੈਨੂੰ ਫਿਰ 14 ਦਿਨਾਂ ਬਾਅਦ ਦੈਸਵਾਈ ਸੱਦਿਆ, ਕਹਿੰਦੇ ਜਦੋਂ ਨਹੀਂ ਕੀਤਾ ਅਪਲਾਈ ਕਰਕੇ 14 ਦਿਨਾਂ ਬਾਅਦ ਹੀ ਆ। ਫਿਰ ਜਦੋਂ ਪ੍ਰੂਫ ਦੇ ਦਿੱਤਾ ਫਿਰ ਕਹਿੰਦੇ ਓਕੇ ਠੀਕ ਆ, ਹੁਣ 6 ਮੰਥ ਬਾਅਦ ਆਈਸ ਚੈਕਿੰਗ ਤੇ ਨੈਕਸਟ ਆ ਦੀ, ਜਦੋਂ ਤੇਰਾ ਪਾਸਪੋਰਟ ਆ ਗਿਆ ਤੂੰ ਆਦਾ ਨੈਕਸਟ ਟਾਈਮ ਲੈ ਕੇ ਆਈ ਨਾਲ। ਤੋ ਉਹ ਮੈਨੂੰ ਜਾਣਾ ਤਾਂ ਪੈਣਾ ਹੀ ਆ ਨਾ, ਕੰਪਲਾਈ ਤੇ ਕਰਨਾ ਹੀ ਪੈਣਾ। ਹਾਂਜੀ, ਉਹੀ ਜਦੋਂ ਤੁਸੀਂ ਆਪ ਹੀ ਦੱਸਦੇ ਕਿ ਨਹੀਂ ਤਾਂ 15 ਦਿਨ ਬਾਅਦ ਬੁਲਾਉਣਾ ਸੀ, ਤੁਸੀਂ ਉਹਨਾਂ ਨੂੰ ਸੈਟਿਸਫਾਈ ਕਰਤਾ, ਉਹਨਾਂ ਨੇ ਤੁਹਾਡੀ ਅੱਗੇ 6 ਮਹੀਨੇ 'ਚ ਉਹ ਕਰਤੀ, ਹੈ ਨਾ। ਮਤਲਬ ਕਿ ਇਸ ਤੋਂ ਬਚਣ ਲਈ ਬੰਦੇ ਨੂੰ ਕਰਨਾ ਪੈ ਸਕਦਾ। ਪਰ ਵੈਸੇ ਮਤਲਬ ਜਿੱਦਾਂ ਮੈਨੂੰ ਦੱਸਿਆ ਕਿ ਜਿਹੜੇ ਜੱਜ ਆ ਕਈਆਂ ਦੇ ਕੇਸ ਪਾਸ ਵੀ ਹੁੰਦੇ ਸੀਗੇ, ਉਹਨਾਂ ਨੂੰ ਵੀ ਕਹਿੰਦੇ ਸੀਗੇ ਕਿ ਤੁਸੀਂ ਅਸਾਈਲਮ ਨਹੀਂ, ਜਿਹੜਾ ਸਾਡਾ ਪਾਸਪੋਰਟ ਨਹੀਂ ਅਪਲਾਈ ਕਰਨਾ ਤੁਸੀਂ ਜੀ। ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਉਹਨਾਂ ਵੱਲ ਵੱਧਦੇ ਆ, ਅਰਵਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਡੈਲਸ ਤੋਂ ਅਰਵਿੰਦਰ ਸਿੰਘ। ਮੈਂ ਸਾਡੇ ਮੁੰਡਾ ਗੁਰਦੁਆਰਾ ਸਾਹਿਬ ਤਬਲਾ ਵਾਦਕ ਹੈ ਜੀ, ਤੇ ਉਹਦਾ ਕੇਸ ਅਪਲਾਈ ਹੋਇਆ ਸੀ ਜੀ ਨਵੰਬਰ 2022 ਦੇ ਵਿੱਚ ਜੀ। ਤੇ ਉਸ ਤੋਂ ਬਾਅਦ ਉਹ ਵੇਟ ਕਰਦਾ ਰਿਹਾ, ਉਹਦੀ ਕੋਈ ਅਪਰੂਵਲ ਹੈ ਨਹੀਂ ਸੀ ਆਈ ਨਾ। 2023 ਚ ਵੀ ਕੁਛ ਨਹੀਂ, ਨਾ ਆਨਲਾਈਨ ਅਪਡੇਟ ਹੁੰਦਾ ਸੀ, ਨਾ ਕੋਈ ਚਿੱਠੀ ਆਈ। ਫਿਰ 2024 ਦੇ ਵਿੱਚ ਮੇਰੇ ਖਿਆਲ ਅਕਤੂਬਰ ਦੇ ਵਿੱਚ ਉਹਨੇ ਫੋਨ ਕਰਕੇ ਪਤਾ ਕੀਤਾ ਵੀ ਮੇਰੇ ਕੇਸ ਦੀ ਕੋਈ ਅਪਡੇਟ ਕਿਉਂ ਨਹੀਂ ਆ ਰਹੀ ਜੀ। ਉਹ ਫੋਨ ਦੇ ਉੱਤੇ ਉਹਨਾਂ ਦੱਸਿਆ ਕਿ ਤੇਰਾ ਕੇਸ ਤੇ ਕੋਈ 1.5 ਮਹੀਨੇ ਬਾਅਦ ਹੀ ਅਪਰੂਵ ਹੋ ਗਿਆ ਸੀਗਾ। ਨਾ ਉਹ ਆਨਲਾਈਨ ਅਪਡੇਟ ਹੋਇਆ, ਨਾ ਕੋਈ ਚਿੱਠੀ ਆਈ ਸੀਗੀ। ਉਹ ਕਹਿੰਦੇ ਵੀ ਅਸੀਂ ਤੁਹਾਨੂੰ ਕਿਹੜਾ ਕੇਸ ਅਪਰੂਵ ਹੋਇਆ ਸੀਗਾ ਉਹਦਾ? ਆਹੀ 360 ਜਿਹੜਾ ਗੁਰਦੁਆਰਾ ਸਾਹਿਬ ਵੱਲੋਂ ਦਾ। ਠੀਕ ਹੈ। ਤੇ ਉਹ ਹੁਣ ਇਸ ਵੇਲੇ ਆਪਣਾ ਵੀਜ਼ਾ ਸਟੇਟਸ ਮੇਨਟੇਨ ਕਰ ਰਿਹਾ R1? ਨਹੀਂ, R1 ਫਿਰ ਉਹਨੇ ਰੀਨਿਊ ਕੀਤਾ ਸੀਗਾ, ਤੇ ਉਹਦਾ ਜਦੋਂ ਹੁਣ ਸਾਡੇ ਕੋਲ ਉਹਦੀ ਕਾਪੀ ਮਿਲੀ ਸਾਨੂੰ 2025 ਜਨਵਰੀ ਦੇ ਵਿੱਚ, ਉਸ ਤੋਂ ਬਾਅਦ ਫਿਰ ਉਹ ਕਿਉਂਕਿ ਵੇਟਿੰਗ ਚੱਲਦੀ ਸੀ, 480 ਅਪਲਾਈ ਨਹੀਂ ਸੀ ਕਰ ਸਕਦਾ, ਤੇ ਉਹ ਉਹਦਾ ਆਊਟ ਆਫ ਸਟੇਟਸ ਹੋ ਗਿਆ ਬੰਦਾ ਇਸ ਵੇਲੇ। ਹਾਂਜੀ, ਨਹੀਂ ਉਹਦੇ ਵਿੱਚ ਹੀ ਉਹਨੇ ਅਸਾਈਲਮ ਦਾ ਕਰ ਦਿੱਤਾ ਸੀਗਾ, ਤੇ ਉਧਰੋਂ ਉਹਨੂੰ ਸਟੇ ਮਿਲਿਆ ਹੋਇਆ, ਉੱਦਾਂ ਕੋ ਵਰਕ ਪਰਮਿਟ ਹੈਗਾ ਹੁਣ। ਇਹ ਤਾਂ ਭਾਜੀ ਉਹੀ ਗੱਲ ਹੋ ਗਈ ਕਿ ਜਿਹੜਾ ਮੈਂ ਕਿਹਾ ਹੁਣ ਜਿਹੜੇ ਪਤਾ, ਮੈਂ ਕਿਹਾ ਕਈ ਹੁਣ ਵਕੀਲ ਏਦਾਂ ਕਿ ਉਹ ਕੁਛ ਨਾ ਹੋਵੇ ਅਸਾਈਲਮ ਕਰ ਦੋ ਸੋ ਉਹ ਸਹੀ ਨਹੀਂ ਅਪਰੋਚ ਹੈਗੀ। ਸੋ ਇਹਦੇ ਵਿੱਚ ਜਿਹੜਾ ਸੀਗਾ ਆਊਟ ਆਫ ਸਟੇਟਸ, ਉਦੋਂ ਤੁਹਾਡੇ ਕੋਲ ਆਪਸ਼ਨ ਸੀਗੀ, ਤੁਹਾਡੇ ਕੋਲ ਇਹ ਸਾਰੀ ਡਿਲੇ ਨੋਟਿਸ ਵਾਲੀ ਤੁਸੀਂ ਕਰ ਸਕਦੇ ਹੈਗੇ ਉਹਨਾਂ ਨੂੰ ਕਿ ਨੰਕ ਪ੍ਰੋਟੰਕ ਉਹਨੂੰ ਕਹਿੰਦੇ ਆ, ਤੇ ਆਰ ਵੀਜ਼ਾ ਤੁਹਾਨੂੰ ਮਿਲ ਸਕਦਾ ਸੀਗਾ। ਸੋ ਆਈ ਡੋਨਟ ਨੋ, ਹੁਣ ਤੁਸੀਂ ਟੂ ਲੇਟ। ਹੋਪਫੁਲੀ ਫ੍ਰਿਵਲਸ ਅਸਾਈਲਮ ਨਾ ਕੀਤਾ ਹੋਵੇ, ਦੈਟ ਵਿਲ ਬੀ ਡਿਫਰੈਂਟ ਕੰਸਰਨ। ਤੇ ਦੱਸੋ ਕੀ ਸਵਾਲ? ਸਵਾਲ ਇਹ ਕਿ ਹੁਣ ਜਿੱਦਾਂ ਡੇਟਸ ਨਿਕਲੀਆਂ ਹੋਈਆਂ 2022 ਦੀਆਂ, ਹੁਣ 480 ਅਪਲਾਈ ਕਰ ਸਕਦਾ ਹੈ, ਤੇ ਉਹ ਸਵਾਲ ਇਹ ਕਿ ਗੁਰਦੁਆਰਾ ਸਾਹਿਬ ਵੱਲੋਂ 480 ਅਪਲਾਈ ਕਰ ਸਕਦਾ ਹੈ? ਨਹੀਂ ਕਰ ਸਕਦਾ, 6 ਮਹੀਨੇ ਦੇ ਉੱਤੇ ਆਊਟ ਆਫ ਸਟੇਟਸ ਹੋ ਗਿਆ ਨਾ ਜੀ। ਅੱਛਾ ਜੀ। ਜਿੱਦਾਂ ਵੀ ਅਸਾਈਲਮ ਵਾਲਾ ਸਟੇਟਸ ਨਹੀਂ ਮੰਨਿਆ ਜਾਣਾ ਉਹਦਾ? ਅਸਾਈਲਮ ਵਾਲਾ ਸਟੇਟਸ ਹੀ ਨਹੀਂ ਹੁੰਦਾ। ਉਦੋਂ ਤੁਸੀਂ ਆਰ ਵੀਜ਼ਾ ਕਰਨਾ ਚਾਹੀਦਾ ਹੈਗਾ ਤੁਹਾਨੂੰ, ਜਿਹੜਾ ਵੀ ਵਕੀਲ ਜਿਹਨੇ 360 ਕੀਤਾ ਆਰ ਵੀਜ਼ਾ ਕਰਨਾ ਚਾਹੀਦਾ ਹੈਗਾ। ਨੰਕ ਪ੍ਰੋਟੰਕ ਕਹਿੰਦੇ ਆ ਉਹਨੂੰ। ਸੋ ਤੁਸੀਂ ਇੱਕ ਪ੍ਰੋਸੀਜਰਲ ਮਿਸ ਸਟੈਪ, ਮਤਲਬ ਗਲਤੀ ਕਰਤੀ ਤੁਸੀਂ। ਖੁੰਝ ਗਿਆ ਵਕਤ। ਮੇਜਰ ਸਿੰਘ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਕੁਐਸਚਨ ਹੈਗਾ, ਮੈਂ ਸਿਟੀਜ਼ਨ ਹੈਗਾ, ਮੈਂ 12 ਦੇ ਵਿੱਚ ਆਪਣੇ ਵਿਆਹ ਨਿਆਣਿਆਂ ਦਾ ਅਪਲਾਈ ਕੀਤਾ ਸੀਗਾ ਜੀ। ਉਸ ਟਾਈਮ ਉਹ ਇੰਡੀਆ ਵਿੱਚ ਸੀਗੇ, ਹੁਣ ਉਹ ਚਲੇ ਗਏ ਨਿਊਜ਼ੀਲੈਂਡ 4-5 ਸਾਲ ਤੋਂ, ਉੱਥੇ ਚਲੇ ਗਏ ਵਰਕ ਪਰਮਿਟ ਦੇ ਉੱਪਰ। ਤਾਂ ਹੁਣ ਮਤਲਬ ਨਿਕਲਣ ਵਾਲਾ ਹੈਗਾ, ਜਦ ਉਹਨਾਂ ਨੂੰ ਇੰਡੀਆ ਜਾਣਾ ਪਊਗਾ ਕਿ ਮੈਂ ਉੱਥੇ ਕਰ ਸਕਦਾ ਜੀ? ਇੰਡੀਆ ਨਹੀਂ, ਉਹਦੇ ਵਿੱਚ ਨਿਊਜ਼ੀਲੈਂਡ ਨਾਲ ਕੋਈ ਫਰਕ ਨਹੀਂ ਪੈਣਾ। ਤੁਸੀਂ ਐਮਬੈਸੀ ਨੂੰ ਕੰਟੈਕਟ ਕਰਕੇ ਦੇਖ ਸਕਦੇ ਆ, ਜੇ ਉਹ ਥਰਡ ਕੰਟਰੀ ਦੀ ਇੰਟਰਵਿਊ। ਤੇ ਨਿਊਜ਼ੀਲੈਂਡ ਦੇ ਵਿੱਚ ਕੀ ਪੱਕੇ ਆ ਹੋਗੇ ਕਿੱਦਾਂ? ਨਹੀਂ, ਵਰਕ ਪਰਮਿਟ ਤੇ ਗਏ ਹੈਗੇ ਆ ਜੀ। ਹਾਂਜੀ, ਨਹੀਂ ਇੰਡੀਆ ਦਾ ਹੀ ਰੱਖੋ ਤੁਸੀਂ ਆਪਣਾ। ਅੱਛਾ ਜੀ, ਠੀਕ ਹੈ ਜੀ, ਮਿਹਰਬਾਨੀ। ਹਾਂਜੀ, ਜਸਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਨਾ ਜਿੱਦਾਂ ਅਸਾਈਲਮ ਬੇਸ ਤੇ ਸਿਟੀਜ਼ਨ ਹੋਏ ਆ, ਮੈਨੂੰ 4 ਸਾਲ ਹੋ ਗਏ ਜੀ। ਤੇ ਮੈਂ ਹੁਣ ਆਪਣੇ ਮੰਮੀ ਡੈਡੀ ਦਾ ਅਪਲਾਈ ਕੀਤਾ ਆ, ਉਹਨਾਂ ਦੀ ਇੰਟਰਵਿਊ ਆਉਣ ਵਾਲੀ ਆ ਬੰਬੇ, ਜਿੱਦਾਂ 2 ਮਹੀਨੇ ਤੱਕ ਆ ਜਾਣੀ ਆ। ਕਿੱਦਾਂ ਉਹਨਾਂ ਦੇ ਵੀਜ਼ਾ ਲੱਗਣ ਦੇ ਚਾਂਸ ਹੈਗੇ ਆ? ਭਾਜੀ, ਇਹ ਏਲੀਅਨ ਸਮਗਲਿੰਗ ਵਾਲੀ ਧਾਰਾ ਬੜੀ ਲਾ ਰਹੀ ਆ ਇਹ ਸਰਕਾਰ। ਤੁਹਾਡੇ ਘਰ ਦੇ ਹੁਣ ਰੈਡੀ ਆ ਮੂਵ ਆਨ ਲਈ ਇੱਥੇ ਕਿ ਨਹੀਂ? ਵੈਸੇ ਹੀ ਕਰਕੇ ਦੇਖ ਰਹੇ ਆ ਕਿ ਰੈਡੀ ਆ ਉਹ ਮੂਵ ਆਨ? ਨਹੀਂ, ਰੈਡੀ ਆ। ਹਾਂਜੀ, ਪੱਕੇ ਤੌਰ ਤੇ ਅਪਲਾਈ ਕੀਤਾ ਆ, ਮਤਲਬ ਮੈਂ ਇੱਧਰੋਂ। ਹਾਂਜੀ, ਸੋ ਚੱਕਰ ਹੈਗਾ ਕਿ ਏਲੀਅਨ ਸਮਗਲਿੰਗ ਦੀ ਧਾਰਾ ਲਾ ਦਿੰਦੇ ਆ। ਜੇ ਉਹ ਲਾਤੀ ਫੇਰ ਬੰਦਾ ਲੰਬੇ ਚੱਕਰਾਂ 'ਚ ਪੈ ਜਾਂਦਾ। ਤੇ ਉਹੀ ਜਿਹੜਾ ਰੀਜ਼ਨ ਹੈ, ਕੁਛ ਨਹੀਂ ਕਰ ਸਕਦੇ ਉਹਦੇ ਵਿੱਚ। ਉਹਨਾਂ ਨੇ ਪੁੱਛਣੇ ਆ ਸਵਾਲ, ਕਿੱਦਾਂ ਕੀ ਆ ਤੁਹਾਡੀ ਅਸਾਈਲਮ ਐਪਲੀਕੇਸ਼ਨ ਦਾ, ਦੇਖਣਾ ਕਿ ਘਰਦਿਆਂ ਦਾ ਆਇਆ, ਬਾਪੂ ਦਾ ਕੋਈ ਰੋਲ ਤਾਂ ਨਹੀਂ ਸੀਗਾ ਬਾਹਰ ਭੇਜਣ 'ਚ। ਸੋ ਬਿਲਕੁਲ। ਗੁਰਪ੍ਰੀਤ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰਾ ਸਵਾਲ ਹੈ DMV ਦੇ ਰਿਲੇਟਡ ਕਿ ਮੇਰਾ ਲਾਇਸੈਂਸ ਨਾ ਇੱਕ ਵਾਰੀ ਸਸਪੈਂਡ ਹੋਇਆ ਸੀ, ਮੈਨੂੰ ਕੰਪਨੀ ਨੇ ਦੱਸਿਆ ਸੀਗਾ। ਤੇ ਉਹ ਮੈਂ DMV ਗਿਆ ਤੇ ਉਹਨਾਂ ਨੇ 1 ਘੰਟੇ 'ਚ ਮੈਨੂੰ ਠੀਕ ਕਰਕੇ ਦੇ ਦਿੱਤਾ, ਪਰ ਮੈਨੂੰ ਉਹਦੇ ਰਿਲੇਟਡ ਕੋਈ ਲੈਟਰ ਨਹੀਂ ਮਿਲੀ ਤੇ ਨਾ ਮੈਨੂੰ ਉਹਨਾਂ ਕੋਈ ਰੀਜ਼ਨ ਦੱਸਿਆ। ਤੇ ਮੈਂ ਹੁਣ ਜਦੋਂ DMV ਜਾਂਦਾ ਆ, ਮੈਂ ਉੱਥੇ ਨੋ ਹੀ ਕਰਦਾ ਵੀ ਕੋਈ ਆ ਸਰ, ਮੈਨੂੰ ਕੀ ਕਰਨਾ ਚਾਹੀਦਾ? ਤੁਸੀਂ ਇਹਦੇ ਵਾਸਤੇ ਦੱਸਿਓ। ਥੈਂਕ ਯੂ। ਮੇਰਾ ਇੱਕ ਸਵਾਲ ਸੀ। ਇਹ ਤਾਂ ਟੌਪਿਕ ਥੋੜਾ ਇਮੀਗ੍ਰੇਸ਼ਨ ਤੋਂ ਦੂਰ ਹੋ ਗਿਆ, ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ। DMV ਵਾਲਾ ਇਹ ਮੇਰੇ ਖਿਆਲ ਸ਼ੋਅ ਦੂਜਾ ਵਾ ਪੰਜਾਬੀ ਰੇਡੀਓ ਦਾ। ਹਾਂਜੀ, ਉਹ ਟਰੈਕਿੰਗ ਵਾਲੇ ਹੁੰਦੇ, ਉਹ ਵੀਰਵਾਰ ਨੂੰ ਹੁੰਦਾ ਵੀਰ ਜੀ। ਹਾਂਜੀ, ਮੈਂ ਪੁੱਛਿਆ ਸੀਗਾ ਪਰ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਆ।
ਤੇ ਚਲੋ ਠੀਕ ਹੈ। ਹਾਂਜੀ, ਸਾਡੇ 'ਚੋਂ ਕੋਈ ਐਕਸਪਰਟ ਨਹੀਂ ਉਹਦਾ ਜੀ ਮੈਨੂੰ ਇਸ ਲੱਗਦਾ ਹਾਂਜੀ, ਸਾਡੇ 'ਚ ਉਹਦਾ ਕੋਈ ਐਕਸਪਰਟ ਨਹੀਂ, ਇਸ ਲਈ ਤੁਹਾਨੂੰ ਉਹਦਾ ਆਂਸਰ ਦੇ ਨਹੀਂ ਸਕਾਂਗੇ ਅਸੀਂ, ਸੌਰੀ। ਇਮੀਗ੍ਰੇਸ਼ਨ ਦੇ ਤਾਂ ਸਾਰੇ ਸਵਾਲ ਮੈਨੂੰ ਮਿਲ ਜਾਂਦੇ ਸੀ, ਕਦੀ ਲੋੜ ਹੀ ਨਹੀਂ ਪਈ। ਠੀਕ ਹੈ, ਚਲੋ ਵੀਰਵਾਰ ਨੂੰ ਕਰ ਲਿਓ ਜੀ ਤੁਸੀਂ, ਵੀਰਵਾਰ ਨੂੰ ਕਰ ਲਿਓ 9 ਤੋਂ 10 ਵਜੇ ਦੇ ਵਿੱਚ। ਥੈਂਕ ਯੂ, ਕੋਈ ਨਹੀਂ। ਰਮਨ ਭਾਈ ਸਾਨੂੰ ਹੋ ਸਕਦਾ ਕੋਈ ਜਵਾਬ ਦੇ ਦੇਣ। ਬਾਕੀ ਓਵਰਆਲ ਇੱਕ ਹੀ ਟਿੱਪਣੀ ਆਪਾਂ ਕਰਾਂਗੇ, DMV ਵਾਲਿਆਂ ਨੇ ਬਥੇਰੀਆਂ ਐਕਸਟੈਂਸ਼ਨਾਂ ਇਹ ਉਹ ਕਰਨ ਦੀ ਕੋਸ਼ਿਸ਼ ਕੀਤਾ ਉਹਨਾਂ ਨੇ ਕਿਸੇ ਦੇ ਲਈ ਕੁਛ ਨਹੀਂ, ਇਵੈਂਚੁਅਲੀ ਸਾਰਿਆਂ ਦੇ ਕੈਂਸਲ ਹੀ ਕਰ ਛੱਡੇ ਆ। ਕੋਈ ਕੇਸ ਕੂਸ ਕੀਤੇ ਸੀ, ਕੁਛ ਕੁ ਹਜ਼ਾਰ ਲੋਕਾਂ ਦੇ ਬਚ ਗਏ, ਬਾਕੀ ਜਿਹੜੇ ਵਿਚਾਰੇ ਟੰਗ ਹੋ ਗਏ ਆ। ਹੁਣ ਤੁਸੀਂ ਸਾਰਿਆਂ ਦੇ ਨਾਲ ਹੀ ਆ, ਬਰਾਬਰ ਹੀ ਆ, ਕਿਸੇ ਦੇ ਨਾਲ ਕੋਈ ਵੱਖਰਾ ਨਹੀਂ। ਹਾਲ ਦੀ ਘੜੀ ਤੋਂ ਨਵਾਂ ਕੁਛ ਇੱਦਾਂ ਦਾ ਕਰ ਨਹੀਂ ਰਹੇ, ਜਿਹੜੇ ਖਾਸ ਕਰਕੇ ਜਿਨ੍ਹਾਂ ਨੂੰ ਇਹ ਇਲੀਗਲ ਆਪ ਇਹ ਕਹਿੰਦੇ ਹੈਗੇ ਆ, ਉਸ ਹਿਸਾਬ ਦੇ ਨਾਲ। ਸੋ ਵੇਟ ਕਰੋ ਜੀ, ਹੁਣ ਜੋ ਵੀ ਕੋਈ ਨਵੀਂ ਅਪਡੇਟ ਹੋਊਗੀ ਆਪਾਂ ਤੁਹਾਨੂੰ ਦੱਸਦੇ ਰਵਾਂਗੇ। ਬਾਕੀ ਕੁਐਸਚਨ ਤੁਸੀਂ ਵੀਰਵਾਰ ਨੂੰ ਪੁੱਛ ਲਿਓ ਟਰੱਕਿੰਗ ਵਾਲਾ। ਰੋਮੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਭਾਈ? ਜੀ ਪੁੱਛੋ ਜੀ ਸਵਾਲ। ਮੈਂ ਨਾ ਬ੍ਰੇਕ ਤੇ ਗਿਆ ਸੀਗਾ ਅੱਜ ਦੀ ਨਾ, ਮੇਰੀ ਸੀਗੀ 3-4 ਦਿਨ ਪਹਿਲੇ, ਤੇ ਉਹਨਾਂ ਨੇ ਕਿਹਾ ਜੀ ਹੁਣ ਤੂੰ ਦੁਬਾਰਾ ਨਹੀਂ ਆਉਣਾ ਤੇ ਤੈਨੂੰ ਕੁਛ ਮੇਲ ਦੇ ਵਿੱਚ ਆ ਜਾਊਗਾ। ਕੁਛ ਭੇਜਦੇ ਹੁੰਦੇ ਮੇਲ ਦੇ ਵਿੱਚ ਆਈਸ ਵਾਲੇ? ਹਾਂਜੀ, ਉਹ ਕਹਿੰਦੇ ਦੁਬਾਰਾ ਨਹੀਂ ਆਉਣਾ। ਹਾਂਜੀ, ਕਹਿੰਦੇ ਵੀ ਖਤਮ ਆ ਤੇਰੀ ਤੂੰ ਨਹੀਂ ਆਉਣਾ ਹੁਣ, ਕਿਉਂਕਿ ਮੈਂ ਕੇਸ ਐਡਮਿਨਿਸਟ੍ਰੇਟਿਵਲੀ ਕਲੋਜ਼ ਕਰਾ ਕੇ ਨਾ ਆਪਣਾ ਅਸਾਈਲਮ ਵਾਲਾ, ਤੇ ਮੇਰਾ ਯੂ ਵੀਜ਼ਾ ਲੱਗਾ ਸੀ। ਓਕੇ, ਉਹਦਾ ਦਾ ਸੁਣਿਆ ਤਾਂ ਨਹੀਂ ਕੁਝ ਮੇਲ ਦੇ ਵਿੱਚ ਭੇਜਦੇ ਆ। ਮੇਲ ਤੇ ਬਸ ਨਿਗਾਹ ਨਹੀਂ, ਉਹਨੇ ਮੈਨੂੰ ਕਿਹਾ ਵੀ ਤੂੰ ਨਹੀਂ ਆਉਣਾ ਤਰੀਕ ਤੇ ਹੁਣ ਦੁਬਾਰਾ। ਉਹਨਾਂ ਨੇ ਤਰੀਕ ਕੋਈ ਨਹੀਂ ਪਾਈ ਨਵੀਂ? ਨਹੀਂ, ਕੋਈ ਨਹੀਂ ਪਾਈ ਤਰੀਕ। ਬਸ ਠੀਕ ਹੈ, ਜੇ ਨਹੀਂ ਪਾਈ, ਜੇ ਵਾਕਈ ਨਹੀਂ ਪਾਈ ਤੇ ਫਿਰ ਯੂ ਆਰ ਗੁੱਡ। ਠੀਕ ਹੈ ਜੀ। ਅੱਛਾ, ਫਿਰ ਖਾਤੇ ਜਾਣਾ, ਆ ਬੈਲ ਮੁਝੇ ਮਾਰ ਖਾਤੇ ਕਹਿਣਾ। ਦੂਸਰਾ ਭਾਜੀ ਮੈਂ ਪੁੱਛਣਾ ਸੀ, ਆਪਣਾ ਮੈਂ ਬੱਚਿਆਂ ਨੂੰ ਬੁਲਾ ਸਕਦਾ ਵਿਜ਼ਿਟ ਵੀਜ਼ਾ ਤੇ ਬੁਲਾਉਣਾ ਹੋਵੇ ਆਪਣੇ ਨੂੰ ਮਿਲਣ ਵਾਸਤੇ? ਲਾਣਾ ਹੀ ਨਹੀਂ ਵੀਜ਼ਾ ਮੇਰਾ ਵੀ। ਅੱਛਾ, ਟਰਾਈ ਕਰ ਸਕਦੇ ਹੋ ਤਾਂ। ਯੂ ਵੀਜ਼ੇ ਦਾ ਅਗਰ ਉਹ ਮੇਰੇ ਕੋਲ ਮੰਗਣ ਵੀ ਤੇਰੇ ਕੋਲ ਸਟੇਟਸ ਕੀ ਦੇ ਦੇ ਉਹਨਾਂ ਨੂੰ ਕਿ ਨਾ ਉੱਥੇ ਐਮਬੈਸੀ? ਯੂ ਵੀਜ਼ੇ ਦਾ ਸਟੇਟਸ ਹੈ ਨਹੀਂ ਤੁਹਾਡਾ ਕੋਈ? ਹਾਂਜੀ, ਮੇਰੇ ਕੋਲ ਵਰਕ ਪਰਮਿਟ ਹੀ ਆ। ਨਹੀਂ, ਉਹ ਕੋਈ ਸਟੇਟਸ ਨਹੀਂ ਹੁੰਦਾ, ਉਹਦਾ ਕੱਚੇ ਆ ਤੁਸੀਂ ਇਸ ਵੇਲੇ। ਯੂ ਵੀਜ਼ਾ ਅਜੇ ਪਤਾ ਤੁਹਾਨੂੰ ਕਿ ਅਪਰੂਵ ਹੋਣਾ ਕਿ ਨਹੀਂ ਹੋਣਾ, ਗੁੱਡ ਮੋਰਲ ਕਰੈਕਟਰ ਇਹ ਉਹ, ਜਦ ਤੱਕ ਅਪਰੂਵ ਹੋਣਾ ਉਹਦੇ ਵਿੱਚ ਤੁਹਾਡਾ ਕਲੀਨ ਰੈਕਡ ਰਹੂਗਾ ਨਹੀਂ ਰਹੂਗਾ, ਕਈ ਚੀਜ਼ਾਂ ਆ ਜਾਂਦੀਆਂ। ਸੋ ਸੰਭਲ ਕੇ ਚੱਲੋ, ਤੇ ਇੰਤਜ਼ਾਰ ਹੀ ਆ ਜੀ, ਹੁਣ ਸਬਰ ਹੀ ਕਰਨਾ ਪੈਣਾ ਜੀ, ਮੇਨ ਗੱਲ ਇਹ। ਅਗਲੀ ਕਾਲਰ ਨੇ ਜੀ ਜਤਿੰਦਰ। ਹਾਂਜੀ, ਰਾਜਕਰਨ ਜੀ, ਮੈਨੂੰ 2-3 ਸਵਾਲ ਪੁੱਛ ਲੈਣ ਦਿਓ ਅਟਾਰਨੀ ਸਾਹਿਬ ਤੋਂ। ਹਾਂਜੀ, ਇੱਕ ਤੋਂ ਸ਼ੁਰੂ ਕਰੋ ਫਿਰ ਅੱਗੇ ਵੇਖਦੇ ਆ। ਹਾਂਜੀ, ਮੈਂ ਸਟੂਡੈਂਟ ਹਾਂ ਜੀ, ਮੈਂ ਅਸਾਈਲਮ ਅਪਲਾਈ ਕੀਤਾ ਹੋਇਆ। ਇਸ ਵਾਰ ਟੈਕਸ ਰਿਟਰਨ 'ਚ ਮੈਂ ਆਪਣੀਆਂ ਸਕਾਲਰਸ਼ਿਪ ਤੇ ਗ੍ਰਾਂਟਸ ਨੂੰ ਰਿਪੋਰਟ ਕੀਤਾ ਹੈ, ਪਰ ਪਿਛਲੀ ਵਾਰ ਸੀਏ ਸਾਹਿਬ ਨੇ ਮੇਰੀਆਂ ਸਕਾਲਰਸ਼ਿਪ ਤੇ ਗ੍ਰਾਂਟਸ ਨੂੰ ਰਿਪੋਰਟ ਨਹੀਂ ਕੀਤਾ, ਤਾਂ ਕੋਈ ਪ੍ਰੋਬਲਮ ਹੋ ਸਕਦੀ ਹੈ? ਜੇ ਉਹਨੂੰ ਰਿਪੋਰਟ ਕਰਨਾ ਹੋਵੇ ਦੁਬਾਰਾ ਕਰ ਸਕਦਾ ਮੈਂ ਟੈਕਸ 'ਚ? ਟੈਕਸ ਦਾ ਤੁਸੀਂ ਮੇਰੇ ਖਿਆਲ ਅਮੈਂਡ ਕਰ ਸਕਦੇ ਆ ਆਪਣੀ, ਤੇ ਦੂਜੇ ਸੀਪੀਏ ਤੋਂ ਸਲਾਹ ਲਓ, ਉਹਨਾਂ ਦਾ ਮਸਲਾ ਹੁੰਦਾ ਤੇ ਹਾਂਜੀ ਕਰ ਸਕਦੇ ਆ। ਜੇ ਤੁਹਾਡੇ ਕੋਲ ਕੋਈ ਗਲਤੀ ਹੋਈ ਹੈ ਤਾਂ ਤੁਸੀਂ ਅਮੈਂਡ ਕਰ ਸਕਦੇ। ਠੀਕ ਹੈ, ਉਹ ਟੈਕਨੀਕਲੀ ਆਪਣੀ ਇਨਕਮ ਹੀ ਹੁੰਦੀ ਆ ਨਾ, ਉਹ ਰਿਪੋਰਟ ਕਰਨਾ ਜ਼ਰੂਰੀ ਹੁੰਦਾ। ਉਹ ਸੀਪੀਏ ਦਾ ਸਵਾਲ ਆ, ਉਹ ਟੈਕਸ ਵਾਲਾ ਕੁਐਸਚਨ ਆ ਗਿਆ, ਉਹ ਸੀਪੀਏ ਨਾ ਦੂਜਾ ਕਰਕੇ ਉੱਤੋਂ ਸਲਾਹ ਲਓ। ਅੱਛਾ, ਠੀਕ ਹੈ ਜੀ, ਠੀਕ ਹੈ ਜੀ। ਦੂਜਾ ਇਹ ਹੈ ਜੀ, ਮੇਰੇ ਅਟਾਰਨੀ ਸਾਹਿਬ ਕਹਿ ਰਹੇ ਨੇ ਵੀ ਜਿਹੜਾ ਫਾਰਮਰ ਪ੍ਰੋਟੈਸਟ ਆ ਵੀ ਉਹ ਇਰੈਲੀਵੈਂਟ ਆ, ਵੀ ਉਹਨੂੰ ਤੁਸੀਂ ਦੁਬਾਰਾ ਕੰਸੀਡਰ ਕਰੋ। ਤਾਂ ਮੈਂ ਉਹ ਮੇਰੇ ਕੋਲ ਹਾਲਾਂਕਿ ਉਹਦੇ ਸਟਰੋਂਗ ਐਵੀਡੈਂਸ ਹੈਗੇ ਨੇ, ਉਹਨੂੰ ਮੈਂ ਆਪਣੀ ਐਪਲੀਕੇਸ਼ਨ 'ਚ ਇਨਕਲੂਡ ਕਰਾਂ ਕਿ ਨਾ? ਨਹੀਂ, ਆਫ ਕੋਰਸ ਕਰੋ, ਜੇ ਤੁਹਾਡਾ ਸੀਗਾ। ਅਟਾਰਨੀ ਸਾਹਿਬ ਕਿੱਦਾਂ ਹੋਊਗੇ ਡਿਸਾਈਡ ਕਰਨ ਵਾਲੇ ਕਿ ਰੈਲੇਵੈਂਟ ਆ? ਉਹਦਾ ਲੱਖਾਂ ਲੋਕਾਂ ਨੇ ਧਰਨੇ ਦਿੱਤੇ ਹੀ, ਇਹ ਉਹ ਸਭ ਤੋਂ ਵੱਡਾ ਪ੍ਰਦਰਸ਼ਨ ਹੀ ਉਹੀ ਸੀਗਾ ਪੂਰੇ ਇੰਡੀਆ ਦੀ ਪਿਛਲੇ। ਹਾਂ, ਤੁਸੀਂ ਠੀਕ ਹੈ ਜੀ, ਠੀਕ ਹੈ। ਤੇ ਜਦੋਂ ਕੋਈ ਕਿਤੇ ਜੌਬ ਅਪਲਾਈ ਕਰਨੀ ਹੋਵੇ, ਜਿਹੜੀ ਬਾਰਡਰ ਤੇ ਅਰੈਸਟ ਹੋਈ ਹੁੰਦੀ ਆ, ਉਹ ਆਪਣੀ ਇੱਕ ਤਰੀਕੇ ਨਾਲ ਅਰੈਸਟ ਹੀ ਮੰਨੀ ਜਾਂਦੀ ਆ, ਉਹਨੂੰ ਸਾਰਾ ਡਿਸਕਲੋਜ਼ ਕਰਨਾ ਹੁੰਦਾ ਨਾ ਕਿ ਮੇਰੀ ਪ੍ਰਾਇਰ ਕਿਤੇ ਅਰੈਸਟ ਹੋਈ ਹੈ? ਇਹ ਡਿਪੈਂਡ ਕਰਦਾ ਕਿੱਥੇ ਜੌਬ ਕਰਦੇ ਆ ਤੇ ਕੀ ਕੁਐਸਚਨ ਉਹਦਾ ਪੁੱਛਦਾ, ਤਾਂ ਸਵਾਲ ਦੱਸੂਗੇ ਫੇਰ ਹੀ ਦੱਸ ਦਿੰਦੇ ਤੁਹਾਨੂੰ। ਓਕੇ ਜੀ, ਮਤਲਬ ਕਿ ਉਹ ਡਿਟੈਂਸ਼ਨ ਹੁੰਦੀ ਹੈ ਜਾਂ ਅਰੈਸਟ ਹੁੰਦੀ ਹੈ ਜੀ? ਮੈਨੂੰ ਪਤਾ ਨਹੀਂ ਹੁਣ ਉਹਨੂੰ ਤੁਹਾਡਾ ਕਿਹਨੂੰ ਡਿਸਕਲੋਜ਼ਰ ਦੇਣਾ, ਕਿੱਦਾਂ ਦਾ ਡਿਸਕਲੋਜ਼ਰ ਜਿਹੜਾ ਚਾਹੀਦਾ। ਜੇ ਤੁਸੀਂ ਇਮੀਗ੍ਰੇਸ਼ਨ ਦਾ ਤੁਹਾਨੂੰ ਸਵਾਲ ਦੱਸ ਸਕਦੇ ਆ ਕਿੱਦਾਂ, ਮਤਲਬ ਨਾ ਮੈਂ ਤੁਹਾਨੂੰ ਟੈਕਸ ਦਾ ਦੱਸ ਸਕਦਾ, ਨਾ ਤੁਹਾਨੂੰ ਮੈਂ ਬਾਕੀ ਇੰਪਲੋਇਮੈਂਟਾਂ ਦਾ ਦੱਸ ਸਕਦਾ, ਨਾ ਮੈਂ ਕ੍ਰਿਮੀਨਲ ਲਾਇਰ ਹੈਗਾ ਕਿ ਕੀ ਅਰੈਸਟ ਜਾਂ ਡਿਟੈਂਸ਼ਨ ਆ। ਪਰ ਇਹ ਹੈ ਕਿ ਜਿਹੜਾ ਇਮੀਗ੍ਰੇਸ਼ਨ ਦੀ ਤੁਹਾਡੀ ਅਸਾਈਲਮ ਦੀ ਐਪਲੀਕੇਸ਼ਨ ਆ, ਉਹਦੇ ਵਿੱਚ ਜ਼ਰੂਰ ਤੁਸੀਂ ਡਿਸਕਲੋਜ਼ ਕਰਨਾ ਹੁੰਦਾ ਜੀ। ਤੇ ਆਪਣੇ ਅਗਲੇ ਕਾਲਰ ਨੇ ਹਰਵਿੰਦਰ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ।
ਭਾਜੀ ਮੈਂ ਪੁੱਛਣਾ ਸੀ ਕਿ ਮੈਂ US ਸਿਟੀਜ਼ਨ ਹਾਂ, ਇੱਥੇ ਲਾਸਟ ਈਅਰ ਹੋਇਆ ਸੀ, ਤੇ ਮੇਰੇ ਨਾ ਮੋਮ ਡੈਡ ਇਸ ਟਾਈਮ ਅਮਰੀਕਾ ਆਏ ਹੋਏ ਨੇ ਵਿਜ਼ਟਰ ਵੀਜ਼ਾ ਤੇ, ਉਹ ਸੈਕਿੰਡ ਟਾਈਮ ਆਏ ਨੇ ਇੱਥੇ। ਤੇ ਮੈਂ ਜਸਟ ਪੁੱਛਣਾ ਸੀ ਕਿ ਜਿੱਦਾਂ ਕਿ ਉਹਨਾਂ ਦਾ ਜੇ ਮੈਂ ਐਡਜਸਟਮੈਂਟ ਆਫ ਸਟੇਟਸ ਕਰਨਾ ਹੋਵੇ ਇੱਥੇ ਹੀ ਰਹਿ ਕੇ, ਤਾਂ ਮੈਂ ਕਰ ਸਕਦਾ ਹਾਂ ਭਾਜੀ? ਕਰ ਸਕਦੇ ਆ ਤੁਸੀਂ, ਬਟ ਇਹਦੇ ਵਿੱਚ ਕਈ ਵਾਰੀ ਥੋੜੇ ਜਿਹੇ ਚੈਲੰਜਸ ਆ ਜਾਂਦੇ ਨੇ, ਠੀਕ ਹੈ, ਕਿਉਂਕਿ ਜਿਹੜਾ ਪੈਂਡਿੰਗ ਐਡਜਸਟਮੈਂਟ ਆਫ ਸਟੇਟਸ ਹੈਗਾ ਉਹਨੂੰ ਉਹ ਵੀਜ਼ਾ ਜਿਹੜਾ ਜਾਂ ਸਟੇਟਸ ਨਹੀਂ ਮੰਨਦੇ। ਹਿਸਟੋਰੀਕਲੀ ਕਦੀ ਕੋਈ ਪ੍ਰੋਬਲਮ ਨਹੀਂ ਹੋਈ, ਪਰ ਹਾਂਜੀ ਉਹਨਾਂ ਨੂੰ ਤੰਗ ਪਰੇਸ਼ਾਨ ਜਿਹੜੀ ਸਰਕਾਰ ਕਰ ਸਕਦੀ ਆ। ਤੇ ਟੈਕਨੀਕਲੀ ਜਿਹੜਾ ਸੀਗਾ ਇਹ ਵਾਲੀ ਸਰਕਾਰ ਦੇ ਆਉਣ ਤੋਂ ਪਹਿਲਾਂ ਤਾਂ ਕਾਫੀ ਲੋਕੀ ਜਿਹੜੇ ਇਦਾਂ ਹੀ ਕਰਦੇ ਸੀ, ਐਜ਼ ਲੌਂਗ ਐਜ਼ ਮਤਲਬ ਉਹਨਾਂ ਦਾ ਆਉਣ ਦੇ ਟਾਈਮ ਤੇ ਇਰਾਦਾ ਨਹੀਂ ਸੀਗਾ ਇੱਥੇ ਪੱਕੇ ਹੋਣ ਦਾ, ਤੇ ਬਾਅਦ ਚ ਤੁਹਾਡਾ ਇਰਾਦਾ ਬਣਿਆ ਹੋਵੇ ਤੁਸੀਂ ਕਰ ਸਕਦੇ ਆ। ਤੇ ਬਟ ਇਹਦੇ ਵਿੱਚ ਹਾਂਜੀ ਤੁਹਾਨੂੰ ਰਿਸਕ ਜਿਹੜਾ ਸੀਗਾ ਉਹ ਪਤਾ ਹੋਣਾ ਚਾਹੀਦਾ ਕਿ ਇਹ ਰਿਸਕ ਜਿਹੜਾ ਹੈਗਾ। ਤੇ ਕਈ ਜਿਹੜੇ ਲੋਕੀ ਸੀਗੇ ਉਹਨਾਂ ਨੂੰ NTA ਵਗੈਰਾ ਨੋਟਿਸ ਟੂ ਅਪੀਅਰ ਜਿਹੜਾ ਕੋਰਟ ਮੋਰੇ ਇਸ਼ੂ ਹੋ ਗਿਆ ਸੀਗਾ ਕਿ ਇਹ ਬੰਦੇ ਕੱਚੇ ਆ, ਤੇ ਫਿਰ ਸਾਨੂੰ ਜਿਹੜਾ ਉਹ ਜਾ ਕੇ ਜਿਹੜਾ ਸੀਗਾ ਠੀਕ ਕਰਾਉਣਾ ਪਿਆ, ਜੱਜ ਦੇ ਕੋਲ ਟਰਮੀਨੇਸ਼ਨ ਵਗੈਰਾ ਲੈਣੀ ਪਈ ਕਿ ਨਹੀਂ ਵੀ ਇਹਨਾਂ ਦਾ 485 ਪੈਂਡਿੰਗ ਹੈ। ਸੋ ਤੁਹਾਡਾ ਫੈਸਲਾ ਕਿੱਦਾਂ ਹਾਂਜੀ ਪੋਸੀਬਲ ਆ। ਠੀਕ ਹੈ ਭਾਜੀ, ਮਤਲਬ ਜਿੱਦਾਂ ਉਹਨਾਂ ਦੀ ਜਿਹੜੀ ਇੰਟਰਵਿਊ ਆ ਸਕਦੀ ਉਹ ਇੱਥੇ ਆਵੇਗੀ ਜਾਂ ਇੰਡੀਆ ਜਾਣਾ ਪਵੇਗਾ ਉਹਨਾਂ ਇੰਟਰਵਿਊ ਲਈ? ਜੇ ਆਣੀ ਹੋਵੇ, ਜੇ ਇੱਥੇ ਫਾਈਲ ਕਰੋਗੇ ਤਾਂ ਇੱਥੇ, ਜੇ ਇੰਡੀਆ ਦੇ ਹਿਸਾਬ ਨਾਲ ਕਰੋਗੇ ਤਾਂ ਇੰਡੀਆ। ਠੀਕ ਹੈ ਜੀ, ਠੀਕ ਭਾਜੀ, ਥੈਂਕ ਯੂ ਸੋ ਮਚ ਜੀ। ਸਾਹਿਲ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, ਮੇਰਾ ਗਾਰਡੀਅਨ ਅਕਤੂਬਰ 'ਚ ਪਾਸ ਹੋਇਆ ਸੀ ਤੇ I-360 ਨੂੰ 5 ਮੰਥ ਹੋ ਗਏ ਅਪਲਾਈ ਕੀਤੇ ਨੂੰ। ਇਹਦਾ ਕਿੰਨੇ ਕੁ ਟਾਈਮ ਦਾ ਪ੍ਰੋਸੈਸ ਚੱਲਣ ਦੇ? ਇਹ ਮੇਰਾ ਵੀਰ ਆਨਲਾਈਨ ਅਵੇਲੇਬਲ ਹੈਗੇ ਸਾਰੇ ਪ੍ਰੋਸੈਸਿੰਗ ਟਾਈਮ ਨਾ, USCIS ਦੀ ਵੈਬਸਾਈਟ ਤੇ ਚੇਂਜ ਹੁੰਦੇ ਰਹਿੰਦੇ ਨੇ, ਬਟ ਲਗਭਗ ਹਾਂ 6 ਤੋਂ 8 ਮਹੀਨੇ। ਤੇ ਅਸਾਈਲਮ ਦਾ ਮੇਰੀ ਜਿੱਦਾਂ ਨਵੰਬਰ 'ਚ ਤਰੀਕ ਆ ਮਾਸਟਰ ਰਾਈਡਿੰਗ, ਇਹ ਭੁਗਤਣੀ ਪਊਗੀ? ਭੁਗਤਣੀ ਪੈਣੀ ਨਾ, ਉਹਨੇ ਜਿਹੜਾ ਡਿਪੋਰਟੇਸ਼ਨ ਲਾ ਦੇਣੀ ਉਹਨੇ। ਤੇ ਜੇ ਉਹ ਵਕੀਲ ਨਹੀਂ ਕੀਤਾ ਇਹਦਾ, ਅਸਾਈਲਮ ਦਾ ਨਹੀਂ ਕੀਤਾ ਸਰ। ਨਹੀਂ ਉਹ ਕਰ ਲਾ ਭਰਾਵਾ, ਇਹ ਬਹੁਤ ਪੁੱਠੀ ਮੱਤ ਦਿੰਦੇ ਆ ਕਮਿਊਨਿਟੀ ਵਾਲੇ ਆਪਣੇ, ਇਹ ਲੋਕਾਂ ਨੂੰ ਟੰਗ ਦਿੰਦੇ ਆ ਇਦਾਂ ਦੇ। ਤਰੀਕ ਭੁਗਤਣੀ ਪੈਣੀ, ਹੋਰ ਉਹਨਾਂ ਨੇ ਸ਼ੋਅ ਨੂੰ ਤੁਹਾਨੂੰ ਰੱਖੀਏ ਵਕੀਲ ਵਕੂਲ ਕਾ ਸਕੈਜਲਿੰਗ ਆਰਡਰ ਹੁੰਦੇ ਆ। ਤੇ ਜ਼ਿਆਦਾਤਰ ਜਿਹੜੇ ਗਾਰਡੀਅਨ ਵਾਲੇ ਹੈਗੇ ਨਾ, ਉਹ ਕਈ ਜਵਾਕਾਂ ਦੇ ਇਦਾਂ ਦਿਮਾਗ 'ਚ ਫਸ ਗਿਆ ਕਿ ਵਕੀਲ ਕਰਨਾ ਨਾ ਪਵੇ, ਪੈਸੇ ਖਰਚਣੇ ਨਾ ਪੈਣ, ਉਹ ਬਹੁਤ ਮਹਿੰਗਾ ਕੰਮ ਪੈ ਜਾਂਦਾ ਬਾਅਦ। ਸੋ ਇਹਨੂੰ ਵਕੀਲ ਨੂੰ ਕਰ, ਛੇਤੀ ਛੇਤੀ ਹਾਇਰ ਦੇ ਨਾ ਡੀਲ ਕਰ। ਤੇ ਲਾਸਟ ਨਵੰਬਰ 'ਚ ਮੇਰੀ ਆਈਜ਼ ਦਿੱਤੀ ਸੀ ਈਮੇਲ ਦੇ ਥਰੂ ਹੀ, ਉਹਨਾਂ ਨੇ ਕੋਈ ਰਿਪਲਾਈ ਨਹੀਂ ਕੀਤਾ। ਆਈਸ ਵਾਲੀ ਤਾਂ ਮੈਂ ਇਹੀ ਕਹਿ ਸਕਦਾ ਕਿ ਡੇਟ ਨਹੀਂ ਕੋਈ ਮਿਸ ਹੋਣੀ ਚਾਹੀਦੀ, ਤਾਂ ਫਿਊਜੀਟਿਵ ਕਰਾਰ ਕਰ ਦੇਣਾ ਤੇ ਡਿਟੇਨ ਕਰ ਲੈਣਾ ਉਹਨਾਂ ਨੇ, ਹਨਾ। ਤੇ ਆਈਸ ਵਾਲਿਆਂ ਦਾ ਤਾਂ ਹੁਣ ਉਹੀ ਦੱਸ ਸਕਦੇ ਆ, ਜਾਂ ਤੁਹਾਨੂੰ ਪਤਾ ਹੋਣਾ ਕਿ ਤੁਸੀਂ ਡੇਟ ਕੋਈ ਮਿਸ ਤਾਂ ਨਹੀਂ ਕੀਤੀ। ਮਤਲਬ ਬੇਸਿਕਲੀ ਜਿਹੜੀ ਤੁਹਾਡੀ ਰਿਪੋਰਟਿੰਗ ਰਿਕੁਆਇਰਮੈਂਟ ਸੀਗੀ, ਤੁਹਾਡੇ ਐਡਰੈਸ ਐਡਰੈਸ ਜਿਹੜੇ ਸਾਰੇ ਹੈਗੇ ਆ ਉਹ ਸਾਰੇ ਕਰੰਟ ਹੋਣੇ ਚਾਹੀਦੇ। ਹਾਂਜੀ, ਉਹ ਤਾਂ ਸਾਰੇ ਸਹੀ ਹੈ। ਈਮੇਲ ਦੇ ਥਰੂ ਹੀ ਮੈਂ ਇਨਫੋਰਮ ਕੀਤਾ ਸੀ, ਉਹਨਾਂ ਨੇ ਈਮੇਲ ਦੇ ਥਰੂ ਕਿਹਾ ਸੀ, ਪਰ ਰਿਪਲਾਈ ਕੋਈ ਨਹੀਂ ਆਇਆ। ਨਹੀਂ ਰਿਪਲਾਈ ਤਾਂ ਨਹੀਂ ਉਹ ਕਰਦੇ, ਕਸਟਮਰ ਸਰਵਿਸ ਇੰਨੀ ਤਾਂ ਨਹੀਂ ਉਹਨਾਂ ਦੀ, ਜਿੱਦਾਂ ਉਹਨਾਂ ਨੇ ਕਿਹਾ ਸੀ ਤੁਸੀਂ ਕਰਤਾ ਆਲ ਗੁੱਡ ਆ। ਬਾਕੀ ਇਹ ਹੈਗਾ ਸਾਲਮ ਦਾ ਵਕੀਲ ਲੱਭੋ, ਇਹਦੇ ਵਿੱਚ ਨਾ ਜਿਹੜਾ ਦੂਜੀ ਸੋਚ ਆ ਕਿ ਨਹੀਂ ਭੁਗਤਣੀ ਪੈਣੀ ਕਿ ਨਹੀਂ ਪੈਣੀ, ਉਹ ਬੜਾ ਵੇਗ ਸਵਾਲ ਹੋ ਜਾਂਦਾ। ਮਤਲਬ ਤੁਸੀਂ ਸਵਾਲ ਵੀ ਉਹ ਪੁੱਛ ਰਹੇ ਹੋ, ਤੋਂ ਮੈਨੂੰ ਲੱਗ ਰਿਹਾ ਕਿ ਤੁਹਾਨੂੰ ਸਲਾਹ ਗਲਤ ਦਿੱਤੀ ਕਿਸੇ ਨੇ। ਸੋ ਆਫਕੋਰਸ ਤੁਹਾਨੂੰ ਤਰੀਕ ਭੁਗਤਣੀ ਪੈਣੀ ਆ, ਤੇ ਉਹਦੇ ਵਿੱਚ ਅੱਗੇ ਜਿਹੜਾ ਮੇਕ ਸ਼ੋਰ ਤੁਹਾਨੂੰ ਕਰਨਾ ਪੈਣਾ ਕਿ ਤੁਹਾਡੀ ਫਾਈਨਲ ਹੀਅਰਿੰਗ ਸੈੱਟ ਹੋਵੇ, ਪਹਿਲਾਂ ਹੀ ਨਾ ਉਹ ਕੇਸ ਉਡਾ ਦੇਵੇ। ਜੀ, ਅਗਲੇ ਕਾਲਰ ਨੇ ਮਨਿੰਦਰ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਕਿੱਦਾਂ? ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸਰ, ਤੁਸੀਂ ਮੇਰੇ ਅਟੈਰਨੀ ਆ, ਤੁਹਾਡੇ ਤੋਂ ਇੱਕ ਸਵਾਲ ਹੈ ਮੇਰਾ। ਸਰ ਜਦੋਂ ਮੈਂ ਇੱਥੇ ਅਮਰੀਕਾ ਇੱਥੇ ਹੋਣ ਤੋਂ ਪਹਿਲਾਂ ਮੈਂ 17 ਸਾਲਾਂ ਦਾ ਸੀ, ਜਿਹੜੇ ਮੇਰੇ ਇੰਡੀਆ ਪਾਸ ਪ੍ਰੋਸੀਕਿਊਸ਼ਨ ਹੋਈ ਸਾਰੀ, ਉਹ ਮੈਂ ਮਾਈਨਰ ਸੀਗਾ ਉਦੋਂ। ਤੇ ਭਾਈ ਜਿਹੜੀ ਹੁਣ ਪਾਸ ਪ੍ਰੋਸੀਕਿਊਸ਼ਨ ਐਸਟੈਬਲਿਸ਼ਮੈਂਟ ਚੱਲਣ ਦੀ ਅੱਜ ਕੱਲ੍ਹ, ਇਹ ਮਾਈਨਰ ਦੀ ਵੀ ਸੇਮ ਹੀ ਮਾਇਨੇ ਰੱਖਦੀ ਹੈ ਜੋ ਅੱਜ ਕੱਲ੍ਹ ਅਡਲਟ ਦੀ ਹੈ, ਕਿ ਉਹਨੂੰ ਥੋੜਾ ਛੂਟ ਦਿੰਦੇ ਆ? ਥੋੜਾ ਜਿਹਾ ਉਹਨੂੰ ਬੰਦਾ ਜ਼ਿਆਦਾ ਵੇਟ ਜਿਹੜਾ ਦੇ ਸਕਦਾ, ਪਰ ਮੇਨਲੀ ਜਿਹੜਾ ਸਾਰੀ ਚੀਜ਼ ਉੱਤੇ ਹੀ ਆ ਜਾਂਦੀ ਆ ਕਿ ਜੱਜ ਤੇ ਡਿਪੈਂਡ ਕਰਦਾ ਤੇ ਕਿ ਉਹ ਪਾਸਟ ਪ੍ਰੋਸੀਕਿਊਸ਼ਨ ਮੰਨਦਾ ਕੋ ਨਹੀਂ ਮੰਨਦਾ। ਫਰਕ ਇਹ ਪੈਂਦਾ ਕਿ ਜੇ ਪਾਸਟ ਪ੍ਰੋਸੀਕਿਊਸ਼ਨ ਨਹੀਂ ਮੰਨਦਾ ਤਾਂ ਫਿਰ ਜਿਹੜੀ ਤੁਹਾਡੇ ਤੇ ਆ ਜਾਂਦਾ ਕਿ ਫਿਊਚਰ ਦੇ ਵਿੱਚ ਕੀ ਪ੍ਰੋਬਲਮ ਆਊਗੀ, ਉਹ ਤੋਂ ਤੁਹਾਨੂੰ ਦੱਸਣਾ ਪੈਂਦਾ। ਤੇ ਜਿਹੜਾ ਹੁਣ ਇੰਨਾ ਸਾਰਾ ਟਾਈਮ ਨਿਕਲ ਗਿਆ ਤੁਹਾਡੇ ਅਗੇਂਸਟ ਜਾਂਦਾ ਹੈਗਾ, ਹਨਾ। ਉਹ ਠੀਕ ਹੈ ਭਾਜੀ। ਇੱਕ ਸਰ ਮੇਰਾ ਸਵਾਲ ਹੋ ਰਿਹਾ ਕਿ ਮੇਰਾ ਗਾਰਡੀਅਨਸ਼ਿਪ ਦਾ ਕੇਸ ਸੀਗਾ, ਉਹ ਵੀ ਪ੍ਰੂਵ ਹੈ ਤੁਹਾਡੇ ਕੋਲੋਂ। ਤੇ ਦੂਜੀ ਗੱਲ, ਆਪਾਂ ਮੇਰੀ ਮਾਸਟਰ ਹੀਅਰਿੰਗ ਸੀਗੀ ਜਸਟਿਸ ਪ੍ਰਾਈਸ ਦੇ ਥੱਲੇ ਲਾਸਟ ਈਅਰ। ਮੈਂ ਐਡਮਿਨ ਕਲੋਜ਼ ਆਪਾਂ ਕਿਹਾ ਸੀਗਾ ਉੱਥੇ, ਤੇ ਉਹਨਾਂ ਨੇ ਅੱਗੇ ਕਿਹਾ ਸੀਗਾ ਜਿਹੜੀ ਸਰਕਾਰੀ ਵਕੀਲ ਨੇ ਐਡਮਿਨ ਕਲੋਜ਼ ਨਹੀਂ ਹੋਣ ਦਿੱਤਾ ਸੀਗਾ, ਤੇ ਉਹ ਕਹਿੰਦੇ ਸੀਗੇ ਕਿ ਆਪਣੇ ਕੋਲ ਵੀਜ਼ਾ ਅਵੇਲੇਬਲ ਨਹੀਂ ਹੈਗੇ। ਪਰ ਉਹਨੇ ਜਸਟਿਸ ਪ੍ਰਾਈਸ ਨੇ ਸਟੈਂਡ ਲੈ ਕੇ ਕਿਹਾ ਸੀਗਾ ਕਿ ਤੈਨੂੰ ਮੈਂ ਇੱਕ ਲੰਬੀ ਤਰੀਕ ਦੇ ਦੇਣਾ, ਮੈਂ ਤੇਰਾ ਫਿਊਚਰ ਨਹੀਂ ਇਹਦੇ ਕਰਕੇ ਮਤਲਬ ਖਰਾਬ ਕਰ ਸਕਦੇ ਸੀ, ਕਿ ਅੱਜ ਨਹੀਂ ਤਾਂ ਕੱਲ੍ਹ ਕੀ ਵੀਜ਼ਾ ਅਵੇਲੇਬਲ ਹੋਏ ਨੂੰ ਸਰਕਾਰੀ ਵਕੀਲ ਉਹਨੇ ਇੱਦਾਂ ਕਿਹਾ ਸੀਗਾ। ਤੇ ਪਰ ਉਹਨੇ ਮੈਨੂੰ 2028 ਦੀ ਤਰੀਕ ਪਾਤੀ ਮੇਰੀ ਗਾਂ, ਕਿ ਉਦੋਂ ਤੱਕ ਆਪਣਾ ਇਮੀਗ੍ਰੇਸ਼ਨ ਸਟੇਟਸ ਕਲੀਨ ਕਰਕੇ ਆ ਜਾ, ਮਤਲਬ ਕਲੀਅਰ ਕਰ। ਹਾਂਜੀ,
ਸੋ ਜਿਹੜੇ ਜਸਟਿਨ ਪ੍ਰਾਈਸ ਆ, ਦੇਖੋ ਜਿੱਦਾਂ ਹੁਣ ਤੁਹਾਡੇ ਵਾਲੇ ਕੇਸ 'ਚ ਕੀ ਸੀਗਾ, ਇਹ 'ਚ ਸਾਡਾ ਫਾਇਦਾ ਹੋ ਗਿਆ ਕਿ ਜੱਜ ਸਾਹਿਬ ਨੇ ਉਹ ਜਿਹੜੀ ਚੀਜ਼ ਕੰਸੀਡਰ ਕਰ ਲਈ। ਬਟ ਇਹ ਹੈ ਕਿ ਜੱਜ ਸਾਹਿਬ ਜਿੱਦਾਂ ਕਈ ਵਾਰੀ ਨਹੀਂ ਕੰਸੀਡਰ ਕਰਦੇ ਆ ਚੀਜ਼। ਸੋ ਇਹ ਹੈ ਕਿ ਹੁਣ ਇਹਨੂੰ ਨਾ ਤੁਸੀਂ ਜਿਹੜਾ ਤੁਸੀਂ ਆਪਣਾ ਮਤਲਬ ਇਹੀ ਉਮੀਦ ਕਰ ਸਕਦੇ ਹਾਂ ਕਿ ਤੁਹਾਡਾ ਜਿਹੜਾ ਡੇਟ ਜਦੋਂ ਕਰੰਟ ਹੁੰਦੀ ਆ ਤੇ ਆਪਾਂ 485 ਵਗੈਰਾ ਇਹ ਆਪਸ਼ਨ ਆਪਾਂ ਜਿਹੜੀਆਂ ਕਰਦੀ ਹੈ। ਥੈਂਕ ਯੂ ਸਰ। ਬਹੁਤ ਵਧੀਆ ਭਾਈ ਜੀ, ਥੈਂਕ ਯੂ ਭਾਈ। ਥੈਂਕ ਪੰਜਾਬੀ ਰੇਡੀਓ ਦਾ ਵੀ ਥੈਂਕ ਯੂ। ਬਾਕੀ ਸਾਰਿਆਂ ਨੂੰ ਪਤਾ ਹੀ ਹੈ ਜੱਜ ਸਾਹਿਬ ਜਿਹੜਾ ਸੀਗਾ ਕਾਫੀ ਜਿਹੜਾ ਲੈਫਟ ਰਾਈਟ ਉਡਈਆ ਕਰਦੇ ਆ, ਤੇ ਉਦਾਂ ਇਹ ਬਾਈ ਨੂੰ ਮੈਂ ਕਿਹਾ ਰੇਡੀਓ ਤੇ ਆ ਕੇ ਕਹਿਣਾ ਨਹੀਂ ਚਾਹੀਦਾ ਸੀਗਾ, ਕਿਉਂਕਿ ਲੋਕੀ ਨਾ ਈਜ਼ੀ ਲੈ ਜਾਂਦੇ ਥੋੜਾ ਜਿਹਾ ਕਿ ਜਿੱਦਾਂ ਇਹਦੀ ਤਰੀਕ ਅੱਗੇ ਹੋਈ ਹੈ ਜਸਟਿਨ ਪ੍ਰਾਈਸ ਦੇ ਸਾਰਿਆਂ ਦੀ ਹੋ ਜਾਣੀ ਹੈ। ਸੋ ਮੈਂ ਪਹਿਲਾਂ ਇਹ ਦੱਸਦਾ, ਠੀਕ ਹੈ, ਇਹ ਨਹੀਂ ਕਿ ਇਹਨੇ ਜਸਟਿਨ ਪ੍ਰਾਈਸ ਦੇ ਕਰਾਤੀ ਆ ਤਰੀਕ ਤਾਂ ਹੁਣ ਇਹ ਸਾਰਿਆਂ ਦੀ ਕਰਾ ਦੂਗਾ। ਉਹ ਲਿਟਰਲੀ ਡਿਪੈਂਡ ਕਰਦਾ, ਮਤਲਬ 50-50 ਚਾਂਸ ਜਿਹੜੇ ਹੁੰਦੇ ਆ। ਠੀਕ ਹੈ, ਮੈਂ ਕਲੀਅਰ ਕਰ ਦਵਾਂ ਕਿਉਂਕਿ ਤੁਸੀਂ ਫਿਰ ਸੁਣਦੇ ਆ ਕਈ ਵਾਰੀ ਤੁਹਾਨੂੰ ਲੱਗਦਾ ਕਿ ਲੈ ਇੱਕ ਦਾ ਕੰਮ ਕਰਾਇਆ ਤਾਂ ਸਾਡਾ ਵੀ ਸਾਰਾ ਬਰਾਬਰ ਨਹੀਂ ਹੁੰਦੇ, ਸਾਰਿਆਂ ਦਾ ਹੋਊਗਾ। ਸੋ ਮੈਨੂੰ ਕਈ ਵਾਰੀ ਜਿੱਦਾਂ ਪੁੱਛਦੇ ਆ, ਕਿਉਂਕਿ ਸਾਨੂੰ ਪਤਾ ਉੱਥੇ ਡਿਫੀਕਲਟ ਜਿਹੜਾ ਹੋ ਜਾਂਦਾ ਉਹ ਵਾਲੇ ਸਪੈਸ਼ਲੀ ਜਿਹੜੇ ਆਹ ਵਾਲੇ ਜੱਜ ਸਾਹਿਬ ਦੇ ਮੁਰੇ ਜਿਹੜਾ ਹੈਗਾ, ਤੇ ਮਤਲਬ ਬੜਾ ਰੇਅਰ ਹੈਗਾ ਹੈ ਨਾ, 50-50 ਚਾਂਸ ਤੁਹਾਡੇ ਜਿਹੜੇ ਹੈਗੇ ਆ। ਸੋ ਇਹ ਨਹੀਂ ਕਿ ਹੁਣ ਸਾਰੇ ਜਸਟਿਨ ਪ੍ਰਾਈਸ ਵਾਲੇ ਮੇਰੇ ਕੋਲ ਚੱਕ ਕੇ ਕੇਸ ਲਿਆਓ, ਮੈਂ ਨਹੀਂ ਕਰਨਾ ਚਾਹੁੰਦਾ ਉਹਦੇ ਮੁਰੇ ਜਾ ਕੇ। ਠੀਕ ਆ, ਤੇ ਬਾਕੀ ਜਿਹੜੇ ਕਈ ਵਾਰੀ ਜੱਜ ਸਾਹਿਬ ਜਿਹੜੇ ਸੀਗੇ ਮਿਹਰਬਾਨ ਰਹਿੰਦੇ ਆ, ਕਈ ਵਾਰੀ ਜਿਹੜਾ ਸੀਗਾ ਤੁਹਾਨੂੰ ਪਤਾ ਹੀ ਆ ਕਿ ਤਰੀਕ ਅੱਗੇ ਦਾ ਕੀ ਉਹ ਕਹਿੰਦੇ ਅਗਲੇ 15 ਦਿਨਾਂ 'ਚ ਤਰੀਕ ਜਿਹੜੀ ਹੈਗੀ ਹੈ। ਜੀ ਜੀ ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਅਟਾਰਨੀ ਟਿਲਕੈਨਾ ਜੀ, ਬੜੀ ਮਿਹਰਬਾਨੀ। ਮਿਲਦੇ ਹਾਂ ਆਪਾਂ ਹੁਣ ਅਗਲੀ ਵਾਰ। ਅੱਜ ਦਾ ਪ੍ਰੋਗਰਾਮ ਇੱਥੇ ਹੀ ਕਰਦੇ ਹਾਂ ਸਮਾਪਤ। ਧੰਨਵਾਦ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।